की फतेह अस्सलाम वालेकुम आदाब वर्ज मां तुहाडी होस्ट नीलम कौर मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी राज साहब जी आया नु प्रोग्राम सच्चो सच विच बहुत शुक्रिया जी राज साहब आज 2 दिसंबर 2021 19 मगर नानक शाही संवत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ੀਨ ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਵੀਰ ਸੁਖਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੋ ਉਹਨਾਂ ਨੇ ਇਹ ਸੁਨੇਹਾ ਦਿੱਤਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਸਾਡੀ ਕੌਮ ਮੀਡੀਆ ਦੀ ਜਿਹੜੀ ਅਹਿਮੀਅਤ ਨੂੰ ਸਮਝ ਨਹੀਂ ਰਹੀ ਔਰ ਮੋਦੀ ਸਰਕਾਰ ਦੇ ਝੂਠੇ ਪ੍ਰੋਪੇਗੈਂਡੇ ਖਿਲਾਫ ਸਾਡਾ ਜਿਹੜਾ ਪੱਖ ਹੈ ਦੁਨੀਆ ਸਾਹਮਣੇ ਰੱਖਣ ਵਿੱਚ ਵੱਡਾ ਯੋਗਦਾਨ ਸਾਡੇ ਮੀਡੀਆ ਦਾ ਹੈ ਸੋ ਜਦੋਂ ਗੱਲ ਸਿੱਖ ਹੱਕਾਂ ਤੇ ਆਉਂਦੀ ਹੈ ਤਾਂ ਅਖੌਤੀ ਜਿਹੜੀ ਪੰਜਾਬੀ ਮੀਡੀਆ ਪਿੱਠ ਦਿਖਾ ਦਿੰਦਾ ਹੈ ਤੇ ਸਿਰਫ ਪੰਥਕ ਮੀਡੀਆ ਹੀ ਪਿੜ ਵਿੱਚ ਰਹਿ ਜਾਂਦਾ ਹੈ ਸੋ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਥਕ ਮੀਡੀਆ ਸਿਰ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਸੋ ਆਜ਼ਾਦ ਪੰਥਕ ਮੀਡੀਆ ਦੀ ਮਜ਼ਬੂਤੀ ਸਾਡੇ ਲਈ ਅਤ ਜ਼ਰੂਰੀ ਹੈ ਔਰ ਬੇਨਤੀ ਹੈ ਕਿ ਵੱਧ ਤੋਂ ਵੱਧ ਵਿੱਤੀ ਮਦਦ ਕੀਤੀ ਜਾਵੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ अपील ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਰੇ ਫੋਨ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸੇ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਥਕ ਸਭਾ ਵਿੱਚ ਕਾਫੀ ਗੁੱਸਾ ਤੇ ਰੋਹ ਹੈ ਸੋ ਸੁਖਬੀਰ ਬਾਦਲ ਦੀ ਬਿਆਨਬਾਜ਼ੀ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਹੀ ਹੈ ਪਰ ਅਫਸੋਸ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੜੀ ਬੇਸ਼ਰਮੀ ਨਾਲ ਇਸ ਇਸ਼ੂ ਤੇ ਟਿੱਪਣੀ ਕਰ ਰਹੇ ਹਨ ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲ ਟੱਬਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਭ ਸਿੱਖ ਸੰਸਥਾਵਾਂ ਦੇ ਵਿਕਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦਾ ਪ੍ਰੋਗਰਾਮ ਸਪਾਂਸਰ ਕਰਨ ਲਈ ਅਸੀਂ ਵੀਰ ਸੁਖਵਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਉਹ ਖੁਦ ਮੀਡੀਆ ਪਰਸਨੈਲਿਟੀ ਨੇ ਔਰ ਬੜੀ ਡੇਅਰਿੰਗ ਉਹਨਾਂ ਦੀ ਸ਼ਖਸੀਅਤ ਜਿੱਥੇ ਉਹ ਮੁੱਢਲੇ ਤੌਰ ਤੇ ਸਮਝਦੇ ਨੇ ਕਿ ਭਾਰਤ ਦੇ ਨਕਸ਼ੇ 'ਚ ਜਿਹੜੀਆਂ ਹੋਰ ਅਕਲੀਅਤਾਂ ਔਰ ਖਾਸ ਤੌਰ ਤੇ ਦਬੇ ਕੁਚਲੇ ਨਿਮਾਣੇ ਨਿਤਾਣੇ ਲੋਕ ਜਿਨ੍ਹਾਂ ਦੇ ਲਈ ਲਫ਼ਜ਼ ਮੂਲ ਨਿਵਾਸੀ ਜਾਂ ਆਦੀਵਾਸੀ ਜਾਂ ਦਲਿਤ ਇਸਤੇਮਾਲ ਹੁੰਦਾ ਹੈ ਇਸ ਦੇ ਲਈ ਵੀ ਉਹਨਾਂ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਖੁਦ ਜਾ ਕੇ ਉਹਨਾਂ ਦੇ ਇਕੱਠਾਂ 'ਚ ਵੀ ਸੰਬੋਧਨ ਕਰਦੇ ਰਹੇ ਨੇ ਔਰ ਹੁਣ ਵੀ ਉਹਨਾਂ ਦਾ ਇਹ ਯਤਨ ਹੁੰਦਾ ਹੈ ਕਿ ਕਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਇਸ ਨਿਮਾਣੇ ਨਿਤਾਣੇ ਵਰਗ ਤੱਕ ਪਹੁੰਚਾਈਏ ਔਰ ਇਹ ਫਿਰ ਸਾਡੀ ਸਾਂਝੀ ਤਾਕਤ ਬ੍ਰਾਹਮਣਵਾਦ ਨੂੰ ਜਿਹੜੀ ਹੈ ਇਫੈਕਟਿਵ ਢੰਗ ਦੇ ਨਾਲ ਟੱਕਰ ਦੇ ਸਕਦੀ ਹੈ ਮੀਡੀਆ ਬਾਰੇ ਉਹਨਾਂ ਦਾ ਆਪਣਾ ਨਜ਼ਰੀਆ ਵੌਇਸ ਆਫ ਖਾਲਸਾ ਰੇਡੀਓ ਵੌਇਸ ਆਫ ਖਾਲਸਾ ਟੀਵੀ ਬੇਸ਼ੱਕ ਜਦੋਂ ਤੁਸੀਂ ਆਪ ਕਿਰਤ ਕਰਦੇ ਹੋ ਮੌਕੇ ਤੇ ਮੌਜੂਦ ਨਹੀਂ ਹੁੰਦੇ ਕਈ ਚੀਜ਼ਾਂ ਪ੍ਰਬੰਧਕੀ ਐਂਗਲ ਤੋਂ ਈਜ਼ੀ ਨਹੀਂ ਹੁੰਦੀਆਂ ਹੈਂਡਲ ਕਰਨੀਆਂ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸਾਨੂੰ ਹਮੇਸ਼ਾ ਇਨਸਪਾਇਰ ਕੀਤਾ ਜੇ ਅਸੀਂ ਇਹ ਸਪਾਂਸਰਸ਼ਿਪ ਪ੍ਰੋਗਰਾਮ ਵੀ ਸ਼ੁਰੂ ਕੀਤਾ ਤੇ ਇਹ ਰਿਪੀਟਡਲੀ ਉਹਨਾਂ ਦਾ ਸੁਝਾਅ ਹੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਹੀ ਇੱਕ ਤਰੀਕਾ
ਸਰਵਾਈਵ ਕਰਨ ਦਾ ਔਰ ਜਦੋਂ ਵੀ ਉਹ ਨਿਊਯਾਰਕ ਆਉਂਦੇ ਨੇ ਉਹ ਮਿਲਣ ਵੀ ਆਉਂਦੇ ਨੇ ਔਰ ਉਹਨਾਂ ਦੇ ਨਾਲ ਗੁਫ਼ਤਗੂ ਕਰਕੇ ਕਾਫੀ ਕੁਝ ਜਿਹੜਾ ਮੈਂ ਹਾਲਾਂਕਿ ਉਹ ਸਾਨੂੰ ਮਾਣ ਦਿੰਦੇ ਨੇ ਆਪਣਾ ਉਸਤਾਦ ਕਹਿੰਦੇ ਨੇ ਪਰ ਮੈਂ ਸਮਝਦਾ ਕਿ ਜਿੱਥੇ ਇਮਾਨਦਾਰੀ ਹੁੰਦੀ ਹੈ ਔਰ ਕਿਰਤ ਕਰਕੇ ਤੁਸੀਂ ਆਪਣੀ ਕਿਰਤ ਕਮਾਈ ਚੋਂ ਕੌਮੀ ਕੰਮਾਂ ਦੇ ਲਈ ਔਰ ਖਾਸ ਤੌਰ ਤੇ ਮੀਡੀਆ ਦੇ ਲਈ ਆਪਣਾ ਯੋਗਦਾਨ ਪਾਉਂਦੇ ਹੋ ਉਹ ਫਿਰ ਸਾਡੀਆਂ ਡਿਫਿਕਲਟੀਜ਼ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਨੇ ਅਕਸਰ ਕਹਿਣਾ ਕਿ ਜਦੋਂ ਭੈਣ ਨੀਲਮ ਕੌਰ ਮੰਗਦੇ ਨੇ ਕਿ ਭਾਈ ਮਦਦ ਕਰੋ ਤਾਂ ਕਹਿੰਦੇ ਨੇ ਵੀ ਬਹੁਤ ਰੁੱਗ ਭਰਿਆ ਜਾਂਦਾ ਦਿਲ ਦਾ, ਇਵੇਂ ਹੋਣਾ ਨਹੀਂ ਚਾਹੀਦਾ। ਔਰ ਉਹਨਾਂ ਨੂੰ ਰਾਦਰੇ ਵੀ ਰੋਸ ਹੁੰਦਾ, ਮੇਰੇ ਤੇ ਵੀ ਕਈ ਵਾਰੀ ਕਹਿਣਗੇ ਕਿ ਤੁਸੀਂ ਟੂ ਪੋਲਾਈਟ ਹੋ ਕਿ ਵੀ ਦੁਸ਼ਮਣ ਤਾਂ ਸਾਨੂੰ ਦੁਸ਼ਮਣ ਸਮਝਦਾ ਹੀ ਹੈ ਵੀ ਆਪਣੇ ਲੋਕ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਜਦੋਂ ਉਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੇ ਦੂਜੇ ਟੀਵੀ ਸੱਦੇ ਹੁੰਦੇ ਨੇ ਲੇਕਿਨ ਉਹਨਾਂ ਨੂੰ ਉਦੋਂ ਟੀਵੀ 84 ਨਜ਼ਰ ਕਿਉਂ ਨਹੀਂ ਆਉਂਦਾ। ਸੋ ਚਾਹੁੰਦੇ ਹੁੰਦੇ ਨੇ ਕਿ ਵੀ ਤੁਸੀਂ ਇਹਨਾਂ ਨੂੰ ਵੀ ਭੰਨੋ ਪਰ ਮੈਨੂੰ ਇਹ ਹੁੰਦਾ ਕਿ ਵੀ ਕੋਈ ਗੱਲ ਨਹੀਂ ਹੈ ਆਪਣੇ ਬੇਸ਼ੱਕ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅਸੀਂ ਅੱਜ ਵੀ ਜਦੋਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਤੋਂ ਅਮਰਵੀਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਕੈਮਰੇ ਔਰ ਦੂਸਰਾ ਸਟੱਫ ਲੈ ਆਂਦਾ ਅਸੀਂ ਫਿਰ ਕਦੇ ਗੱਲ ਕਰਾਂਗੇ ਕਿ ਕਿਵੇਂ ਕਿਸ ਲੈਵਲ ਦੀ ਬਿਟਰੇਅਲ ਕਰਨ ਵਾਲੇ ਆਪਣੇ ਲੋਕ ਹੁੰਦੇ ਨੇ। ਸੋ ਔਰ ਸਾਨੂੰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਵੇਲੇ ਸਾਡੇ ਕੋਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਹਿਸਟੋਰੀਕਲ ਮੁਕਾਮ ਤੋਂ ਸਵੇਰੇ ਸ਼ਾਮ ਦੇ ਪ੍ਰੋਗਰਾਮ ਨੇ ਆਉਣ ਵਾਲੇ ਕਿਉਂਕਿ ਦਸੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਔਰ ਸਫਰੇ ਸ਼ਹਾਦਤ ਇਹ ਪੂਰਾ ਜਿਹੜਾ ਲਗਭਗ 2 ਹਫ਼ਤੇ ਦਾ ਇੱਕ ਉਹਨਾਂ ਦਾ ਨਗਰ ਕੀਰਤਨ ਦੇ ਰੂਪ 'ਚ ਵੀ ਪ੍ਰੋਗਰਾਮ ਹੁੰਦਾ ਹੈ। ਫਿਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਔਰ ਅਸੀਂ ਉੱਥੋਂ ਲਾਈਵ ਕਵਰ ਕਰਾਂਗੇ ਇਸ ਨੂੰ ਵੀ ਕਿਉਂਕਿ ਇਹ ਤਾਂ ਹੋਲ ਡੇ ਪ੍ਰੋਗਰਾਮ ਹੁੰਦੇ ਨੇ। ਲੇਕਿਨ ਸਾਡਾ ਫਤਿਹਗੜ੍ਹ ਸਾਹਿਬ ਦੇ ਪ੍ਰੋਗਰਾਮ ਨੇ ਸਾਨੂੰ ਇਹ ਦੁੱਖ ਜਿਹੜਾ ਉਹ ਘੱਟ ਮਹਿਸੂਸ ਹੋਣ ਦਿੱਤਾ। ਲੇਕਿਨ ਜਿਵੇਂ ਰਿਚਮੰਡ ਹਿੱਲ ਵਾਲਿਆਂ ਨੇ ਜੋ ਕੁਝ ਕੀਤਾ ਇਹ ਇੱਕ ਵੱਡੀ ਸਾਡੇ ਨਾਲ ਤਾਂ ਕੀ ਹੈ ਲੇਕਿਨ ਇਹ ਇੱਕ ਕੌਮੀ ਕਾਜ਼ ਦੇ ਨਾਲ ਇੱਕ ਬਿਟਰੇਅਲ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਸੁਖਵਿੰਦਰ ਸਿੰਘ ਹਮੇਸ਼ਾ ਇਸ ਗੱਲ ਨੂੰ ਪੁਆਇੰਟ ਆਊਟ ਕਰਨਗੇ ਔਰ ਉਹ ਕਹਿਣਗੇ ਕਿ ਭਾਈ ਟੈਲੀ ਕਾਨਫਰੰਸ ਜਦੋਂ ਹੋ ਰਹੀ ਹੁੰਦੀ ਹੈ ਤਾਂ ਮੈਂ ਹੀ ਇਕੱਲਾ ਖੜਾ ਹੁੰਦਾ ਕਰਨ ਨੂੰ, ਬਾਕੀ ਜਿਹੜੇ ਤੁਹਾਡੇ ਹਮਦਰਦ ਤੇ ਪਿਆਰੇ ਨੇ ਉਹਨਾਂ ਨੂੰ ਵੀ ਜਿਹੜੀ ਹੈ ਉਹ ਬੋਲਣ ਦੀ ਹਿੰਮਤ ਨਹੀਂ ਹੁੰਦੀ। ਮੈਂ ਕਿਹਾ ਨਹੀਂ ਇਹ ਵੀ ਕਿਸੇ ਕਿਸੇ ਦੇ ਹਿੱਸੇ ਆਂਦਾ ਹੈ ਕਿ ਤੁਸੀਂ ਸੱਚ ਦੇ ਲਈ ਖਲੋਂਦੇ ਹੋ, ਸੱਚ ਦੇ ਲਈ ਪਹਿਰਾ ਦਿੰਦੇ ਹੋ ਔਰ ਅਸੀਂ ਵੀਰ ਸੁਖਵਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਲਗਾਤਾਰਤਾ ਨਾਲ ਔਰ ਪਿਛਲੇ ਲਗਭਗ ਜਦੋਂ ਤੋਂ 28 ਨਵੰਬਰ ਦਾ ਉਹ ਦੁਖੀ ਕਰਨ ਵਾਲਾ ਦਿਨ ਜਦੋਂ ਬਰਮਿੰਗਮ ਤੋਂ ਯੂਕੇ ਤੋਂ ਖਬਰ ਆਂਦੀ ਹੈ ਕਿ ਵੀਰ ਹਰਪ੍ਰੀਤ ਸਿੰਘ ਰਾਣਾ ਸਾਨੂੰ ਵਿਛੋੜਾ ਦੇ ਗਏ ਨੇ ਔਰ ਬਹੁਤ ਸਾਰੇ ਪਿਛਲੇ 2-3 ਦਿਨ ਤੋਂ ਕੁਝ ਸਾਡੇ ਵਿਊਅਰਸ ਵੀ ਕਰਕੇ ਕਹਿਣਗੇ ਕਿ ਤੁਹਾਡੇ ਵਿਹਾਰ 'ਚ ਜਾਂ ਦੂਜੇ 'ਚ ਬਹੁਤ ਉਦਾਸੀ ਹੁੰਦੀ ਹੈ ਪ੍ਰੋਗਰਾਮ। ਮੈਂ ਕਿਹਾ ਜੀ ਜੋ ਮਰਜ਼ੀ ਹੋਏ ਲੇਕਿਨ ਤੁਸੀਂ ਜਿੰਨੇ ਮਰਜ਼ੀ ਮਜ਼ਬੂਤ ਹੋਵੋ ਜਿਨ੍ਹਾਂ ਦੇ ਨਾਲ ਤੁਸੀਂ ਉਸ ਕਿਸਮ ਦਾ ਜਿਹੜੇ ਕੌਮੀ ਸਾਂਝ ਹੈ ਇਹ ਠੀਕ ਹੈ ਕਿ ਨਿੱਜੀ ਜਜ਼ਬਾਤਾਂ ਦੀ ਸਾਂਝ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ ਜਿਹੜੀ ਅਸੀਂ ਰਿਸ਼ਤੇਦਾਰ ਭਾਈ ਭੈਣ ਕਿਸੇ ਦੇ ਦੁਨੀਆ ਤੋਂ ਕੂਚ ਕਰਨ ਤੋਂ ਬਾਅਦ ਮਹਿਸੂਸ ਕਰਦੇ ਹਾਂ ਪਰ ਇਹ ਇੱਕ ਰੂਹਾਨੀ ਰਿਸ਼ਤਾ ਬਣ ਜਾਂਦਾ ਹੈ, ਕੌਮੀ ਰਿਸ਼ਤਾ ਬਣ ਜਾਂਦਾ ਹੈ ਔਰ ਇਹਦੀ ਪੀੜ ਔਰ ਕਸਕ ਆਪਣੀ ਕਿਸਮ ਦੀ ਹੁੰਦੀ ਔਰ ਲਗਾਤਾਰਤਾ ਨਾਲ ਇਸ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਸਾਰੇ ਦਿਨਾਂ ਦੇ ਵਿੱਚ। ਔਰ ਹੁਣ ਵੀ ਜਦੋਂ ਉਹਨਾਂ ਦੀ ਮਈਅਤ ਉਹਨਾਂ ਦੇ ਦਾ ਸਰੀਰ ਮ੍ਰਿਤਕ ਸਰੀਰ ਉੱਥੋਂ ਰਵਾਨਾ ਹੋਇਆ ਔਰ ਜਿਵੇਂ ਜੈਕਾਰਿਆਂ ਦੀ ਗੂੰਜ ਦੇ ਵਿੱਚ ਔਰ ਜਿੰਨਾ ਵੱਡਾ ਇਕੱਠ ਸੀ ਔਰ ਉਹਨਾਂ ਦੇ ਹੁਣ ਜਿਵੇਂ ਅਸੀਂ ਹਾਲਾਂ ਅੰਦਾਜ਼ਾ ਤਾਂ ਸੀ ਕਿ ਸੈਟਰਡੇ ਉਹਨਾਂ ਦੀ ਕ੍ਰਿਮੇਸ਼ਨ ਔਰ ਅੰਤਮ ਅਰਦਾਸ ਹੋਏਗੀ ਪਰ ਹੁਣ ਪਰਿਵਾਰ ਵੱਲੋਂ ਕਨਫਰਮ ਕੀਤਾ ਗਿਆ ਔਰ ਅਸੀਂ ਇਹ ਅਨਾਉਂਸ ਵੀ ਕਰਨਾ ਚਾਹੁੰਦੇ ਕਿ ਕਮਿੰਗ ਸੈਟਰਡੇ ਉਹਨਾਂ ਦਾ ਜਿਹੜਾ ਪਹਿਲਾ ਅੰਤਮ ਸੰਸਕਾਰ ਹੈ ਔਰ ਇਹ ਜਿਹੜਾ ਫਿਊਨਰਲ ਹਾਊਸ ਹੈ ਫਿਊਨਰਲ ਹੋਮ 11430 ਰੌਕਵੇ ਬੁਲੇਵਾਰਡ ਸਾਊਥ ਓਜ਼ੋਨ ਪਾਰਕ ਨਿਊਯਾਰਕ 11420 ਸੈਟਰਡੇ ਕਮਿੰਗ ਸੈਟਰਡੇ ਜਿਹੜਾ 4 ਦਸੰਬਰ ਹੋਏਗਾ। ਦਰਸ਼ਕ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਨੇ ਔਰ ਇਹ ਸਵੇਰੇ 9 ਤੋਂ 12 ਵਜੇ ਤੱਕ ਸੋ ਜ਼ਾਹਰ ਹੈ ਇਹਨੂੰ ਅਸੀਂ ਅੰਤਮ ਦਰਸ਼ਨ ਦਾ ਨਾਮ ਵੀ ਦਿੰਦੇ ਔਰ ਉਸ ਮੌਕੇ ਦੇ ਉੱਤੇ ਸੁਖਮਣੀ ਸਾਹਿਬ ਦਾ ਪਾਠ ਜਾਂ ਕੀਰਤਨ ਜੋ ਵੀ ਪ੍ਰਬੰਧ ਹੋਏਗਾ ਔਰ ਅਸੀਂ TV 84 ਵੱਲੋਂ ਉਸ ਨੂੰ ਲਾਈਵ ਕਵਰ ਕਰਾਂਗੇ ਉੱਥੋਂ ਵੀ। ਔਰ ਫਿਰ ਗੁਰਦੁਆਰਾ ਸਾਹਿਬ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਿਹੜਾ ਉਸ ਦੇ ਵਿੱਚ ਦੁਪਹਿਰੇ 3 ਤੋਂ 5 ਵਜੇ ਤੱਕ ਉਹਨਾਂ ਦੀ ਅੰਤਮ ਅਰਦਾਸ ਹੋਏਗੀ ਔਰ ਇਹ ਬਹੁਤ ਵੱਡੀ ਗੈਦਰਿੰਗ ਹੋਏਗੀ ਕਿਉਂਕਿ ਸਾਡੇ ਵੀ ਜਿਵੇਂ ਅੱਜ ਹੀ
ਸਰ ਸਤਪਾਲ ਸਿੰਘ ਪੁਰੇਵਾਲ ਉਹਨਾਂ ਨੇ ਦੱਸਿਆ ਕਿ ਵੀ ਸੀਐਟਲ ਤੋਂ ਵੀ ਸਿੰਘਾਂ ਦਾ ਇੱਕ ਜਥਾ ਆ ਰਿਹਾ ਹੈ, ਵਾਸ਼ਿੰਗਟਨ ਡੀਸੀ ਤੋਂ ਭਾਈ ਨਰਿੰਦਰ ਸਿੰਘ, ਬਰਵਿੰਦਰ ਸਿੰਘ ਚੱਠਾ, ਬਾਕੀ ਸਾਰੇ ਵੀ ਆ ਰਹੇ ਨੇ। ਔਰ ਇਵੇਂ ਹੀ ਜਿਹਨੇ ਵੀ ਜਿੱਥੇ ਵੀ ਸੁਣਿਆ ਉਹ ਇਹ ਸਮਝਦਾ ਹੈ ਕਿ ਭਾਈ ਇਸ ਕੌਮੀ ਹੀਰੋ ਦੀ ਅੰਤਮ ਵਿਦਾਇਗੀ 'ਚ ਅੰਤਮ ਅਰਦਾਸ ਸ਼ਾਮਲ ਹੋਣਾ ਸਾਡਾ ਫਰਜ਼ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ, ਦੇਖੋ ਜਦੋਂ ਬੰਦਾ ਤੁਰ ਜਾਂਦਾ ਹੈ ਆਪਣੀ ਕੀਤੀ ਤਾਂ ਉਹ ਨਾਲ ਲੈ ਜਾਂਦਾ ਹੈ, ਬਿਲਕੁਲ ਪਿੱਛੋਂ ਇਹ ਜ਼ਰੂਰ ਹੁੰਦਾ ਹੈ। ਔਰ ਅਕਸਰ ਸੰਤ ਰਾਮ ਉਦਾਸੀ ਜਿਹੜਾ ਬਹੁਤ ਵੱਡਾ ਸ਼ਾਇਰ ਹੋਇਆ, ਬੇਸ਼ੱਕ ਉਹ ਦੌਰ ਨਕਸਲੀ ਦੌਰ ਸੀ, ਲੇਕਿਨ ਉਹਨਾਂ ਦੀਆਂ ਨਜ਼ਮਾਂ ਅੱਜ ਵੀ ਜਦੋਂ ਅਸੀਂ ਖਾਲਿਸਤਾਨੀ ਸੰਘਰਸ਼ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਤਾਂ ਉਨੀਆਂ ਹੀ ਰੈਲੇਵੈਂਟ ਨੇ, ਕਿਉਂਕਿ ਉਹ ਸਚਿਆਰਾ ਇਨਸਾਨ, ਉਹਦੇ ਅੰਦਰ ਰੈਵੋਲੂਸ਼ਨ, ਤਬਦੀਲੀ ਦੀ ਤਾਂਘ ਔਰ ਜਿਹੜੇ ਮਜ਼ਲੂਮਾਂ ਦੇ ਹੱਕਾਂ ਦੀ ਆਵਾਜ਼ ਸੀ। ਤੇ ਉਹਦੇ 'ਚ ਉਹਦੀ ਇੱਕ ਨਜ਼ਮ ਦੀ ਲਾਈਨ ਹੈ ਕਿ ਭਾਈ ਮੇਰੀ ਮੌਤ ਤੇ ਨਾ ਰੋਇਓ, ਮੇਰੇ ਸੁਪਨੇ ਨੂੰ ਸਾਕਾਰ ਕਰਿਓ, ਇਸ ਕਿਸਮ ਦੀ ਲਾਈਨ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਹਰਪ੍ਰੀਤ ਸਿੰਘ ਰਾਣਾ ਤਾਂ ਤੁਰ ਗਏ, ਬਿਲਕੁਲ ਜਿਸ ਕੌਜ਼ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦਿੱਤੀ। ਜਦੋਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਤੇ ਇਹ ਰੀਇਨਫੋਰਸ ਵੀ ਹੋਏਗਾ ਸਾਰਿਆਂ 'ਚ ਕਿ ਭਾਈ ਕੌਮੀ ਘਰ ਖਾਲਿਸਤਾਨ ਦੀ ਤਾਮੀਰ ਦੇ ਲਈ ਅਸੀਂ ਬਰਾਬਰ ਯਤਨ ਕਰਨੇ ਨੇ, ਆਪਣਾ ਯੋਗਦਾਨ ਪਾਉਣਾ। ਪਰ ਅਸੀਂ ਇਹ ਫਿਰ ਅਪੀਲ ਵੀ ਕਰਾਂਗੇ ਸਾਡੀਆਂ ਨੇਬਰਿੰਗ ਸਟੇਟਸ ਤੋਂ ਜਿਹੜੇ ਸਾਡੇ ਵੀਰ ਭੈਣਾਂ ਡਰਾਈਵ ਕਰਕੇ ਆ ਸਕਦੇ ਨੇ, ਆਲਰੇਡੀ ਬਹੁਤ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਹੋਏਗਾ, ਪਰ ਫਿਰ ਵੀ ਜੇ ਤੁਸੀਂ ਕੋਈ ਹੋਰ ਰੁਝੇਵਾਂ ਤੁਹਾਡਾ ਹੈ ਵੀ ਹੈ, ਇਸ ਨਾਲੋਂ ਅਹਿਮੀਅਤ ਵਾਲਾ ਹੋਰ ਕੋਈ ਮੌਕਾ ਨਹੀਂ ਹੋਏਗਾ। ਸੋ ਜ਼ਰੂਰ ਜਿਹੜਾ ਉਹਨਾਂ ਦੀ ਕ੍ਰਿਮੇਸ਼ਨ ਔਰ ਅੰਤਮ ਅਰਦਾਸ ਦੇ ਵਿੱਚ ਸ਼ਮੂਲੀਅਤ ਕਰੋ। ਕੱਲ ਸਾਡੇ ਲਗਭਗ 2 ਸੈਗਮੈਂਟ ਇਸ ਮੁੱਦੇ ਦੇ ਉੱਤੇ ਸੀ ਕਿ ਕਿਵੇਂ ਬਾਦਲਾਂ ਨੇ ਪਿਛਲੀ ਅੱਧੀ ਸਦੀ ਦੇ ਵਿੱਚ ਸਿੱਖ ਸੰਸਥਾਵਾਂ ਡਿਸਟਰੋਏ ਕੀਤੀਆਂ। ਉਹ ਅਕਾਲ ਤਖਤ ਦੇ ਜਥੇਦਾਰ ਨੂੰ ਲੈ ਕੇ ਹੋਏ, ਕਿਉਂਕਿ ਉਸ ਨੂੰ ਸ਼੍ਰੋਮਣੀ ਕਮੇਟੀ ਨੋਮੀਨੇਟ ਕਰਦੀ ਹੈ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਿਫਾਫੇ 'ਚੋਂ ਨਿਕਲਦਾ ਹੈ। ਅਖੀਰਲੇ ਪਲ ਤੱਕ ਵੀ ਪਤਾ ਨਹੀਂ ਹੁੰਦਾ ਵੀ ਕਿਹਨੂੰ ਪ੍ਰਧਾਨ ਬਣਾਉਣਾ। ਅਖੀਰ ਵੇਲੇ ਇਹ ਜਾ ਕੇ ਕਿਹਾ ਜਾਂਦਾ ਹੈ ਕਿ ਜੀ ਆ ਲਓ ਤੁਸੀਂ ਜਿਹੜਾ ਹੈ ਉਹ ਤੁਹਾਨੂੰ ਲਿਫਾਫਾ ਖੋਲੋਗੇ ਤਾਂ ਉਹਦੇ 'ਚ ਨਾਂ ਹੋਏਗਾ, ਬਾਕੀ ਜਿਹੜੇ ਸਾਰੇ ਨੇ ਉਹਦੇ 'ਤੇ ਮੋਹਰ ਲਾ ਦਿੰਦੇ ਨੇ। ਕਹਿਣ ਨੂੰ ਸ਼੍ਰੋਮਣੀ ਕਮੇਟੀ ਸਾਡੀ ਸੰਸਥਾ 1200-1300 ਕਰੋੜ ਸਾਲਾਨਾ ਬਜਟ ਦੀ, ਪਰ ਕਦੇ ਤੁਸੀਂ ਦੇਖੋ ਵੀ ਐਵੇਂ ਕਈ ਤਾਂ ਉਹਨੂੰ ਐਵੇਂ ਚਾਂਬਲ ਕੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਹਿਣਗੇ, ਪਰ ਤੁਸੀਂ ਕਦੇ ਦੇਖਿਆ ਹੋਏ ਕਿ ਉਸ ਮਿੰਨੀ ਪਾਰਲੀਮੈਂਟ 'ਚ ਜਿੱਥੇ 1200-1300 ਕਰੋੜ ਦਾ ਬਜਟ ਡਿਸਕਸ ਹੁੰਦਾ ਉੱਥੇ ਕਦੇ ਡਿਸਕਸ ਵੀ ਹੋਇਆ ਹੋਏ? ਅੱਧੇ ਮਿੰਟ ਦੇ ਵਿੱਚ ਉਹ ਪੇਸ਼ ਕਰਦੇ ਨੇ, ਅਗਲੇ 'ਚ ਜਕਾਰਾ ਛੱਡ ਕੇ ਪਾਸ ਹੁੰਦਾ, ਗੱਲ ਮੁੱਕ ਗਈ। ਔਰ ਇਹ ਠੀਕ ਹੈ ਕਿ ਟੌੜੇ ਦੇ ਜ਼ਮਾਨੇ ਤੋਂ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜਿਹੜਾ ਹੈ ਉਹ ਪੂਰਾ ਖੁਸ਼ ਰੱਖਿਆ ਹੋਇਆ। ਉਹਨਾਂ ਦੇ ਕੋਲ ਉਹਨਾਂ ਨੂੰ ਪੈਸਾ ਵੀ ਦਿੱਤਾ ਜਾਂਦਾ ਹੈ ਕਿ ਭਾਈ ਇਹ ਤੁਸੀਂ ਖਰਚ ਕਾਹਨੂੰ, ਜੇਬ 'ਚ ਹੀ ਹੁੰਦੇ ਨੇ ਬਹੁਤ ਸਾਰੇ। ਫਿਰ ਜਿਹੜਾ ਵੀ ਸ਼੍ਰੋਮਣੀ ਕਮੇਟੀ ਹਲਕਾ ਹੈ ਉਹਨਾਂ ਦੇ ਵਿੱਚ ਜਿਹੜੇ ਇਤਿਹਾਸਕ ਗੁਰਦੁਆਰੇ ਆਉਂਦੇ ਨੇ, ਜਾਂ ਦਫਾ 87 ਕਹਿੰਦੇ ਨੇ, ਇੱਕ ਦਫਾ 85, ਇੱਕ ਦਫਾ 87, ਉਹਦੇ ਗੁਰਦੁਆਰੇ ਉਹਨਾਂ ਦੇ ਮੈਨੇਜਰ ਉਹਨਾਂ ਦੀ ਮਰਜ਼ੀ ਨਾਲ ਲਾਏ ਜਾਂਦੇ ਨੇ, ਉੱਥੋਂ ਵੀ ਚੰਗੇ ਵੱਡੇ ਪੈਮਾਨੇ ਤੇ ਘਪਲਾ ਹੁੰਦਾ। ਸੋ ਇਹ ਸ਼੍ਰੋਮਣੀ ਕਮੇਟੀ ਮੈਂਬਰ ਵੀ, ਔਰ ਜਦੋਂ ਤੁਸੀਂ ਹੁਣ ਵੀ ਜਦੋਂ ਨਵਾਂ ਉਹਨਾਂ ਨੇ ਟੀਮ ਚੁਣੀ ਹੈ ਤੇ 20 ਕਿ 25 ਮਰ ਚੁੱਕੇ ਨੇ, ਔਰ ਜਿਹੜੇ ਜਿਉਂਦੇ ਵੀ ਨੇ ਉਹਨਾਂ ਦੀ ਕੋਈ ਉੱਥੇ ਹੋਂਦ ਨਹੀਂ ਹੁੰਦੀ, ਜਾਂ ਕੋਈ ਡਿਬੇਟ ਡਿਸਕਸ਼ਨ ਜਾਂ ਜਿਹੜੇ ਚੈਲੰਜਸ ਨੇ ਉਹ ਫੇਸ ਨਹੀਂ ਹੁੰਦੇ। ਸੋ ਇਹ ਮਹਿਜ਼ ਸਾਰੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਿਸਟਮ ਹੈ ਉਹਨੂੰ ਬਾਦਲਾਂ ਦੀ ਰਖੇਲ ਵਾਂਗ ਜਿਹੜਾ ਹੈ ਉਹ ਉਹਨਾਂ ਨੇ ਕਰ ਦਿੱਤਾ ਹੋਇਆ, ਕਿਉਂਕਿ ਉਹਦੇ ਲਿਫਾਫੇ 'ਚੋਂ ਹੀ ਉਹ ਨਿਕਲਣਾ ਤੇ ਅੱਗੋਂ ਜਥੇਦਾਰ ਕਿਹਨੂੰ ਲਾਣਾ ਇਹ ਵੀ ਬਾਦਲ ਟੱਬਰ ਡਿਸਾਈਡ ਕਰਦਾ ਹੈ। ਪਹਿਲਾਂ ਕਿੰਨਾ ਨੁਕਸਾਨ ਕੀਤਾ ਹੈ। ਹਾਲਾਂਕਿ ਮੈਂ ਸਮਝਦਾ ਵੀ ਇਹ ਕਿਸੇ ਬਾਰੇ ਲਾਈਨ ਕਹੀ ਜਾਂਦੀ ਹੈ ਕਿ ਉਹਨੂੰ ਸ਼ਿਕਾਇਤ ਕੀਤੀ ਕਿਸੇ ਨੇ ਜਾ ਕੇ, ਜੀ ਫਲਾਂ ਜਿਹੜਾ ਚੀਫ ਮਿਨਿਸਟਰ ਇਵੇਂ ਕਰ ਰਿਹਾ। ਉਹ ਕਹਿੰਦਾ ਇਹ ਜੋ ਵੀ ਹੈ ਨਾ, ਜਦੋਂ ਇਸ ਤੋਂ ਬਾਅਦ ਆਏਗਾ ਉਹਦੇ ਤੋਂ ਵੀ ਮਾੜਾ ਹੋਏਗਾ, ਕਿ ਵੀ ਹੁਣ ਇਸ ਤੋਂ ਬਾਅਦ ਮਾੜੇ ਹੀ ਤੁਰੇ ਹੋਣਗੇ। ਸੋ ਅਸੀਂ ਇਹ ਦੇਖਦੇ ਹਾਂ ਕਿ ਵੀ ਜਦੋਂ ਕੋਈ ਵੀ ਜਿਸ ਨੂੰ ਇਹ ਜਥੇਦਾਰ ਲਾਉਂਦੇ ਨੇ ਉਹ ਆਪਣਾ ਕੰਮਕਾਰ ਸ਼ੁਰੂ ਕਰਦਾ, ਇੱਕ ਵਾਰ ਹੁੰਦਾ ਹੈ ਕਿ ਜੀ ਇਹ ਇੱਕ ਹੋਰ ਚਮਚਾ ਲਾ ਦਿੱਤਾ, ਪਰ ਫਿਰ ਹੁੰਦਾ ਜੀ ਜਿਹੜਾ ਪੁਰਾਣਾ ਸੀ ਉਹਦੇ ਨਾਲੋਂ ਤਾਂ ਸ਼ਾਇਦ ਚੰਗਾ ਹੀ ਨਿਕਲੇ। ਪਰ ਉਹ ਇਸ ਕਿਸਮ ਦੀਆਂ ਕਰਤੂਤਾਂ ਕਰਦਾ ਹੈ ਬਾਦਲਾਂ ਦੇ ਹੱਕ 'ਚ ਕਿ ਫਿਰ ਇਹ ਕਹਿਣ ਤੇ ਮਜਬੂਰ ਹੋਣਾ ਪੈਂਦਾ ਕਿ ਇਹਦੇ ਕੋਲੋਂ ਤਾਂ ਪਹਿਲਾਂ ਹੀ ਚੰਗਾ ਸੀ, ਉਹਨੇ ਘੱਟੋ ਘੱਟ ਇਹ ਤੇ ਨਹੀਂ। ਸੋ ਇਹ ਵੱਧ ਤੋਂ ਵੱਧਤਰ ਜੇ ਲਫ਼ਜ਼ ਕਹਿਣਾ ਹੋਏ ਤੇ ਉਸ ਪਾਸੇ ਵਾਲੀ ਗੱਲ ਜਾ ਰਹੀ ਹੈ।
ਹੁਣ ਤੁਸੀਂ ਇਹਨਾਂ ਦਾ ਕਿਰਦਾਰ ਦੇਖੋ, ਕਿਉਂਕਿ ਇਹ ਇਸ ਵੇਲੇ ਵੀ ਜਿਹੜੀ ਮੇਨ ਮੀਡੀਆ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੇ ਮੀਡੀਆ 'ਚ ਵੀ, ਔਰ ਈਵਨ ਇਹ ਖਬਰ ਨੈਸ਼ਨਲ ਮੀਡੀਆ 'ਚ ਵੀ ਡਿਸਕਸ ਹੋਈ, ਕਿਉਂਕਿ ਮਨਜਿੰਦਰ ਸਰਸਾ ਆਲਮੋਸਟ ਹਰ ਰੋਜ਼ ਹੀ ਪਿਛਲੇ ਕਈ ਸਾਲਾਂ ਤੋਂ ਦਿੱਲੀ ਦੇ ਅੱਡ-ਅੱਡ ਟੀਵੀ ਚੈਨਲਸ ਤੇ ਬੈਠਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਤੇ ਇੰਟਰਵਿਊ ਦਿੰਦਾ ਸੀ। ਪਾਕਿਸਤਾਨ ਨੂੰ ਗਾਲਾਂ ਕਢਾਉਣ ਲਈ ਵੀ ਉਹਨੂੰ ਰੱਖਿਆ ਹੋਇਆ ਸੀ, ਔਰ ਬਾਕੀ ਨਫ਼ਰਤ ਫੈਲਾਉਣ ਲਈ ਵੀ। ਲੇਕਿਨ ਕੋਵਿਡ ਦੇ ਚੱਲਦੇ ਆ, ਕਿਉਂਕਿ ਸਿੱਖ ਕੌਮ ਦੀ ਦਰਿਆਦਿਲੀ ਨੇ, ਔਰ ਮੈਨੇਜਮੈਂਟ ਪਾਰਟ ਤਾਂ ਦਿੱਲੀ ਕਮੇਟੀ ਕੋਲ ਸੀ, ਉੱਥੇ ਲੰਗਰ ਦੇ ਪ੍ਰਬੰਧ ਵੀ ਸਾਰੇ ਪਾਸੇ ਹੋਏ, ਲੋੜਵੰਦਾਂ ਨੂੰ, ਜਿਹੜੇ ਕਰੋੜਾਂ ਲੋਕ ਖਾਸ ਤੌਰ ਤੇ ਜਿਹੜੇ ਸਡਨਲੀ ਲਾਕਡਾਊਨ ਤੋਂ ਬਾਅਦ ਫਸੇ ਹੋਏ ਸੀ, ਉਹਨਾਂ ਤੱਕ ਪਹੁੰਚਾਉਣਾ, ਔਰ ਨਾਲ ਦੀ ਨਾਲ ਆਕਸੀਜਨ ਦਾ। ਔਰ ਇਸ ਸਾਰੇ ਦੇ ਚੱਲਦੇ ਆ ਮਿਲੀਅਨਸ ਆਫ ਡਾਲਰਸ ਬਾਹਰੋਂ ਵੀ ਗਏ, ਤੇ ਜਾਣੇ ਦਾ ਫਿਰ ਸਾਧਨ ਰਾਹੀਂ ਦਿੱਲੀ ਕਮੇਟੀ ਰਾਹੀਂ ਸੀ, ਔਰ ਇਹ ਹੋਰ ਵੀ ਵੱਡਾ ਖੜਪੈਂਚ ਬਣ ਗਿਆ ਮਨਜਿੰਦਰ ਸਰਸਾ, ਔਰ ਆਪਣੀ ਬੱਲੇ ਬੱਲੇ ਕਰਵਾਉਂਦਾ ਰਿਹਾ, ਔਰ ਟੀਵੀ ਤੇ ਇਧਰ ਉਧਰ। ਸੋ ਉਸ ਨੂੰ ਮੀਡੀਆ ਦੇ ਹਵਾਲੇ ਨਾਲ ਕੋਈ ਇਹ ਨਹੀਂ ਹੈ ਕਿ ਉਹ ਅਨਨੋਨ ਚਿਹਰਾ ਹੈ। ਹੁਣ ਕਿਉਂਕਿ ਬਜਟ ਵਾਈਜ਼ ਸਭ ਤੋਂ ਵੱਡੀ ਜਿਹੜੀ ਸਾਡੀ ਕਮੇਟੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, 1300 ਕਰੋੜ ਦਾ ਉਹਦਾ ਬਜਟ ਹੋਏਗਾ। ਮੈਨੂੰ ਸ਼ਾਇਦ ਕੋਵਿਡ ਦੇ ਚੱਲਦਿਆਂ ਥੋੜਾ ਘਟਿਆ ਹੋਏ, ਲੇਕਿਨ ਇਹ ਐਵਰੇਜ 2 ਸਾਲ ਪਹਿਲਾਂ 1100 ਕਰੋੜ ਸੀ। ਔਰ ਉਸ ਤੋਂ ਬਾਅਦ ਹਾਲਾਂਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਬਾਅਦ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਹੈ, ਤਖਤ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਹੈ, ਪਰ ਜਿਹੜਾ ਸੈਕੰਡ ਮੋਸਟ ਬਜਟ ਵਾਲੀ ਕਮੇਟੀ ਹੈ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਔਰ ਕੱਲਾ ਇਹ ਨਹੀਂ, ਕਿਉਂਕਿ ਦਿੱਲੀ ਰਾਜਧਾਨੀ ਹੈ, ਉੱਥੇ ਮੇਨ ਹਿਸਟੋਰੀਕਲ ਗੁਰਦੁਆਰੇ ਜਿਹੜੇ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਉਹਨਾਂ ਸਾਰਿਆਂ ਦੀ ਲੋਕੇਸ਼ਨ ਵੀ ਇਸ ਕਿਸਮ ਦੀ ਹੈ ਕਿ ਜੇ ਉੱਥੇ ਕੋਈ ਵੀ ਜੰਤਰ ਮੰਤਰ ਰੋਡ ਤੇ ਕੋਈ ਪ੍ਰੋਟੈਸਟ ਹੋਣਾ ਹੈ, ਪਾਰਲੀਮੈਂਟ ਦੇ ਬਾਹਰ ਕੁਝ ਹੋਣਾ ਹੈ, ਤੇ ਰਕਾਬਗੰਜ ਦੀ ਬਿਲਕੁਲ ਵਿਸਿਨਿਟੀ ਹੈ। ਸੋ ਇਹ ਜਿਹੜੀ ਈਵਨ ਐਨਡੀਟੀਵੀ ਨੇ ਇੱਕ ਵਾਰੀ ਡੀਟੇਲ ਰਿਪੋਰਟ 'ਚ ਕਿਹਾ ਸੀ ਕਿ ਜਿੰਨੇ ਵੀ ਪ੍ਰੋਟੈਸਟ ਉੱਥੇ ਹੁੰਦੇ ਨੇ ਜੰਤਰ ਮੰਤਰ ਤੇ, ਭਾਰਤ ਭਰ ਚੋਂ ਕੋਈ ਕਰਦਾ ਹੈ, ਉਹਨਾਂ ਦਾ ਜਿਹੜਾ ਲੰਗਰ ਹੈ ਉੱਥੋਂ ਹੀ ਆਉਂਦਾ ਹੈ, ਬੰਗਲਾ ਸਾਹਿਬ ਤੋਂ, ਰਕਾਬਗੰਜ ਤੋਂ, ਔਰ ਦੂਸਰੇ ਸਾਰੇ ਥਾਵਾਂ ਤੋਂ। ਹੁਣ ਇਸ ਵਜ੍ਹਾ ਕਰਕੇ ਵੀ, ਔਰ ਵੈਸੇ ਵੀ ਦਿੱਲੀ 'ਚ ਸਿੱਖਾਂ ਦੀ ਵਿਜ਼ਿਬਿਲਟੀ ਹੈ, ਕਿਉਂਕਿ ਆਰਥਿਕ ਤੌਰ ਦੇ ਉੱਤੇ ਵੀ ਸੌਖੇ ਨੇ, ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਵੀ ਏਜੰਸੀਆਂ ਦਾ ਹਮੇਸ਼ਾ ਜ਼ੋਰ ਰਹਿੰਦਾ ਕਿ ਕੰਟਰੋਲ ਰਹੇ, ਔਰ ਉਹਨਾਂ ਨੇ ਚੰਗੀ ਤਰ੍ਹਾਂ ਕੰਟਰੋਲ ਵੀ ਕੀਤਾ। ਮਨਜਿੰਦਰ ਸਰਸਾ ਹੁਣ ਬੇਸ਼ੱਕ ਸੁਰਖੀਆਂ 'ਚ ਇਸ ਲਈ ਹੈ ਕਿ ਜੀ ਉਹਨੇ ਦਿੱਲੀ ਕਮੇਟੀ ਤੋਂ ਰਿਜ਼ਾਈਨ ਕੀਤਾ ਔਰ ਉਹਨੇ ਬੀਜੇਪੀ ਜੁਆਇਨ ਕੀਤੀ। ਹਾਲਾਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ 2017 ਦੇ ਵਿੱਚ ਰਜੌਰੀ ਗਾਰਡਨ ਦੀ ਸੀਟ ਤੋਂ, ਜਿਹੜੀ ਸੀਟ ਤੇ ਪਹਿਲਾਂ ਜਰਨੈਲ ਸਿੰਘ ਪੱਤਰਕਾਰ ਜਿਹੜੇ ਕੋਵਿਡ ਦੀ ਭੇਟ ਚੜ ਗਏ, ਉਹ ਐਮਐਲਏ ਬਣੇ ਸੀ, ਔਰ ਕੇਜਰੀਵਾਲ ਜਿਹਨੂੰ ਇਹ ਲੱਗਦਾ ਸੀ ਕਿ ਵੀ ਇਹ ਜਰਨੈਲ ਸਿੰਘ ਸੱਚਾ ਸੁੱਚਾ ਆਦਮੀ, ਇਹ ਜਿਹੜਾ ਇਸ ਨੂੰ ਕਿਵੇਂ ਖੂੰਜੇ ਲਾਣਾ, ਔਰ ਉਹਨੇ ਜਰਨੈਲ ਸਿੰਘ ਹੋਰਾਂ ਨੂੰ ਕਿਹਾ ਜੀ ਤੁਸੀਂ ਜਾ ਕੇ ਇੱਥੋਂ ਰਿਜ਼ਾਈਨ ਕਰਕੇ ਪੰਜਾਬ 'ਚ ਆਪਣੀ ਵੋਟ ਬਣਾਓ ਔਰ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਖਲੋਵੋ। ਹੁਣ ਜ਼ਾਹਰ ਹੈ ਉਹਨੇ ਪੰਜਾਬ 'ਚ ਜਰਨੈਲ ਸਿੰਘ ਨੇ ਵੋਟ ਵੀ ਬਣਾਈ, ਔਰ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਲੰਬੀ ਤੋਂ ਵੀ ਜਿੱਤ ਸਕਦਾ ਸੀ, ਪਰ ਜਿਵੇਂ ਅਮਰਿੰਦਰ ਔਰ ਬਾਦਲਾਂ ਦਾ ਆਪਸ ਦੇ ਵਿੱਚ ਅਲਾਇੰਸ ਸਭ ਰਲੇ ਹੋਏ ਨੇ, ਸਭ ਭਾਈ ਭਾਈ ਨੇ, ਸਭ ਚੋਰ ਨੇ, ਔਰ ਅਮਰਿੰਦਰ ਨੇ ਵੀ ਆਪਣੇ ਪੇਪਰ ਲੰਬੀ ਤੋਂ ਫਾਈਲ ਕਰਤੇ। ਮਤਲਬ ਇਹ ਸੀ ਕਿ ਕਾਂਗਰਸ ਦੀਆਂ ਵੋਟਾਂ ਜਿਹੜੀਆਂ ਨੇ ਉਹ ਜਿਹੜੀਆਂ ਬਾਦਲ ਦੇ ਅਗੇਂਸਟ ਜਾਣੀਆਂ ਸੀ, ਜਰਨੈਲ ਸਿੰਘ ਨੂੰ ਜਾਣੀਆਂ ਸੀ। ਸੋ ਕੁੱਲ ਮਿਲਾ ਕੇ ਜਰਨੈਲ ਸਿੰਘ ਹਾਰਿਆ, ਦਿੱਲੀ ਦੇ ਐਮਐਲਏਸ਼ਿਪ ਤੋਂ ਵੀ ਗਿਆ, ਔਰ ਬਾਅਦ ਦੇ ਵਿੱਚ ਕੇਜਰੀਵਾਲ ਨੇ ਜਿਵੇਂ ਉਹਨੂੰ ਰੋਲਿਆ ਕਿ ਅਖੀਰ ਵੇਲੇ ਜਿੱਥੇ ਆਕਸੀਜਨ ਉਹ ਕਰਦਾ ਰਿਹਾ, ਲੇਕਿਨ ਨਾ ਜਿਹੜੀ ਹੈ ਦਿੱਲੀ ਮੈਨੇਜਮੈਂਟ, ਗੁਰਦੁਆਰਾ ਮੈਨੇਜਮੈਂਟ, ਈਵਨ ਸਰਸੇ ਤੱਕ ਵੀ ਪਹੁੰਚ ਕੀਤੀ ਗਈ, ਜੀਕੇ ਤੱਕ ਵੀ ਹੋਈ, ਔਰ ਕੇਜਰੀਵਾਲ ਤੱਕ ਵੀ, ਔਰ ਜਰਨੈਲ ਸਿੰਘ ਦੀ ਮੌਤ ਹੋ ਗਈ ਕਿਉਂਕਿ ਉਹਨੂੰ ਜਿਹੜੀ ਆ ਆਕਸੀਜਨ ਔਰ ਜੋ ਕੰਪਲਿਕੇਸ਼ਨਸ ਹੋ ਰਹੀਆਂ ਸੀ ਉਹਨਾਂ ਦੇ ਲਈ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲੀ। ਹੁਣ ਉਹ ਜਿਹੜੀ ਸੀਟ ਰਜੌਰੀ ਗਾਰਡਨ ਦੀ ਖਾਲੀ ਹੋਈ ਜਰਨੈਲ ਸਿੰਘ ਹੋਰਾਂ ਦੀ, ਜਦੋਂ ਉਹਨਾਂ ਨੇ ਰਿਜ਼ਾਈਨ ਕਰਕੇ ਲੰਬੀ ਤੋਂ ਉਹਨਾਂ ਨੇ ਚੋਣ ਲੜੀ, ਉਹਦੇ ਤੋਂ ਬੀਜੇਪੀ ਦੀ ਟਿਕਟ ਤੇ ਮਨਜਿੰਦਰ ਸਰਸਾ ਆਇਆ। ਹੁਣ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਕਿ ਵੀ ਜਦੋਂ ਇਹ ਗੱਲ ਕਹੀ ਜਾਂਦੀ ਹੈ, ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਕਿ ਜਦੋਂ ਕੋਈ, ਔਰ ਜਿਹੜੇ ਸਿਆਣੇ ਮਾਪਿਓ ਜਾਂ ਉਹਨਾਂ ਦੇ ਅੱਗੋਂ ਸੀਨੀਅਰ ਤਾਏ ਚਾਚੇ ਹੁੰਦੇ ਸੀ, ਜਦੋਂ ਪੁੱਤਰ ਜਾਂ ਧੀ ਉਹ ਕਿਹਦੀ ਸੰਗਤ 'ਚ ਹੈ, ਕਿਹਦੇ ਨਾਲ ਬਹਿੰਦਾ ਉੱਠਦਾ, ਉਹਦੇ ਤੋਂ ਉਹਨਾਂ ਦੇ ਕੰਨ ਖੜੇ ਹੋ ਜਾਂਦੇ ਸੀ ਕਿ ਵੀ ਇਹ ਉਹਨਾਂ ਦੇ ਨਾਲ ਬਹਿੰਦਾ ਉਹ ਤਾਂ ਮਾੜੇ ਲੋਕ ਨੇ, ਇਹ ਤਾਂ ਇਹਨੂੰ ਵੀ ਲਾ ਦੇਣਗੇ, ਇਹਨੂੰ ਅਮਰ ਲਾ ਦੇਣਗੇ, ਚਾਟੇ ਲਾ ਦੇਣਗੇ।
ਇਸੇ ਲਈ ਜਦੋਂ ਇਹ ਸਾਡਾ ਇੱਕ ਡਿਸਪਲਿਨ ਰਿਹਾ ਕਿ ਭਾਈ ਅੰਮ੍ਰਿਤਧਾਰੀ ਦੇ ਹੱਥ ਦਾ ਖਾਏ ਜਾਂ ਜਥਿਆਂ ਦੇ ਵਿੱਚ ਵਿਚਰਦੇ ਆ ਤੁਸੀਂ ਦੂਸਰੇ ਮਤਲਬ ਹੀ ਇਹ ਹੁੰਦਾ ਹੈ ਕਿ ਵਾਂਸ ਤੁਸੀਂ ਆਪਣੇ ਡਿਸਪਲਿਨ ਚੋਂ ਨਿਕਲ ਕੇ ਬੇਦੀਨਾਂ ਵੱਲ ਜਾਂਦੇ ਹੋ ਜਿਨ੍ਹਾਂ ਦਾ ਆਪਣਾ ਕੋਈ ਦੀਨ ਇਮਾਨ ਨਹੀਂ ਹੈ ਤੇ ਉਹ ਤੁਹਾਡੇ ਤੇ ਅਸਰ ਕਰਦੇ ਨੇ। ਨੋ ਮੈਟਰ ਤੁਹਾਡਾ ਕਿੰਨਾ ਫਰਮ ਰਿਜ਼ੋਲਵ ਹੋਏ, ਜਦੋਂ ਹੀ ਤੁਸੀਂ ਮਾੜੀ ਸੋਭਤ ਦੇ ਵਿੱਚ ਜਾਂਦੇ ਹੋ। ਹੁਣ ਇਹਨਾਂ ਬਾਦਲਾਂ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਦਿੱਲੀ ਦੇ ਵਿੱਚ ਸਮਝੌਤਾ ਕਰਦੇ ਰਹੇ ਦਿੱਲੀ ਅਸੈਂਬਲੀ ਚੋਣਾਂ ਦੇ ਲਈ, ਤੁਸੀਂ ਕਈ ਵਾਰੀ 4 ਸੀਟਾਂ ਮੰਗੀਆਂ ਤੇ ਤੁਹਾਨੂੰ ਉਹਨਾਂ ਨੇ 2 ਵੀ ਨਹੀਂ ਚੱਜ ਨਾਲ ਫੜਾਈਆਂ ਤੇ ਤੁਸੀਂ ਆਪਣੇ ਬੰਦਿਆਂ ਨੂੰ ਬੀਜੇਪੀ ਦੇ ਚੋਣ ਨਿਸ਼ਾਨ ਦੇ ਉੱਤੇ ਚੋਣਾਂ ਲੜਾਉਂਦੇ ਰਹੇ। ਮਨਜਿੰਦਰ ਸਿਰਸਾ ਵੀ ਜਿਹੜਾ ਇਹ ਐਮਐਲਏ ਬਣਿਆ ਹੈ 2017 ਦੇ ਵਿੱਚ, ਉਹ ਬੀਜੇਪੀ ਦੇ ਚੋਣ ਨਿਸ਼ਾਨ ਤੇ ਬਣੇ। ਸੋ ਉਹ ਤਾਂ ਆਲਰੇਡੀ ਬੀਜੇਪੀ 'ਚ ਸੀ। ਫਿਰ ਜੇ ਇਸ ਕਿਸਮ ਦਾ ਘਟੀਆ ਬੰਦਾ ਜਿਹਨੂੰ ਤੁਸੀਂ ਰੱਖਿਆ ਇਸ ਕਿਸਮ ਦਾ ਮਾਫੀਆ ਦੇ ਤੌਰ ਤੇ ਪੈਸੇ ਦਿੱਲੀ ਕਮੇਟੀ ਦੇ ਖਾਣ ਲਈ ਔਰ ਆਪਣੇ ਵਿਰੋਧੀਆਂ ਨੂੰ ਗਾਲਾਂ ਕਢਵਾਉਣ ਦੇ ਲਈ, ਗੁੰਡੇ ਇਕੱਠੇ ਕਰਕੇ ਜਿੱਥੇ ਮਰਜ਼ੀ ਹਮਲਾ ਕਰਵਾਉਣ ਲਈ, ਤੇ ਉਸੇ ਨੂੰ ਹੀ ਤੁਸੀਂ ਦਿੱਲੀ ਦੀ ਸੰਗਤ ਨੂੰ ਪਤਾ ਹੈ ਕਿ ਮਨਜਿੰਦਰ ਸਿਰਸੇ ਦਾ ਕੀ ਕਿਰਦਾਰ ਹੈ। ਉਹ 2021 ਦੇ ਵਿੱਚ ਹੀ ਹੋਈਆਂ, ਅਜੇ ਕੁਝ ਮਹੀਨੇ ਪਹਿਲਾਂ ਹੋਈਆਂ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਮਨਜਿੰਦਰ ਸਿਰਸਾ ਨੂੰ ਸੰਗਤ ਹਰਾ ਦਿੰਦੀ ਹੈ ਉਹਦੇ ਹਲਕੇ ਚੋਂ। ਸ਼੍ਰੋਮਣੀ ਦਿੱਲੀ ਕਮੇਟੀ ਮੈਂਬਰ ਵੀ ਨਹੀਂ ਉਹ ਬਣ ਸਕਦਾ। ਔਰ ਇਹਨਾਂ ਦਾ ਤੁਸੀਂ ਹਾਲ ਦੇਖੋ ਕਿ ਕਿਸ ਹੱਦ ਤੱਕ ਇਹਨਾਂ ਦਾ ਇਹ ਮਾਫੀਆ ਮੈਨ ਹੋਏਗਾ। ਔਰ ਹੁਣ ਵੀ ਜਦੋਂ ਤੁਸੀਂ ਕਿਹਾ ਕਿ ਵੀ ਸੁਖਬੀਰ ਬਾਦਲ ਨੇ ਵੀ ਗੁੰਗਲੂਆਂ ਤੋਂ ਮਿੱਟੀ ਕਿਸੇ ਨੇ ਵੀ ਸੁਖਬੀਰ ਬਾਦਲ ਨੇ ਜਾਂ ਕਿਸੇ ਨੇ ਤੁਸੀਂ, ਔਰ ਮੈਨੂੰ ਤਾਂ ਕਈ ਵਾਰੀ ਇਹ ਵੀ ਲੱਗਦਾ ਹੈ ਵੀ ਇਹ ਵੀ ਹੋ ਸਕਦਾ ਇਹਨਾਂ ਨੇ ਆਪ ਹੀ ਭੇਜਿਆ ਹੋਏ ਕਿ ਭਾਈ ਇਹਨਾਂ ਦੇ ਖਿਲਾਫ ਹੀ ਕੋਈ ਨਾ ਕੋਈ ਕੇਸ ਖੁੱਲਣ ਵਾਲੇ ਨੇ ਤੇ ਔਰ ਕੱਲ ਨੂੰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ। ਅੱਜ ਹੀ ਮੈਂ ਆਪਣੀ ਟੀਮ ਨੂੰ ਕਹਿ ਰਿਹਾ ਸੀ, ਮੈਂ ਕਿਹਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਬਾਦਲ ਅਕਾਲੀ ਦਲ ਆਪਣਾ ਸਾਰਾ ਅਕਾਲੀ ਦਲ ਡਿਸੋਲਵ ਕਰਕੇ ਬੀਜੇਪੀ 'ਚ ਚਲੇ ਜਾਣ ਔਰ ਉਹਨਾਂ ਨੂੰ ਕਹਿਣ ਜੀ ਠੀਕ ਹੈ ਅਸੀਂ ਤੁਹਾਡੇ ਬਿਹਾਫ ਤੇ ਰਨ, ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਏਗਾ ਵੀ ਤੁਸੀਂ ਬੀਜੇਪੀ ਦਾ ਲੇਬਲ, ਕਿਉਂਕਿ ਜਿਸ ਕਿਸਮ ਦੇ ਇਹਨਾਂ ਦੇ ਰਿਐਕਸ਼ਨ ਆਏ ਨੇ। ਹੁਣ ਇਸ ਸਭ ਦੇ ਚੱਲਦੇ ਆ ਸੁਖਬੀਰ ਬਾਦਲ ਇਹਨੂੰ ਹੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਕੋਟੇ, ਹੁਣ ਦਿੱਲੀ ਕਮੇਟੀ, ਪਟਨਾ ਸਾਹਿਬ ਮੈਨੇਜਮੈਂਟ ਔਰ ਹਜ਼ੂਰ ਸਾਹਿਬ ਮੈਨੇਜਮੈਂਟ, ਇਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਹੈ ਕਿ ਸ਼੍ਰੋਮਣੀ ਕਮੇਟੀ 2 ਜਾਂ 3 ਮੈਂਬਰ ਨੋਮੀਨੇਟ ਕਰ ਸਕਦੀ ਹੈ। ਹੁਣ ਦਿੱਲੀ ਦੀਆਂ ਸੰਗਤਾਂ ਵੱਲੋਂ ਰਿਜੈਕਟ ਕੀਤੇ ਹੋਏ ਇਸ ਬੰਦੇ ਨੂੰ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਦੇ ਕੋਟੇ ਚੋਂ ਫਿਰ ਨੋਮੀਨੇਟ ਕਰ ਦਿੰਦਾ ਹੈ ਦਿੱਲੀ ਕਮੇਟੀ ਲਈ ਔਰ ਫਿਰ ਪ੍ਰਧਾਨ ਉਹਨੂੰ ਬਣਾ ਦਿੱਤਾ ਜਾਂਦਾ ਹੈ। ਲੇਕਿਨ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਦਿੱਲੀ ਦੇ ਕਨਸਟੀਟਿਊਸ਼ਨ 'ਚ ਲਿਖਿਆ ਹੈ ਕਿ ਵੀ ਮੈਂਬਰ ਉਹ ਬਣ ਸਕਦਾ ਜਿਹਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਆਉਂਦੀ ਹੋਏ, ਤੇ ਇਹ 12ਵੀਂ ਫੇਲ ਬੰਦਾ, ਇਹਨੂੰ ਅੰਗਰੇਜ਼ੀ ਤੱਕ ਹੀ ਆਣੀ ਸੀ, ਪੰਜਾਬੀ ਵੀ ਨਹੀਂ ਆਉਂਦੀ ਹੈ। ਔਰ ਉਹੀ ਇਹਨੇ ਜਦੋਂ ਇਹਦੇ ਸਾਹਮਣੇ ਕਾਗਜ਼ ਰੱਖਿਆ ਗਿਆ ਤੇ ਇਹ ਫਿਰ ਉਹ ਬਿਟਰ ਤੱਕਦਾ ਹੀ ਰਿਹਾ, ਉਹਦੇ ਤੋਂ ਪੜ੍ਹਨਾ ਕੀ ਸੀ, ਉਹ ਕਾਲਾ ਅੱਖਰ ਭੈਂਸ ਬਰਾਬਰ ਵਾਲੀ ਗੱਲ ਸੀ। ਔਰ ਜ਼ਾਹਰ ਹੈ ਕਿ ਵੀ ਇਹਦੀ ਮੈਂਬਰਸ਼ਿਪ ਕੈਂਸਲ ਕਰਤੀ, ਜਿਹਨੂੰ ਇਹ ਫਿਰ ਇਹਨੇ ਚੈਲੰਜ ਕਰਨ ਜਿਹੜਾ ਉਹ ਕੋਰਟ ਦੇ ਵਿੱਚ ਕਿਹਾ, ਉਹ ਬਣਨਾ ਤਾਂ ਕੁਝ ਨਹੀਂ ਸੀ। ਹੁਣ ਜਦੋਂ ਬਿਲਕੁਲ ਹੀ ਐਕਸਪੋਜ਼ ਹੋ ਗਿਆ ਔਰ ਐਸੇ ਕੀ ਕੇਸ ਨੇ, ਹੁਣ ਜਿਹੜਾ ਡਿਫੈਂਸ ਸੁਖਬੀਰ ਬਾਦਲ ਨੇ ਦਿੱਤਾ ਹੈ ਇਹਦੇ ਜਾਣ ਦਾ। ਔਰ ਅਫਸੋਸ ਦੀ ਗੱਲ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਧਾਰਮਿਕ ਮੁੱਦੇ ਦੇ ਉੱਤੇ ਤਾਂ ਉਹਨੇ ਜ਼ੁਬਾਨ ਬੰਦ ਕੀਤੀ ਹੁੰਦੀ ਹੈ, ਜਿਹੜਾ ਉਹਦਾ ਪ੍ਰਵਿਊ ਹੈ ਕਿ ਵੀ ਜੇ ਸੁਖਬੀਰ ਬਾਦਲ ਆਪਣੇ ਪੰਜਾਬ ਚੋਂ ਨਿਕਲ ਕੇ ਰਾਜਸਥਾਨ ਔਰ ਗੁਜਰਾਤ ਤੱਕ ਦੇ ਮੰਦਰਾਂ 'ਚ ਪੂਜਾ ਲਈ ਜਾਂਦਾ, ਆਪਣੇ ਨਾਲ ਹੋਰ ਸਿੱਖੀ ਸਰੂਪ ਵਾਲੇ ਲੈ ਜਾਂਦਾ ਹੈ, ਤੇ ਅਕਾਲ ਤਖਤ ਦੇ ਇਸ ਐਕਟਿੰਗ ਕਰ ਰਹੇ ਜਥੇਦਾਰ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਈ ਇਹ ਵਾਇਓਲੇਸ਼ਨ ਹੈ ਸਿੱਖੀ ਕੋਡ ਦੀ। ਕੋਈ ਵੀ ਸਿੱਖ, ਅੰਮ੍ਰਿਤਧਾਰੀ ਸਿੱਖ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ। ਪੂਜਾ ਕਰਾਣੀ ਜਾਂ ਮੰਦਰਾਂ 'ਚ ਨੱਕ ਰਗੜਨੇ ਤਾਂ ਦੂਰ ਦੀ ਗੱਲ, ਉਦੋਂ ਇਹਦੀ ਜ਼ੁਬਾਨ ਬੰਦ ਹੋ ਜਾਂਦੀ ਹੈ। ਹੁਣ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਵਿੱਚ, ਦਿੱਲੀ ਦੇ ਵਿੱਚ ਬੈਠਾ ਹੈ, ਦਿੱਲੀ ਦੇ ਜਿਹੜੇ ਪਤਵੰਤੇ ਨੇ, ਈਵਨ ਉੱਤਰਾਖੰਡ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੋਰਚਾ ਲਾਇਆ ਹੋਇਆ ਹੈ ਕਿ ਭਾਈ ਉਹਨੂੰ ਗੁਰਦੁਆਰਾ ਸਾਹਿਬ ਨੂੰ ਰੀਸਟੋਰ, ਉਹਦੇ ਤੇ ਕੋਈ ਆਵਾਜ਼ ਨਹੀਂ ਹੁੰਦੀ। ਮੰਗੂ ਮੱਠ ਦੀ ਗੱਲ ਬਿਲਕੁਲ ਨਹੀਂ ਔਰ ਕੋਈ ਇਹਦੇ ਤੇ ਆਵਾਜ਼ ਨਹੀਂ ਹੈ। ਹੁਣ ਇਸ ਮੁੱਦੇ ਦੇ ਉੱਤੇ ਜਦੋਂ ਕਿ ਸਾਰੇ ਪਾਸੇ ਲਾਹਨਤਾਂ ਪੈ ਰਹੀਆਂ, ਹਾਲਾਂਕਿ ਬਹੁਤ ਸਾਰਿਆਂ ਨੇ, ਅੱਜ ਸਾਡੇ ਇੱਕ ਵਿਊਅਰ ਨੇ ਵੀ ਲਿਖਿਆ, ਅਸੀਂ ਲਫ਼ਜ਼ ਯੂਜ਼ ਕੀਤਾ ਸੀ ਕਿ ਵੀ ਇਹ ਮੋਲ ਸੀ ਬੀਜੇਪੀ ਦਾ, ਔਰ ਮੈਂ ਕਿਹਾ ਵੀ ਇੰਟੈਲੀਜੈਂਸ ਜ਼ਬਾਨ ਦੇ ਵਿੱਚ ਇਹ ਲਫ਼ਜ਼ ਹੁੰਦਾ ਹੈ ਕਿ ਜਿਹੜਾ ਚੁੱਪਚਾਪ ਕੰਮ ਕਰ ਰਿਹਾ ਹੁੰਦਾ ਆਪਣੇ ਮਾਲਕ ਲਈ, ਔਰ ਜਦੋਂ ਚਾਹਣ ਫਿਰ ਉਹਨੂੰ ਐਕਟੀਵੇਟ ਕਰ ਦਿੰਦੇ ਨੇ, ਜਾਂ ਉਹ ਜੇ ਜ਼ਾਹਰ ਹੋ ਜਾਏ ਤੇ ਫਿਰ ਉਹ ਐਕਸਪੋਜ਼ ਹੋ ਜਾਂਦਾ। ਉਹਨਾਂ ਨੇ ਠੀਕ ਲਫ਼ਜ਼ ਹੋਰ ਇੱਕ ਦਿੱਤਾ, ਟਰੋਜਨ ਹੋਰਸਿਸ। ਉਹਨਾਂ ਨੇ ਕਿਹਾ ਮਨਜਿੰਦਰ ਸਿਰਸਾ, ਹਰਦੀਪ ਪੁਰੀ ਔਰ
ਦੋ ਤਿੰਨ ਹੋਰ ਨਾਂ ਉਹਨਾਂ ਨੇ ਦਿੱਤੇ ਨੇ ਕਿ ਟਰੋਜਨ ਹੋਰਸ ਨੇ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਗ੍ਰੀਕ ਮਾਈਥੋਲੋਜੀ ਦੇ ਵਿੱਚ ਜਾਂ ਇਹ ਜ਼ਿਕਰ ਹੈ ਕਿ ਕਿਵੇਂ ਜਿਹੜੀ ਇੱਕ ਸਟੇਟ ਵੱਲੋਂ ਗਿਫਟ ਦਿੱਤੀ ਗਈ ਘੋੜੇ ਦੇ ਰੂਪ 'ਚ, ਜਦੋਂ ਕਿ ਘੇਰਾ ਪਾ ਕੇ ਫੌਜ ਖੜੀ ਸੀ, ਉਹ ਜਿੱਤ ਨਹੀਂ ਸੀ ਪਾ ਰਹੇ ਉਹਨੂੰ, ਟਰੋਏ ਸਿਟੀ ਨੂੰ, ਔਰ ਉਹ ਗਿਫਟ ਦੇ ਤੌਰ ਤੇ ਅੰਦਰ ਲੈ ਗਏ ਤੇ ਅੱਧੀ ਰਾਤ ਨੂੰ ਉਹਦੇ ਘੋੜਾ, ਵੱਡਾ ਘੋੜਾ ਸੀ ਬੜੇ ਭਾਰ ਵਾਲਾ, ਉਹਦੇ 'ਚ ਅੰਦਰ ਸੋਲਜਰ ਫੌਜੀ ਲੁਕੇ ਹੋਏ ਸੀ ਔਰ ਉਹ ਮਹਿਲ ਦੇ ਅੰਦਰ ਉਹਨੂੰ ਕਿ ਜੀ ਚਲੇਗੀ ਫੌਜ, ਅਸੀਂ ਜਿੱਤ ਗਏ। ਜਦੋਂ ਉਹਨਾਂ ਨੇ ਅੱਧੀ ਰਾਤ ਹੋਈ, ਸਾਰੇ ਸੌਂ ਗਏ ਤੇ ਉਹਦੇ 'ਚੋਂ ਨਿਕਲੇ ਸੋਲਜਰ ਔਰ ਉਹਨਾਂ ਨੇ ਮਹਿਲ ਦੇ ਵਿੱਚ ਕਤਲੇਆਮ ਕਰਕੇ ਉਹ ਮਾਰ ਦਿੱਤੇ ਔਰ ਜਿਹੜੀ ਫੌਜ ਟੈਕਟੀਕਲੀ ਰਿਟਰੀਟ ਕਰਕੇ ਗਈ ਸੀ ਉਹ ਵਾਪਸ ਮੁੜੀ ਔਰ ਉਹਨਾਂ ਨੇ ਟਰੋਏ ਤੇ ਕਬਜ਼ਾ ਕੀਤਾ। ਇਹਦੇ ਤੋਂ ਉਹ ਉਸ ਗਿਫਟ ਨੂੰ ਟਰੋਜਨ ਹੋਰਸ ਕਿਹਾ ਜਾਂਦਾ ਹੈ। ਔਰ ਇਹ ਹੁੰਦਾ ਹੈ ਕਿ ਵੀ ਜਿਹੜਾ ਇੱਕ ਬਹਾਨੇ ਨਾਲ ਤੁਹਾਡੇ ਵਿੱਚ ਆ ਕੇ ਵੜ ਜਾਏ। ਸੋ ਲਫ਼ਜ਼ ਕੋਈ ਵੀ ਹੋਏ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨੇ ਵਿੱਚ ਰਹਿੰਦਿਆਂ ਵੀ ਬੀਜੇਪੀ ਦਾ ਰੋਲ ਅਦਾ ਕੀਤਾ। ਹਿੰਦੂਤਵਾ ਦਾ ਏਜੰਡਾ, ਨਫ਼ਰਤ ਔਰ ਕਿਸਾਨ ਲਹਿਰ ਦੇ ਚੱਲਦਿਆਂ ਵੀ। ਔਰ ਇਹ ਆਮ ਲੋਕਾਂ ਨੂੰ ਹੋ ਰਿਹਾ ਸੀ ਕਿ ਵੀ ਇਹ ਜਦੋਂ ਇਹ ਕਹਿੰਦਾ ਜੀ ਕਿਵੇਂ ਮੈਂ ਫਲਾਣੇ ਦੇ ਖਿਲਾਫ ਵੀ ਜਿਹੜਾ ਹੈ ਉਹ ਅਸੀਂ ਕੇਸ ਦਿੱਲੀ ਕਮੇਟੀ ਜ਼ਮਾਨਤਾਂ ਕਰਾਏਗੀ, ਇੱਕ ਤੇ ਕਰਵਾ ਰਹੇ ਹੈ, ਦੂਸਰੇ ਤੇ ਕਰਵਾ ਰਹੇ। ਹਾਲਾਂ ਬਾਅਦ 'ਚ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਤਾਂ ਕੋਈ ਈਵਨ ਦਫ਼ਤਰ ਤੱਕ ਵੀ ਸੈੱਟ ਨਹੀਂ ਸੀ ਕੀਤਾ ਹੋਇਆ। ਯੂਨਾਈਟਿਡ ਸਿੱਖਸ ਦੀ ਟੀਮ ਔਰ ਪੰਜਾਬ ਦੇ ਵਕੀਲਾਂ ਦੀ ਟੀਮ, ਨਵਕਿਰਨ ਸਿੰਘ, ਦੂਸਰੇ ਉਹਨਾਂ ਨੇ ਆਪਣੇ ਤੌਰ ਤੇ ਔਰ ਕਿਸਾਨ ਜਥੇਬੰਦੀਆਂ ਦੀ ਜਿਹੜੀ ਵੀ ਟੀਮ ਹੋਏਗੀ ਉਹਨਾਂ ਨੇ। ਪਰ ਤੁਸੀਂ ਮੀਡੀਆ 'ਚ ਦੇਖੋਗੇ ਕਿ ਕ੍ਰੈਡਿਟ ਇਹਨੂੰ ਹੀ ਦਿੱਤਾ ਜਾ ਰਿਹਾ ਸੀ ਕਿ ਮਨਜਿੰਦਰ ਸਿੰਘ ਸਿਰਸੇ ਨੇ ਉਹਦੀ ਵੀ ਜ਼ਮਾਨਤ ਕਰਾਤੀ, ਉਹਦੀ ਵੀ ਜ਼ਮਾਨਤ ਕਰਾਤੀ। ਹੁਣ ਇਸ ਸਾਰੇ ਦੇ ਚੱਲਦਿਆਂ ਬਜਾਏ ਕਿ ਇਹ ਡਿਬੇਟ ਦਾ ਫੋਕਸ ਸੁਖਬੀਰ ਬਾਦਲ ਟੱਬਰ ਹੁੰਦਾ ਹੈ ਕਿ ਭਾਈ ਤੁਸੀਂ ਕਿਸ ਲੈਵਲ ਦੇ ਲੋਕ, ਤੁਸੀਂ ਪਹਿਲਾਂ ਤਾਂ ਆਪ ਹੀ ਟਰੋਜਨ ਹੋਰਸ ਹੋ, ਪਰ ਤੁਸੀਂ ਅੱਗੋਂ ਕਿਸ ਲੈਵਲ ਦਾ ਮਾਫੀਆ ਮੈਨ ਰੱਖਿਆ ਜਿਹਨੂੰ ਤੁਸੀਂ ਇਸਤੇਮਾਲ ਕੀਤਾ ਸਿੱਖੀ ਵੈਲਿਊਜ਼ ਨੂੰ ਔਰ ਕੌਮੀ ਪੱਖ ਨੂੰ ਕਮਜ਼ੋਰ ਕਰਨ ਦੇ ਲਈ। ਦਿੱਲੀ ਦੀਆਂ ਸੰਗਤਾਂ ਨੇ ਇਹਨੂੰ ਰਿਜੈਕਟ ਕੀਤਾ, ਇਹਨੂੰ ਹਰਾਇਆ। ਤੁਸੀਂ ਫੇਰ ਚੋਰ ਦਰਵਾਜ਼ੇ ਰਾਹੀਂ ਉਹਨੂੰ ਵਿੱਚ ਵਾੜਿਆ ਸ਼੍ਰੋਮਣੀ ਕਮੇਟੀ ਦੇ ਜਿਹੜੀ ਹੈ ਨੋਮੀਨੇਟਡ ਮੈਂਬਰ ਦੇ ਤੌਰ ਤੇ ਹੁਣ ਜਦੋਂ ਉਹ ਤੁਹਾਨੂੰ ਬਿਲਕੁਲ ਜੇ ਆਮ ਲਫ਼ਜ਼ ਬਿਟਰੇਲ ਤੇ ਨਹੀਂ ਕੀਤੀ ਉਹਨੇ, ਉਹ ਤਾਂ ਇਹਨਾਂ ਦੀ ਗੇਮ ਦਾ ਹੀ ਹਿੱਸਾ ਹੈ ਕਿਤੇ ਨਾ ਕਿਤੇ। ਉਹ ਇਹਨਾਂ ਨੂੰ ਹੀ ਇਹ ਜਿਹੜੇ ਹੁੰਦੇ ਨੇ ਇਸ ਲੈਵਲ ਦੇ ਲੋਕ ਉਹ ਇੱਕੋ ਜਿਹੇ ਹੀ ਹੁੰਦੇ ਨੇ, ਉਹਨਾਂ ਨੇ ਕਦੇ ਬਦਲਣਾ ਨਹੀਂ ਹੁੰਦਾ। ਉਹ ਕਿਤੇ ਫਿਰ ਜਾ ਕੇ ਇੱਕ ਦੂਜੇ ਨੂੰ ਸਰਵ ਕਰ ਰਹੇ ਹੁੰਦੇ ਨੇ। ਲੇਕਿਨ ਇਸ ਸਾਰੇ 'ਚ ਜਿਵੇਂ ਮੈਂ ਕਿਹਾ ਵੀ ਸਭ ਤੋਂ ਅਫਸੋਸਨਾਕ ਹੁਣ ਸੁਖਬੀਰ ਬਾਦਲ ਜਿਹਨੇ ਇਸ ਦੇ ਉੱਤੇ ਬਿਆਨਬਾਜ਼ੀ ਕੀਤੀ, ਉਹਨੇ ਕਿਹਾ ਜੀ ਇਹ ਤਾਂ ਜਿਹੜਾ ਉਹਨੂੰ ਇਹ ਸ਼ਰਤ ਦਿੱਤੀ ਗਈ ਉਹਨਾਂ ਤੋਂ ਦਿੱਲੀ ਦੀ ਹੋਮ ਮਿਨਿਸਟਰੀ ਵੱਲੋਂ, ਅਮਿਤ ਸ਼ਾਹ ਵੱਲੋਂ ਕਿ ਭਾਈ ਜਾਂ ਜੇਲ੍ਹ ਜਾਣ ਲਈ ਤਿਆਰ ਹੋ ਜਾਂ ਬੀਜੇਪੀ ਜੁਆਇਨ ਕਰੋ। ਔਰ ਸੁਖਬੀਰ ਬਾਦਲ ਨੇ ਤਾਂ ਲੰਬੀ ਲਿਸਟ ਦਿੱਤੀ ਕਿ ਜੀ ਜਦੋਂ ਬੀਜੇਪੀ ਨੇ ਵੀ ਜਿਹੜਾ ਆਪਣਾ ਚਾਹਿਆ ਸੀ ਕਿ ਵੀ ਦਿੱਲੀ ਕਮੇਟੀ ਚੋਣਾਂ 'ਚ ਅਸੀਂ ਨਾ ਜਿੱਤੀਏ, ਜਦੋਂ ਸਾਡੇ ਮੈਂਬਰ ਜਿੱਤ ਗਏ ਮੈਜੋਰਟੀ ਤੇ ਸਾਡੇ 11 ਮੈਂਬਰ ਤੋੜਨ ਦੇ ਲਈ ਪਰਚੇ ਦਰਜ ਕੀਤੇ ਗਏ। ਹੁਣ ਦੂਸਰੀ ਗੱਲ ਇਹ ਦੇਖਣ ਵਾਲੀ ਹੈ ਕਿ ਕੀ ਜਿਹੜੇ ਪਰਚੇ ਜਿਹੜਾ ਇੱਕ ਸਿਰਸਾ ਦੇ ਖਿਲਾਫ ਵੀ ਸੀ, ਕੀ ਕਰਪਸ਼ਨ ਇਸ ਲੈਵਲ ਤੇ ਹੈ ਕਿ ਵੀ ਜੇਲ੍ਹ ਜਾਣਾ ਉਹਦਾ ਨੀਅਤ ਸੀ? ਜੇ ਸੀ ਉਹ ਜੁਡੀਸ਼ਰੀ ਦਾ ਕੰਮ ਹੈ ਕਿਸੇ ਨੂੰ ਜੇਲ੍ਹ ਭੇਜਣਾ ਜਾਂ ਨਾ ਭੇਜਣਾ, ਤੇ ਉਹਦੇ ਨਾਲ ਪੋਲੀਟੀਕਲ ਪ੍ਰੋਸੈਸ ਦਾ ਕੀ ਤਾਲੁਕ ਹੈ? ਫਿਰ ਇਹ ਕਹਿੰਦਾ ਹੈ ਕਿ ਜੀ ਇਹ ਸਿਰਸੇ ਦੇ ਉੱਤੇ ਤੇ ਕਾਲਕੇ ਦੇ ਉੱਤੇ ਵੀ ਪਰਚੇ ਪਾ ਦਿੱਤੇ। ਸੁਖਬੀਰ ਬਾਦਲ ਦਾ ਬਿਆਨ ਹੈ। ਫਿਰ ਉਹ ਕਹਿੰਦਾ ਜੀ ਸਿਰਸੇ ਨੇ ਮੈਨੂੰ ਦੱਸਿਆ ਕਿ ਮੇਰੇ ਉੱਪਰ ਪਰਚਾ ਪਾ ਦਿੱਤਾ ਗਿਆ ਕਿ ਜਾਂ ਅਕਾਲੀ ਦਲ ਛੱਡੋ ਜਾਂ ਗ੍ਰਿਫਤਾਰੀ ਲਈ ਤਿਆਰ ਹੋ, ਜਾਂ ਤਾਂ ਤੁਸੀਂ ਪੱਕੇ ਕਾਲੇ ਚੋਰ ਹੋ, ਤੁਹਾਡੇ ਸਾਰੇ ਗੁਨਾਹ ਉਹਨਾਂ ਦਾ ਚਿੱਠਾ ਉਹਦੇ 'ਚ ਹੈ ਕੇਸ 'ਚ। ਅਦਰਵਾਈਜ਼ ਜੇ ਨਹੀਂ ਹੈ ਤੇ ਫਿਰ ਇੰਨੀ ਡਰਨ ਵਾਲੀ ਤਾਂ ਕੋਈ ਗੱਲ ਵੀ ਨਹੀਂ ਸੀ। ਇਹ ਵੀ ਇੱਕ ਇਹ ਡਿਫੈਂਡ ਕਰ ਰਿਹਾ ਸੁਖਬੀਰ ਬਾਦਲ ਵੀ ਕਿਤੇ ਵੀ। ਔਰ ਉਹਨੇ ਕਿਹਾ ਜੀ ਦੇਖੋ ਉਹ ਦਬਾਅ ਨਹੀਂ ਸਹਿ ਸਕੇ, ਮੈਨੂੰ ਇਸ ਗੱਲ ਦਾ ਅਫਸੋਸ ਹੈ। ਇਹ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਵੀ ਘਟੀਆ ਜਿਹੜੀ ਉਹਦਾ ਹੈ। ਫਿਰ ਉਹਨੇ ਕਿਹਾ ਜੀ ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕੀਤੀ ਉਹਨਾਂ ਨੂੰ ਸਰਕਾਰ ਟਾਰਗੇਟ ਕਰ, ਮਤਲਬ ਇਹ ਕਿ ਜੀ ਦੇਖੋ ਮਨਜਿੰਦਰ ਸਿਰਸਾ ਨੇ ਹਮਾਇਤ ਕੀਤੀ ਸੀ ਇਸ ਲਈ ਉਹਨੂੰ ਟਾਰਗੇਟ ਕੀਤਾ। ਫਿਰ ਉਹ ਆਪਣਾ ਦੱਸ ਰਿਹਾ ਜੀ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖੋ ਰਖੜਾ ਪਰਿਵਾਰ ਦੇ ਖਿਲਾਫ ਕਾਰਵਾਈ ਕੀਤੀ ਗਈ, ਉਹਨਾਂ ਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਗਿਆ। ਉਹਨਾਂ ਨੇ ਕਿਹਾ ਅਫਸੋਸ ਹੈ ਅਕਾਲੀ ਦਲ ਨੇ ਜਿਸ ਸਿਰਸੇ ਨੂੰ ਇੰਨਾ ਮਾਣ ਸਨਮਾਨ ਦਿੱਤਾ ਉਹ ਝੁੱਕ ਗਿਆ, ਝੁੱਕਿਆ ਨਹੀਂ, ਮਾਣ ਸਨਮਾਨ ਨਹੀਂ ਦਿੱਤਾ, ਤੁਹਾਡਾ ਉਹ ਦਲਾਲ ਸੀ, ਪੈਸੇ ਤੁਹਾਨੂੰ ਦਿੰਦਾ ਰਿਹਾ ਤੇ ਇਹਦੇ ਖਿਲਾਫ ਤੁਸੀਂ ਬੋਲਣ ਦੀ ਹਿੰਮਤ ਇਸ ਲਈ ਵੀ ਨਹੀਂ ਕਰੋਗੇ ਜਾਂ ਕਦੇ, ਕਿਉਂਕਿ ਉਹਦੇ ਕੋਲ ਤੁਹਾਡੇ ਇੰਨੇ ਕੁ ਭੇਤ ਹੋਣਗੇ ਕਿ ਉਹ ਕਹੇਗਾ ਵੀ ਫਿਰ ਬੋਲਾਂ
ਫਿਰ ਉਹ ਤੁਸੀਂ ਕਹੋਗੇ ਕਿ ਰਾਜ ਕੋ ਰਾਜ ਰਹਿਣੇ ਦਿਓ, ਵੀ ਆਪਣਾ ਕਰੋ। ਬਿਲਕੁਲ ਹੁਣ ਇਹ ਸੁਖਬੀਰ ਬਾਦਲ ਇੱਕ ਟਰੋਜਨ ਹਾਰਸ ਦੂਜੇ ਬਾਰੇ ਕੀ ਕਹਿੰਦਾ ਇਹ ਸਮਝ ਆ ਸਕਦਾ ਹੈ, ਪਰ ਜਿਹੜਾ ਅਕਾਲ ਤਖਤ ਦੇ ਵਕਾਰ ਨੂੰ, ਅਕਾਲ ਤਖਤ ਦੀ ਗਰਮਾ ਨੂੰ, ਮਾਣ ਮਰਿਆਦਾ ਨੂੰ ਜਿਵੇਂ ਇਸ ਐਕਟਿੰਗ ਕਰਨ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਡੈਮੇਜ ਕੀਤਾ ਹੈ, ਉਹ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਧਮਕੀ ਦੇ ਕੇ ਪਹਿਲੀ ਗੱਲ ਤਾਂ ਇਹ ਪ੍ਰਵਿਊ ਇਹ ਜੁਰਿਸਡਿਕਸ਼ਨ ਹੀ ਭਾਈ ਤੇਰੀ ਨਹੀਂ ਹੈ ਕਿ ਵੀ ਤੂੰ ਇਹ ਜਿਹੜੀ ਗੱਲ ਕਰੇ ਕਿ ਵੀ ਉਹਨੇ ਕਿਉਂ ਛੱਡੀ ਜਾਂ ਕਿਉਂ ਨਹੀਂ ਕੀਤਾ ਹੈ। ਫਿਰ ਉਹ ਕਹਿ ਰਿਹਾ ਕਿ ਵਿਦੇਸ਼ੀ ਹੁਕਮਰਾਨ ਜਦੋਂ ਭਾਰਤ ਆਏ ਤਾਂ ਉਹਨਾਂ ਨੇ ਭਾਰਤੀ ਲੋਕਾਂ ਨੂੰ ਕਿਹਾ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ ਉਹਨਾਂ ਨੇ ਧਰਮ ਚੁਣ ਲਿਆ, ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਹਨਾਂ ਨੇ ਹੁਣ ਮਤਲਬ ਇਸ ਕਰਪਟ ਚੋਰ ਗੁੰਡੇ ਨੂੰ 18ਵੀਂ ਸਦੀ ਦੇ ਉਹਨਾਂ ਉਦਾਹਰਨਾਂ ਦੇ ਨਾਲ ਕੰਪੇਅਰ ਕਰਨਾ ਕਿ ਜੀ ਇਹ ਤਾਂ ਜਿਹੜਾ ਉਹ ਦਬਾਅ, ਔਰ ਇਹ ਬਿਲਕੁਲ ਇਵੇਂ ਨਹੀਂ ਹੈ। ਇਹ ਜਵਾਬ ਰਾਦਰ ਇਸ ਕ੍ਰਿਮੀਨਲ ਦੇ ਨਾਲ ਖਲੋ ਕੇ ਜਾਂ ਇਸ ਕ੍ਰਿਮੀਨਲ ਨੂੰ ਡਿਫੈਂਡ ਕਰਕੇ ਜਥੇਦਾਰ ਅਕਾਲ ਤਖਤ ਜਿੰਨਾ ਡੈਮੇਜ ਕਰ ਰਿਹਾ ਅਕਾਲ ਤਖਤ ਦੇ ਵਕਾਰ ਨੂੰ, ਉਹ ਕਿਹਾ ਜੀ ਮੇਰੀ ਸਿਰਸੇ ਨਾਲ ਗੱਲ ਹੋਈ ਸੀ, ਮੈਨੂੰ ਲੱਗਦਾ ਹੈ ਉਹਦੇ ਅੱਗੇ ਵੀ ਇਹੀ ਪੇਸ਼ਕਸ਼ ਰੱਖੀ ਗਈ ਸੀ ਕਿ ਬੀਜੇਪੀ ਜੁਆਇਨ ਕਰੋ ਫਿਰ ਜਾਂ ਜੇਲ੍ਹ ਜਾਓ। ਹੁਣ ਜੇਲ੍ਹ ਜਾਣਾ ਕਿਸੇ ਸਿਆਸੀ ਬੰਦੇ ਦੇ ਲਈ ਅੰਟਿਲ ਅਨਲੈਸ ਉਹ ਪੱਕਾ ਉਹਨੂੰ ਇਹ ਲੱਗਦਾ ਹੋਏ ਵੀ ਇਸ ਕਿਸਮ ਦੇ ਸਬੂਤ ਨੇ ਕਿ ਉਹ ਸਾਰੀ ਉਮਰ ਬਾਹਰ ਨਹੀਂ ਨਿਕਲ ਸਕਦਾ, ਪਰ ਕਰਪਸ਼ਨ ਦੇ ਕੇਸਾਂ 'ਚੋਂ ਵੀ ਬੜੇ ਬੜੇ ਬਰੀ ਹੁੰਦੇ ਨੇ, ਐਸੀ ਤਾਂ ਨਹੀਂ ਹੈ। ਅਦਰ ਦੈਨ ਫਿਰ ਉਹ ਕਹਿ ਰਿਹਾ ਕਿ ਇਹ ਜਿਹੜਾ ਇਵੇਂ ਹੀ ਹੈ ਜਿਵੇਂ ਵਿਦੇਸ਼ੀ ਹੁਕਮਰਾਨ ਨੂੰ ਉਹ ਚੋਇਸ ਦਿੰਦੇ ਸੀ ਕਿ ਜੀ ਜਾਂ ਆਪਣਾ ਮਜ਼ਹਬ ਬਦਲ ਲਓ ਜਾਂ ਮਰਨ ਲਈ ਤਿਆਰ ਰਹੋ, ਔਰ ਇਸ ਲਈ ਫਿਰ ਇੱਥੇ ਹੀ ਨਹੀਂ ਜਥੇਦਾਰ ਰੁਕਿਆ। ਇਸ ਗੁੰਡੇ ਦੇ ਇਸ ਸੈਕਸ਼ਨ ਤੋਂ ਬਾਅਦ ਵੀ ਉਹ ਕਹਿੰਦਾ ਕਿ ਉਹਨੂੰ ਇਸ ਕੰਮ ਲਈ ਦਿੱਲੀ ਦੇ ਆਪਣੇ ਆਪ ਨੂੰ ਸਿੱਖ ਕਹਾਣ ਵਾਲੇ ਆਗੂਆਂ ਨੇ ਵੀ ਜ਼ਮੀਨ ਤਿਆਰ ਕੀਤੀ। ਹੁਣ ਉਹ ਵਿਰੋਧੀਆਂ ਨੂੰ ਕਹਿ ਰਿਹਾ ਜਿਹੜੇ ਵੀ ਜ਼ਾਹਰ ਹੈ ਸਰਨਾ ਬ੍ਰਦਰਜ਼ ਔਰ ਜੀਕੇ ਦੂਜੇ ਤੀਜੇ ਜਿਨ੍ਹਾਂ ਨੇ ਇਹਨੂੰ ਹਰਾਇਆ, ਇਹ ਮਤਲਬ ਇਹ ਹੈ ਕਿ ਜੀ ਤੁਸੀਂ ਇਹਨੂੰ ਗੁੰਡਾ ਹੈ, ਲੁਟੇਰਾ ਸੀ, ਖਾਣ ਦਿੰਦੇ, ਬਾਦਲਾਂ ਦਾ ਵੀ ਢਿੱਡ ਭਰ ਰਿਹਾ, ਆਪਣਾ ਵੀ ਭਰ ਰਿਹਾ ਸੀ, ਤੁਸੀਂ ਇਹਨੂੰ ਕਾਹਦਾ ਵਿਰੋਧ ਕਰਨਾ ਸੀ। ਔਰ ਇਹ ਜਿਹੜਾ ਇਸ ਲੈਵਲ ਤੱਕ ਇਹਨੇ ਜਾ ਕੇ ਕਿਹਾ, ਔਰ ਠੀਕ ਉਹਨੇ ਇਹ ਸਾਰੇ ਤੋਂ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਦੋਂ ਜਿਹੜੀ ਗੱਲ ਅਸੀਂ ਕੱਲ ਕੀਤੀ ਸੀ ਕਿ ਬਾਦਲਾਂ ਦੇ ਥੱਲੇ ਕਿੰਨਾ ਨਿਗਾਰ, ਕਿਸ ਹੱਦ ਤੱਕ ਇੰਸਟੀਟਿਊਸ਼ਨਸ ਡਿਸਟਰੋਏ ਕਰ, ਅਕਾਲ ਤਖਤ ਤਾਂ ਸੁਪਰੀਮ ਹੈ, 4 ਸਦੀਆਂ ਤੋਂ ਅਕਾਲ ਤਖਤ ਦੀ ਨੂੰ ਕੌਣ ਜਿਹੜਾ ਚੈਲੰਜ ਕਰ ਸਕਦਾ, ਪਰ ਇਹ ਉਹੀ ਦੌਰ ਦੇ ਲੋਕ ਨੇ ਜਿਵੇਂ ਉਹ ਜਿਹੜਾ ਇੱਕ ਵਾਰ ਅਰੂੜ ਸਿੰਘ ਸੀ ਜਿਹਨੇ ਉਸ ਜਨਰਲ ਡਾਇਰ ਨੂੰ ਸੱਦ ਕੇ ਸਿਰੋਪਾਓ ਦਿੱਤਾ ਸੀ ਅਕਾਲ ਤਖਤ ਤੋਂ, ਜਿਹਨੇ ਜਲਿਆਂਵਾਲੇ ਬਾਗ ਦਾ ਕਾਰਾ ਕਰਵਾਇਆ ਸੀ ਔਰ ਕੀਤਾ ਸੀ। ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਉਸ ਕਿਸਮ ਦੇ ਜਥੇਦਾਰਾਂ ਦੀ ਲਿਸਟ 'ਚ ਲਿਖਿਆ ਜਾਏਗਾ ਜਿਵੇਂ ਉਹਨੇ ਇਸ ਕ੍ਰਿਮੀਨਲ ਨੂੰ ਔਰ ਇਸ ਟਰੋਜਨ ਹਾਰਸ ਨੂੰ डिफेंड किया। जी डॉक्टर साहब तुहाडा बहुत बहुत शुक्रिया, तुसीं अपने विचार साडे दर्शकों नाल साझे कीते ने। सो इत्थे लेने ब्रेक, और ब्रेक ते जाण तो पहला असीं अपने दर्शकों ते ਸਰੋਤਿਆਂ ਨੂੰ अपील ते बेनती करदी व्यूअर्स आ, जिस तरह कि तुसीं जाणदे हो कि टीवी 84 एक पंथक चैनल है, टीवी 84 दी चढ़दी कला लई ਵੱਧ ਤੋਂ ਵੱਧ डोनेट करो। डोनेट करने साडी वैबसाइट tv84.tv ਤੇ ਜਾ ਕੇ पेपल ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ 2022 ਵਿੱਚ ਪੰਜਾਬ ਦੀਆਂ ਚੋਣਾਂ ਜਿੱਤ ਕੇ ਪੰਜਾਬ ਦਾ ਹਾਕਮ ਬਣਨਾ ਚਾਹੁੰਦਾ ਹੈ। ਕਿ ਪੰਜਾਬ ਦੀ ਨੌਜਵਾਨੀ ਜਾਂ ਪੰਜਾਬ ਵਿੱਚ ਐਸੇ ਲੋਕ ਨਹੀਂ ਹਨ ਜਿਹੜੇ ਆਪਣੇ ਸੂਬੇ ਦਾ ਪ੍ਰਬੰਧ ਸੰਭਾਲ ਸਕਣ? ਕੀ ਸਾਡੇ ਤੇ ਹੁਣ ਕਾਲੇ ਅੰਗਰੇਜ਼ ਰਾਜ ਕਰਨਗੇ? ਸੋ ਚੰਨੀ ਸਾਹਿਬ ਨੇ ਸਵਾਲ ਤਾਂ ਠੀਕ ਚੱਕਿਆ ਹੈ, ਪਰ ਉਹ ਇਹ ਗੱਲ ਭੁੱਲ ਗਏ ਹਨ ਕਿ ਪੰਜਾਬ ਤੇ ਪਹਿਲਾਂ ਹੀ ਦਿੱਲੀ ਦਾ ਕਬਜ਼ਾ ਹੈ ਅਤੇ ਪੰਜਾਬ ਤੇ ਦਿੱਲੀ ਜਿਹੜੇ ਬੈਠੇ ਕਾਲੇ ਅੰਗਰੇਜ਼ ਹੀ ਰਾਜ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਅਗਲੇ ਵਰੇ ਹੋਣ ਜਾ ਰਹੀਆਂ ਨੇ ਸ਼ੁਰੂ 'ਚ ਫਰਵਰੀ ਦੇ ਮਹੀਨੇ 'ਚ ਮੋਸਟ ਲਾਈਕਲੀ, ਉਹਨੂੰ ਲੈ ਕੇ ਹੀ ਸਾਰੀਆਂ ਪੋਜੀਸ਼ਨਸ ਲਈਆਂ ਜਾ ਰਹੀਆਂ, ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ, ਗੁੱਟਬੰਦੀਆਂ ਸਾਹਮਣੇ ਆ ਰਹੀਆਂ। ਕਈਆਂ ਨੂੰ ਫਿਕਰ ਹੈ ਕਿ ਕਿਹਨੂੰ ਟਿਕਟ ਮਿਲੇਗੀ ਨਹੀਂ ਮਿਲੇਗੀ, ਖਾਸ ਤੌਰ ਤੇ ਕਾਂਗਰਸ ਔਰ ਦੂਸਰੇ ਜਿਵੇਂ ਕੈਪਟਨ ਅਮਰਿੰਦਰ ਦਾ ਗਰੁੱਪ ਵਿਦਨ ਹੈ, ਔਰ ਇਸੇ ਤਰ੍ਹਾਂ ਜਿਹੜੀਆਂ ਧਿਰਾਂ ਦਾ ਆਪਸ ਦੇ ਵਿੱਚ ਪੀਚਾ ਪਏਗਾ ਔਰ ਜਿਨ੍ਹਾਂ ਦੀਆਂ ਆਪਸੀ ਟੱਕਰ ਦੀਆਂ ਨੇ ਉਹਨਾਂ ਦੇ ਵਿੱਚ ਪ੍ਰੋਮੀਨੈਂਟਲੀ ਕਾਂਗਰਸ ਦੇ ਵੀ ਦੋ ਧੜੇ, ਕੈਪਟਨ ਅਮਰਿੰਦਰ ਆਪਣੀ ਪਾਰਟੀ ਬਣਾ ਕੇ ਉਤਰ ਰਿਹਾ ਔਰ ਜਾ ਰਿਹਾ, ਬਾਦਲ ਅਕਾਲੀ ਦਲ ਔਰ ਆਮ ਆਦਮੀ ਪਾਰਟੀ। ਬੀਜੇਪੀ ਜਿਸ ਲੈਵਲ ਦੇ ਉੱਤੇ ਇਸ ਖੇਡ ਨੂੰ ਖੇਡ ਰਹੀ ਹੈ ਔਰ ਉਹਨਾਂ ਨੇ ਐਲਾਨ ਵੀ ਕੀਤਾ ਹੈ ਕਿ 117 ਸੀਟਾਂ ਤੇ ਉਹ ਬੰਦੇ ਖੜੇ ਕਰਨਗੇ, ਔਰ ਕਿਹੜਾ ਚਿਹਰਾ ਮਨਜਿੰਦਰ ਸਿਰਸੇ ਨੂੰ ਲੈ ਕੇ ਜਿਵੇਂ ਉਹਨੇ ਬੀਜੇਪੀ ਜੁਆਇਨ ਕੀਤੀ, ਕੁਝ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹ ਪੰਜਾਬ ਦੇ ਵਿੱਚ ਬੀਜੇਪੀ ਦਾ ਚੀਫ ਮਿਨਿਸਟਰ ਚਿਹਰਾ ਵੀ ਹੋ ਸਕਦਾ ਹੈ। ਕੈਪਟਨ ਅਮਰਿੰਦਰ ਜਿਹੜਾ ਹੈ ਉਹ ਵੀ ਇਸ ਕਿਸਮ ਦੀ ਤਵੱਕੋ ਰੱਖਦਾ ਹੈ ਕਿ ਭਾਈ ਉਹ ਆਪਣੇ ਥੋੜੇ ਕੈਂਡੀਡੇਟ ਔਰ ਬੀਜੇਪੀ ਦੇ ਨਾਲ ਅੰਡਰਸਟੈਂਡਿੰਗ ਪੈਦਾ ਕਰੇ ਔਰ ਦੂਸਰਾ ਕਰੇ। ਦੂਸਰੇ ਵੀ ਲੱਖਾ ਸਿਧਾਣਾ ਔਰ ਇੱਕ ਦੋ ਫੌਜੀਆਂ ਦੇ ਸਾਬਕਾ ਦੇ ਗਰੁੱਪ ਨੇ, ਉਹ ਵੀ ਆਪਣਾ ਦੇਖ ਰਹੇ ਨੇ ਕੀ ਹੈ। ਇੱਕ ਦੋ ਹੋਰ ਜਿਹੜੇ ਉਹਨਾਂ ਦੇ ਡਿਪਲੋਮੈਟ ਰਹੇ ਨੇ ਪੰਜਾਬ ਦੇ ਬਾਹਰਲੇ ਮੁਲਕਾਂ 'ਚ, ਉਹ ਵੀ ਆਪਣੇ ਹਰ ਕੋਈ ਆਪੋ ਆਪਣੇ ਜਿਹੜਾ ਹੈ ਉਹ ਅੰਦਾਜ਼ੇ ਲਾ ਰਿਹਾ ਕਿ ਵੀ ਉਹ ਵਿੱਚ ਕਿਵੇਂ ਵੜ ਸਕਦਾ ਹੈ ਔਰ ਕਿਸਾਨ ਲੀਡਰ ਕਿੱਧਰ ਨੂੰ ਜਾਣਗੇ। ਇਹ ਇੱਕ ਸੀਰੀਅਸ ਡਿਬੇਟ ਚੱਲ ਰਹੀ ਹੈ। ਆਲਰੇਡੀ ਗੁਰਨਾਮ ਸਿੰਘ ਚੜੂਨੀ ਨੇ ਤਾਂ ਐਲਾਨ ਕੀਤਾ ਹੋਇਆ ਕਿ ਵੀ ਉਹ ਚੋਣਾਂ ਦੇ ਵਿੱਚ ਆਏਗਾ ਮਿਸ਼ਨ ਪੰਜਾਬ ਦੇ ਥੱਲੇ। ਦੂਸਰੇ ਵੀ ਐਸਾ ਵੀ ਕਿਹਾ ਜਾ ਰਿਹਾ ਕਿ ਭਾਈ ਜਿਵੇਂ ਰਾਜੇਵਾਲ ਉਹ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਚੀਫ ਮਿਨਿਸਟਰ ਦਾ ਚਿਹਰਾ ਵੀ ਹੋ ਸਕਦਾ ਹੈ। ਕਿਸਾਨਾਂ 'ਚ ਵੀ ਆਪਣੀਆਂ ਚੱਲ ਰਹੀਆਂ ਨੇ, ਟਕੈਤ ਭਰਾ ਔਰ ਦੂਸਰੇ ਵੈਦਰ ਮੋਰਚਾ ਜਾਰੀ ਰਹਿਣਾ ਚਾਹੀਦਾ ਨਹੀਂ ਰਹਿਣਾ ਚਾਹੀਦਾ। ਹਾਲਾਂਕਿ ਨਿਹੰਗ ਸਿੰਘਾਂ ਨੇ ਔਰ ਦੂਸਰਿਆਂ ਨੇ ਅੱਜ ਪੁਲਿਸ ਦੀ ਸਿਕਿਉਰਿਟੀ ਦੇ ਥੱਲੇ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦੇ ਸ਼ਾਇਦ ਦੀਦਾਰ ਕੀਤੇ ਔਰ ਐਸਾ ਕਿਹਾ ਜਾ ਰਿਹਾ ਅਖੰਡ ਪਾਠ ਸਾਹਿਬ ਰੱਖਿਆ ਉੱਥੋਂ ਕੂਚ। ਸੋ ਆਲਰੇਡੀ ਇੱਕ ਕਨਫਿਊਜ਼ਨ ਕਿਸਾਨ ਮੋਰਚੇ ਦੇ ਵਿੱਚ ਚੱਲ ਰਿਹਾ ਹੈ, ਉਹਨਾਂ ਦੀ ਲੀਡਰਸ਼ਿਪ ਦੇ ਵਿਚਾਲੇ, ਭਾਵੇਂ ਲੀਡਰਸ਼ਿਪ ਵੱਲੋਂ ਡਿਨਾਈ ਕੀਤਾ ਜਾ ਰਿਹਾ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਜਦੋਂ ਅਸੀਂ ਕਿਹਾ ਕਿ ਸਾਰਿਆਂ ਦੀਆਂ ਅੱਖਾਂ ਸਾਹਮਣੇ ਸਿਰਫ ਚੋਣਾਂ ਨੇ, ਇੰਨੇ ਵਾਅਦੇ ਕੀਤੇ ਜਾ ਰਹੇ ਨੇ, ਇੰਨੇ ਐਲਾਨਨਾਮੇ ਹੋ ਰਹੇ ਨੇ। ਚੀਫ ਮਿਨਿਸਟਰ ਪੰਜਾਬ ਨੇ ਤਾਂ ਇੰਨੇ ਇੱਕ ਐਲਾਨਨਾਮੇ ਕੀਤੇ ਕਿ ਮੀਡੀਆ ਨੇ ਉਹਦਾ ਨਾਂ ਕਿਹਾ ਵੀ ਇਹ ਚਰਨਜੀਤ ਸਿੰਘ ਨੇ ਐਲਾਨਜੀਤ ਸਿੰਘ ਕਿ ਵੀ ਇਹਦਾ ਨਾਂ ਹੀ ਐਲਾਨਜੀਤ ਰੱਖੋ। ਵੀ ਉਹ ਜਿੱਥੇ ਜਾਂਦਾ ਹੈ ਉਹ ਕਹਿੰਦਾ ਵੀ ਜੇ ਕਿਤੇ ਨਸ਼ਾ ਛਡਾਉਣ ਵਾਲੇ ਕੇਂਦਰ 'ਚ ਚਲਾ ਗਿਆ ਨਾ, ਤੇ ਜਿਵੇਂ ਉਹ ਕਹਿੰਦਾ ਜਦੋਂ ਟੈਂਪੂਆਂ ਵਾਲਿਆਂ 'ਚ ਗਿਆ, ਕਹਿੰਦਾ ਮੈਂ ਟੈਂਪੂ ਵੀ ਚਲਾਉਂਦਾ ਰਿਹਾ, ਮੇਰੇ ਨਾਲ ਦੌੜ ਲਾ ਕੇ ਦੇਖੋ। ਤੇ ਕਹਿੰਦਾ ਜੇ ਨਸ਼ਾ ਛਡਾਊ ਕੇਂਦਰ 'ਚ ਗਿਆ ਉਹਨੇ ਕਹਿਣਾ ਭਰਾਵੋ ਮੈਂ ਵੀ ਸਾਰੀ ਇਹ ਤੁਹਾਡੇ ਜਿੰਨੇ ਦਵਾ ਬੂਟੀਆਂ ਮੈਂ ਵੀ ਇਸਤੇਮਾਲ ਕੀਤੀਆਂ ਹੋਈਆਂ, ਜਿੰਨੇ ਨਸ਼ੇ ਮੈਂ ਕੀਤੇ ਇੰਨੇ ਤੁਸੀਂ ਵੀ ਕੀਤੇ ਹੋਣ। ਉਹ ਕਹਿੰਦਾ ਵੀ ਉਹਨੂੰ ਵਨ ਅਪਮੈਨਸ਼ਿਪ ਹਰ ਥਾਂ ਤੇ ਲੱਗਾ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ ਅਰਵਿੰਦ ਕੇਜਰੀਵਾਲ ਜਿਹੜਾ ਅਜੇ ਤੱਕ ਵੀ ਉਹ ਜਿਵੇਂ ਸੱਪ ਟੋਕਰੀ 'ਚ ਰੱਖਿਆ ਹੁੰਦਾ ਤੇ ਉਹ ਮਦਾਰੀ ਬਾਕੀ ਸਭ ਕੁਝ ਦਿਖਾ ਰਿਹਾ ਹੁੰਦਾ ਤੇ ਉਹ ਵਿੱਚ ਕਹਿ ਦਿੰਦਾ ਮੈਂ ਸੱਪ ਕੱਢੂਗਾ, ਇਹੋ ਜਿਹਾ ਸੱਪ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਹੋਣਾ, ਇੰਨਾ ਜ਼ਹਿਰੀਲਾ। ਅਖੀਰ ਤੱਕ ਉਹ ਖੜੇ ਰਹਿੰਦੇ ਨੇ, ਮੁੜ ਕੇ ਇੱਕ ਮਰੀਅਲ ਜਿਹਾ ਵਿੱਚੋਂ ਸੱਪ ਆ ਜਾਂਦਾ ਜਿਹੋ ਜਿਹਾ ਸੱਪ ਹੁੰਦਾ। ਲੇਕਿਨ ਇਵੇਂ ਹੀ ਕਿ ਜੀ ਮੈਂ ਜਿਹੜਾ ਉਹ ਚੀਫ ਮਿਨਿਸਟਰ ਚਿਹਰਾ ਜਿਹੜਾ ਉਹ ਦੱਸਾਂਗਾ, ਉਹ ਭਗਵੰਤ ਮਾਨ ਵਿਚਾਰੇ ਦਾ ਉਹ ਡੀਕ ਕੇ ਉਹਦੀਆਂ ਅੱਖਾਂ ਉਹਦੇ ਵੱਲ ਹੀ ਲੱਗੀਆਂ ਹੁੰਦੀਆਂ ਪ੍ਰੈਸ ਕਾਨਫਰੰਸ ਵੀ ਕਿ ਸ਼ਾਇਦ ਮੇਰਾ ਨਾਂ ਲੈ ਦੇ, ਸ਼ਾਇਦ ਲੈ ਦੇ। ਤੇ ਉਹਦੇ ਬਾਰੇ ਡਾਕਟਰ ਧਰਮਵੀਰ ਗਾਂਧੀ ਸਾਬਕਾ MP ਨੇ ਪਾਰਲੀਮੈਂਟ ਤੋਂ, ਉਹ ਕਹਿ ਰਹੇ ਸੀ ਉਸ ਗੱਲ ਨੂੰ ਕਰਕੇ ਕਿ ਵੀ ਜਿਵੇਂ ਇੱਕ ਗਰੀਬ ਦਾ ਪੁੱਤਰ ਪੁੱਛ ਰਿਹਾ ਮਾਂ
फलाना मर जाए तो लंबड़दार कौन बनेगा, वो कहते जी फलाना ਉਹਦਾ ਮੁੰਡਾ ਉਹ मर जाए कौन बनेगा। ਉਹ जो 5-6 ਵਾਰੀ ਕਿਹਾ, ਉਹਨੇ ਕਿਹਾ ਪੁੱਤਰ ਸਾਰਾ ਪਿੰਡ ਮਰ ਜਾਏ ਤੈਨੂੰ ਨੰਬਰਦਾਰ ਨਹੀਂ ਕਿਸੇ ਨੇ ਬਣਾਉਣਾ। ਤਾਂ ਉਹਨੇ ਕਿਹਾ ਵੀ ਇਹ ਭਗਵੰਤ ਮਾਨ ਨੂੰ ਇਹ ਕਰ ਲੈਣਾ ਚਾਹੀਦਾ, ਕੇਜਰੀਵਾਲ ਉਹਨੂੰ ਚੀਫ ਮਿਨਿਸਟਰ ਨਹੀਂ ਬਣਾਉਂਦਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਸ ਕਿਸਮ ਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੇਜਰੀਵਾਲ ਅੱਜ ਪਠਾਨਕੋਟ ਉਤਰਿਆ ਔਰ ਉਹੀ ਅਸੀਂ ਤਾਂ ਹੁਣ ਤਾਂ ਚਲੋ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਕਾਫੀ ਐਕਸਪੋਜ਼ ਹੋਈ ਹੈ। ਅਸੀਂ ਜਿੰਨਾ ਗੁੱਸਾ ਆਪਣੇ ਭਰਾਵਾਂ ਦਾ ਝੱਲਿਆ ਹੋਇਆ ਹੈ ਅਮਰੀਕਾ ਕੈਨੇਡਾ ਔਰ ਬਾਹਰਲਿਆਂ ਦਾ, ਉਦੋਂ ਭਲੇ ਚੰਗੇ ਲੋਕ ਬਿਲਕੁਲ ਖਾਲਿਸਤਾਨੀ ਏਜੰਡੇ ਵਾਲੇ ਲੋਕ ਜਿਵੇਂ ਉਹ ਝੁਕੇ, ਜਿਵੇਂ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਦੇ ਨਾਲ ਉਹਦੇ ਕਾਫਰ ਭਰੇ, ਉਸ ਦੇ ਖਜ਼ਾਨੇ ਜਿਹੜੇ ਨੇ, ਔਰ ਕਿਵੇਂ ਲੁੱਟ ਕੇ ਉਹਦੇ ਉਹ ਯੂਪੀ ਬਿਹਾਰ ਦੇ ਭਈਏ ਪੰਜਾਬ ਦੀ ਉਹਨਾਂ ਨੇ ਬਦਅਖਲਾਕੀ ਵੀ ਪੰਜਾਬ 'ਚ ਆ ਕੇ ਕੀਤੀ, ਪੈਸਾ ਬਾਹਰਲਾ, ਔਰ ਜਿਵੇਂ ਉਹਨਾਂ ਨੇ ਚੰਮਦੀਆਂ ਚਲਾਈਆਂ, ਜਿਵੇਂ ਉਹਨਾਂ ਨੇ ਸੁਸਾਇਟੀ ਨੂੰ ਬੇਦਿਲ ਕੀਤਾ। ਲੇਕਿਨ ਇਹਦੇ ਬਾਵਜੂਦ ਬਹੁਤ ਵਾਰੇ ਹੁੰਦਾ ਹੈ ਕਿ ਵੀ ਆਮ ਅਕਸਰ ਅਸੀਂ ਐਕਸਪ੍ਰੈਸ਼ਨ ਇਸਤੇਮਾਲ ਕਰਦੇ ਹਾਂ ਕਿ once you fool me shame on you, twice you fool me shame on me, ਕਿ ਭਾਈ ਇੱਕ ਵਾਰ ਤਾਂ ਚਲੋ ਹੋ ਗਿਆ ਤੁਸੀਂ ਵਿਸ਼ਵਾਸ ਕੀਤਾ, ਲੇਕਿਨ ਇਸ ਵੇਲੇ ਵੀ ਇਹਨਾਂ ਦੇ ਕੌਣ ਓਪੀਨੀਅਨ ਪੋਲ ਬਣਾਉਂਦਾ ਹੈ, ਕੌਣ ਕਿੱਧਰ ਕੱਢਦਾ ਹੈ, ਉਹ ਇਵੇਂ ਹੀ ਪ੍ਰੋਜੈਕਟ ਕਰ ਰਹੇ ਨੇ ਕਿ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਵੇਲੇ ਉਹ ਲੀਡ ਦੇ ਵਿੱਚ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਦਾ ਡਿਵਾਈਡਡ ਹਾਊਸ ਹੈ, ਅਕਾਲੀਆਂ ਨੂੰ ਚਾਰੋਂ ਪਾਸਿਓਂ ਲਾਹਨਤਾਂ ਪੈ ਰਹੀਆਂ ਨੇ। ਜੋ ਮਨਜਿੰਦਰ ਸਿਰਸੇ ਦੇ ਜਾਣ ਤੋਂ ਬਾਅਦ ਹੋਰ ਵੀ ਸੈਟਬੈਕ ਲੱਗਿਆ, ਆਉਣ ਵਾਲੇ ਦਿਨਾਂ 'ਚ ਹੋਰ ਵੀ ਅਕਾਲੀ ਚਿਹਰੇ ਬੀਜੇਪੀ 'ਚ ਜਾਣਗੇ, ਕਾਂਗਰਸੀ ਚਿਹਰੇ ਵੀ, ਔਰ ਹੋ ਸਕਦਾ ਚੋਣਾਂ ਫਰਵਰੀ ਪਹੁੰਚਣ ਤੋਂ ਪਹਿਲਾਂ ਤੱਕ ਬੀਜੇਪੀ ਆਪਣੀ ਟੀਮ ਨੂੰ ਹੀ ਜਿਹੜੀ ਇਸ ਕਿਸਮ ਦੇ ਲਾਏ ਜਿਹੜੀ ਕਿ ਇੱਕ ਆਮ ਲੀਡ 2-3 ਪਾਰਟੀਆਂ 'ਚੋਂ, ਹਾਲਾਂਕਿ ਪੰਜਾਬ ਅਸੈਂਬਲੀ 'ਚ 117 ਚੋਂ ਬੀਜੇਪੀ ਆਪਣੇ ਬਲਬੂਤੇ ਉਹਨਾਂ ਦੀਆਂ 2 ਸੀਟਾਂ ਨੇ ਹੁਣ ਵੀ ਪੰਜਾਬ ਅਸੈਂਬਲੀ 'ਚ 117 ਚੋਂ, ਇਸ ਤੋਂ ਜ਼ਿਆਦਾ ਉਹ ਲੈ ਵੀ ਨਹੀਂ ਸਕਦੇ। ਹੁਣ ਇਸ ਸਭ ਦੇ ਚੱਲਦੇ ਆ ਕਿਤੇ ਨਾ ਕਿਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਰਨਜੀਤ ਚੰਨੀ ਭਾਵੇਂ ਐਲਾਨਜੀਤ ਸਿੰਘ ਉਸ ਨੂੰ ਲਕਬ ਮਿਲ ਗਿਆ ਜਾ ਵੀ ਸਾਰੇ, ਪਰ ਉਹ ਬੈਠਾ ਨਹੀਂ ਹੈ ਟਿਕ ਕੇ। ਐਲਾਨ ਵੀ ਜਦੋਂ ਕਰਦਾ, ਐਲਾਨ ਕਰਨ ਲਈ ਤੁਹਾਨੂੰ ਜਾਣਾ ਤਾਂ ਪੈਂਦਾ ਨਾ ਕਿਤੇ, ਉਹ ਜਾ ਰਿਹਾ। ਔਰ ਇਸ ਗੱਲ ਨੂੰ ਦੇਖਦੇ ਆ ਜਿਹੜਾ ਕਿਉਂਕਿ ਕੇਜਰੀਵਾਲ ਵੀ ਪੰਜਾਬ ਦੇ ਉੱਤੇ ਉਹਦਾ ਫੋਕਸ ਹੈ, ਤਾਂ ਇਸ ਸਭ ਦੇ ਚੱਲਦੇ ਆ ਹੁਣ ਕਈ ਵਾਰ ਇਹਨੂੰ ਚਰਨਜੀਤ ਚੰਨੀ ਨੂੰ ਇਹ ਭੁੱਲ ਹੀ ਜਾਂਦਾ ਹੈ ਕਿ ਵੀ ਟੱਕਰ ਕੱਲੀ ਇੱਕ ਨਾਲ ਧਿਰ ਨਾਲ ਨਹੀਂ। ਜਦੋਂ ਤੁਸੀਂ ਕਿਸੇ ਦਾ ਬਾਰ-ਬਾਰ ਜ਼ਿਕਰ ਕਰਦੇ ਹੋ ਤੁਸੀਂ ਉਹਨੂੰ ਹੀ ਲੋੜ ਤੋਂ ਜ਼ਿਆਦਾ ਇੰਪੋਰਟੈਂਸ ਦੇ ਰਹੇ ਹੋ, ਤੁਸੀਂ ਉਹਨੂੰ ਖੁਦ ਅਹਿਮੀਅਤ ਦੇ ਰਹੇ ਹੋ। ਔਰ ਲੇਕਿਨ ਜਿਹੜਾ ਉਹਨੇ ਇੱਕ ਜੁਮਲਾ ਇਸਤੇਮਾਲ ਕੀਤਾ ਕੇਜਰੀਵਾਲ ਦੇ, ਉਸ ਸਾਰੇ ਨੂੰ ਲੈ ਕੇ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੇਜਰੀਵਾਲ ਸਿਟਿੰਗ ਚੀਫ ਮਿਨਿਸਟਰ ਹੈ ਦਿੱਲੀ ਦਾ, ਔਰ ਦਿੱਲੀ 'ਚ ਨਾ ਉਹਨੇ ਰਿਜ਼ਾਈਨ ਕੀਤਾ, ਨਾ ਉਹਨੇ ਕੋਈ ਆਪਣੀ, ਹਾਲਾਂ ਉਹਦੀ ਚਾਹਨਾ ਪੰਜਾਬ ਦਾ ਚੀਫ ਮਿਨਿਸਟਰ ਬਣਨ ਦੀ ਹੈ। ਮੌਕੇ ਤੇ ਭਾਵੇਂ ਉਹ ਕਿਸੇ ਨੂੰ ਕੀ ਕਰੇਗਾ ਕੀ ਨਹੀਂ, ਪਰ ਚਾਂਸ ਤਾਂ ਹੈ ਨਹੀਂ, ਕਿਉਂਕਿ ਪਹਿਲਾਂ ਵੀ ਜਦੋਂ ਇੰਨਾ ਜ਼ੋਰ ਸੀ ਉਦੋਂ ਵੀ ਇਹਨਾਂ ਦਾ ਕੁਝ ਨਹੀਂ ਬਣਿਆ। ਔਰ ਥੋੜਾ ਬਹੁਤ ਜਿਹੜਾ ਬੇਸ ਸੀ ਉਹ ਮਾਲਵੇ 'ਚ ਸੀ, ਦੁਆਬਾ ਮਾਝੇ 'ਚ ਤਾਂ ਉਹਨਾਂ ਦਾ ਵੈਸੇ ਆਧਾਰ ਨਹੀਂ ਬਣਿਆ। ਤੇ ਮਾਲਵੇ ਜਿਹੜਾ ਆਧਾਰ ਹੈ, ਭਾਵੇਂ ਭਗਵੰਤ ਮਾਨ 'ਚ 36 ਕਮਜ਼ੋਰੀਆਂ ਹੋਣਗੀਆਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਟਾਇਰਲੈਸਲੀ ਮਿਹਨਤ ਕਰਕੇ ਆਪਣੀ ਕੰਸਟੀਚੁਐਂਸੀ ਬਣਾਈ ਹੈ। ਤੇ ਜੇ ਭਗਵੰਤ ਮਾਨ ਚੀਫ ਮਿਨਿਸਟਰੀ ਦਾ ਅਹੁਦੇਦਾਰ ਨਹੀਂ ਹੁੰਦਾ ਤੇ ਉਹ ਵੀ ਬਗਾਵਤ, ਮੈਨੂੰ ਕੱਲ ਨੂੰ ਹੈਰਾਨੀ ਨਹੀਂ ਹੋਏਗੀ ਕਿ ਬੀਜੇਪੀ ਭਗਵੰਤ ਮਾਨ ਨੂੰ ਬੀਜੇਪੀ ਦਾ ਚੀਫ ਮਿਨਿਸਟਰ ਦਾ ਚਿਹਰਾ ਬਣਾ ਦੇ, ਨਵਜੋਤ ਸਿੱਧੂ ਨੂੰ ਬਣਾ ਦੇ, ਉਹ ਵੀ। ਸੋ ਹਾਲਾਤ ਇਹ ਬਣੇ ਹੋਏ ਨੇ ਕਿ ਸੱਜੇ ਹੱਥ ਨੂੰ ਖੱਬੇ ਦਾ ਇਤਬਾਰ ਨਹੀਂ ਰਿਹਾ ਕਿ ਕਿੱਧਰ ਨੂੰ ਇਹ ਹਾਲਾਤ ਜਾਣਗੇ। ਲੇਕਿਨ ਜਿਹੜਾ ਜਿਸ ਤੋਂ ਮੈਨੂੰ ਇਹ ਲੱਗਾ ਵੀ ਸਾਡਾ ਕਹਿਣਾ ਬਣਦਾ ਹੈ ਕਿ ਵੀ ਹੁਣ ਚਰਨਜੀਤ ਚੰਨੀ ਨੇ ਕੇਜਰੀਵਾਲ ਦੇ ਬਾਰੇ ਇਹ ਕਮੈਂਟ ਕੀਤਾ ਕਿ ਵੀ ਇਹ ਜਿਹੜਾ ਹੈ, ਔਰ ਹੈਡਲਾਈਨ ਇਹ ਲੱਗੀ ਹੈ ਕਿ ਵੀ ਪੋਲੀਟੀਕਲ ਲਿੰਗੋ ਟਰਨਸ ਕਲਰਫੁਲ ਇਨ ਪੰਜਾਬ, ਚੰਨੀ ਕਾਲਸ ਆਮ ਆਦਮੀ ਪਾਰਟੀ ਕਾਲੇ ਅੰਗਰੇਜ਼, ਇੰਟੈਂਸ਼ਨ ਫੇਅਰ ਸੇਜ਼ ਕੇਜਰੀਵਾਲ। ਹੁਣ ਉਹਨੇ ਅਕਸਰ ਜਦੋਂ ਅਸੀਂ ਹਕੂਮਤੀ ਸਿਸਟਮ ਦਿੱਲੀ ਦਾ, ਉਹਨਾਂ ਦੀ ਬਿਊਰੋਕਰੇਸੀ, ਰੂਲਰਸ, ਉਹਨਾਂ ਦੀ ਜਿਹੜਾ ਉਹ ਧੱਕੇ ਵਾਲਾ ਰਾਜ ਦੀ ਗੱਲ ਕਰਦੇ ਹਾਂ ਤੇ ਅਕਸਰ ਇਹ ਕਿਹਾ ਜਾਂਦਾ ਜੀ ਗੋਰੇ ਅੰਗਰੇਜ਼ ਚਲੇ ਗਏ, ਕਾਲੇ ਅੰਗਰੇਜ਼ ਆ ਗਏ। ਸੋ ਟਰਮ ਤਾਂ ਉਹਨੇ ਇਹੀ ਯੂਜ਼ ਕੀਤੀ ਔਰ ਇਹ ਕਹਿ ਕੇ ਕਿ ਵੀ ਇਹ ਦਿੱਲੀ 'ਚ ਬੈਠੇ ਲੋਕ ਜਿਹੜੇ ਨੇ ਇਹ ਪੰਜਾਬ 'ਚ ਆ ਕੇ ਰਾਜ ਕਰਨਗੇ। ਔਰ ਉਹਨੇ ਇਹ ਕਿਹਾ ਨਾਓ ਅਰਵਿੰਦ ਕੇਜਰੀਵਾਲ ਦੇ ਸੇ ਦਿਸ ਟਾਈਮ Kejriwal says they will form the next government. Do no people live in Punjab?
Are there no youths in Punjab? Are there no Punjabis in Punjab? Will काले अंग्रेज come here and rule? ਉਹਨੇ ਕਿਹਾ ਜੀ ਇਹ ਕਹਿ ਰਿਹਾ ਕਿ ਜੀ ਮੈਂ ਨੈਕਸਟ ਗਵਰਨਮੈਂਟ ਇਹ ਬਣਾਵਾਂਗੇ, ਅਸੀਂ ਆਮ ਆਦਮੀ ਪਾਰਟੀ ਵਾਲੇ ਬਣਾਵਾਂਗੇ। ਉਹਨੇ ਕਿਹਾ ਕਿ ਵੀ ਕੀ ਪੰਜਾਬ 'ਚ ਕੋਈ ਪੰਜਾਬੀ ਨਹੀਂ ਰਹੇ, ਕੋਈ ਯੂਥ ਨਹੀਂ ਰਿਹਾ, ਕੀ ਜਿਹੜਾ ਪੰਜਾਬੀ ਆਪਣਾ ਫਿਰ ਉਹਨੇ ਕਿਹਾ ਕਿ ਹੀ ਫਰਦਰ ਸੈਡ ਥੀਸ ਕਾਲੇ ਅੰਗਰੇਜ਼ ਆਰ ਟਰਾਈਂਗ ਟੂ ਟੇਕ ਓਵਰ ਪੰਜਾਬ ਆਫਟਰ ਗੋਰੇ ਚਿੱਟੇ ਅੰਗਰੇਜ਼ वर ਰੂਲਿੰਗ ਅਸ, ਕਿ ਵੀ ਇਹ ਖੋਹ ਲੈਣਾ ਚਾਹੁੰਦੇ ਨੇ ਪੰਜਾਬ, ਇਸ ਤੋਂ ਪਹਿਲਾਂ ਗੋਰੇ ਅੰਗਰੇਜ਼ ਕਰਦੇ ਰਹੇ। ਫਿਰ ਉਹਨੇ ਕਿਹਾ ਵੀ ਆਰ ਸੇਇੰਗ ਪੰਜਾਬ ਬਿਲੋਂਗਸ ਟੂ ਪੰਜਾਬੀਜ਼, ਯੂ ਡੂ ਨਾਟ ਕ੍ਰੀਏਟ ਡਿਸਰਪਸ਼ਨਸ ਹੀਅਰ, these outsiders ਕਾਲੇ ਅੰਗਰੇਜ਼ want to rule the state। ਅਗੇਨ ਉਹਨੇ ਕਿਹਾ ਪੰਜਾਬ ਪੰਜਾਬੀਆਂ ਦਾ, ਮਤ ਆ ਕੇ ਤੁਸੀਂ ਇੱਥੇ ਖਲਲ ਨਾ ਪਾਓ ਔਰ ਇਹਨੂੰ ਟੇਕ ਓਵਰ ਕਰਨ ਦੀ ਕੋਸ਼ਿਸ਼ ਨਾ ਕਰੋ। ਔਰ ਨਾਲ ਦੀ ਨਾਲ ਹੁਣ ਇਹਦੇ ਤੇ ਕੇਜਰੀਵਾਲ ਨੇ ਆਪਣਾ ਕੀਤਾ, ਚੰਨੀ ਸਾਹਿਬ ਹੈਜ਼ ਬੀਨ ਅਬਿਊਜ਼ਿੰਗ ਮੀ ਐਵਰ ਸਿੰਸ ਆਈ ਸੈਡ each woman in Punjab will be given ₹1,000 per month। Kejriwal, he is saying Kejriwal is bad, today Kejriwal is kala, Kejriwal said। ਹੁਣ ਮਤਲਬ ਤੁਸੀਂ ਦੇਖੋ ਵੀ ਕਿਵੇਂ ਇੱਕ ਗੱਲ ਨੂੰ ਸਪਿਨ ਕਿਵੇਂ ਦਿੱਤੀ ਜਾਂਦੀ ਹੈ ਉਹਨੇ, ਕਿਉਂਕਿ ਚੰਨੀ ਆਪ ਕਿਹੜਾ ਗੋਰਾ ਹੈ, ਲੇਕਿਨ ਮਤਲਬ ਗੋਰੇ ਕਾਲੇ ਦੀ ਗੱਲ ਨਹੀਂ ਸੀ, ਜਿਹੜੀ ਗੱਲ ਉਹਨੇ ਕਹੀ ਉਹ ਤਾਂ ਸੀ ਕਿ ਭਾਈ ਇਹ ਜਿਹੜਾ ਪੰਜਾਬ ਤੋਂ ਇਹ ਹੱਕ ਵੀ ਖੋਇਆ ਜਾ ਰਿਹਾ ਹੈ ਕਿ ਪੰਜਾਬ ਦੇ ਨਿਵਾਸੀ ਪ੍ਰਬੰਧ ਕਰ ਸਕਣ ਪੰਜਾਬ ਦਾ। ਔਰ ਜਿਵੇਂ ਗੋਰੇ ਹੁਣ ਗੋਰੇ ਯੂਕੇ ਨਾਲ ਉਹਨਾਂ ਦਾ ਸੰਬੰਧ ਸੀ, ਉੱਥੇ ਬੈਠੇ ਜਿਹੜੇ ਨੇ ਉੱਥੇ ਆ ਕੇ ਰੂਲ ਕਰਦੇ ਸੀ, ਉੱਥੋਂ ਕੰਟਰੋਲ ਕਰਦੇ ਸੀ। ਉਹਨੇ ਕਿਹਾ ਵੀ ਅੱਜ ਹਾਲਾਤ ਇਹ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਸਾਡੇ ਪੋਲੀਟੀਸ਼ੀਅਨ ਜਾਂ ਯੰਗਸਟਰ ਜਾਂ ਪੰਜਾਬੀ ਆਪਣਾ ਪ੍ਰਬੰਧ ਕਰਨ ਦੇ ਕਾਬਿਲ ਨਹੀਂ ਨੇ ਕਿ ਵੀ ਕਾਲੇ ਅੰਗਰੇਜ਼ ਸਾਨੂੰ ਇਹਦਾ ਕੋਈ ਰੰਗ ਨਾਲ ਤਾਲੁਕ ਨਹੀਂ ਸੀ, ਕਿਉਂਕਿ ਜਿਹੜਾ ਵਾਈਟ ਮੈਨ ਜਾਂ ਬ੍ਰਿਟਿਸ਼ ਰੂਲ ਨੂੰ ਗੋਰਿਆਂ ਦਾ ਰਾਜ ਕਹਿੰਦੇ ਸੀ, ਕਿਉਂਕਿ ਯੂਰਪੀਅਨ ਗੋਰੇ ਨੇ, ਉਹ ਭਾਵੇਂ ਫ੍ਰੈਂਚ ਹੋਣ ਕੋਈ ਹੋਣ, ਸਾਡੇ ਲਈ ਸਾਰੇ ਗੋਰੇ ਨੇ। ਲੇਕਿਨ ਇਹਦੇ 'ਚ ਠੀਕ ਹੈ ਚਰਨਜੀਤ ਚੰਨੀ ਦਾ ਜੁਮਲਾ ਜਿਸ ਨੂੰ ਮੀਡੀਆ ਨੇ ਕਿਹਾ ਕਿ ਜੀ ਲਿੰਗੋ ਟਰਨਸ ਕਲਰਫੁਲ, ਕਿ ਵੀ ਪੰਜਾਬ ਦੇ ਵਿੱਚ ਹੁਣ ਕਲਰ ਦੇ ਨਾਲ ਜੁੜ ਗਿਆ ਲਿੰਗੋ। ਪਰ ਚਰਨਜੀਤ ਚੰਨੀ ਜਾਂ ਉਹਨਾਂ ਦੀ ਟੀਮ ਜਾਂ ਹੋਰ ਪੰਜਾਬ ਦੇ ਵਿੱਚ ਜਿਹੜੇ ਸਮਝਦੇ ਨੇ ਕਿ ਚੋਣਾਂ ਦੇ ਨਾਲ ਕੋਈ ਤਬਦੀਲੀ ਸੰਭਵ ਹੈ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਆਲਰੇਡੀ ਪੰਜਾਬ ਦਿੱਲੀ ਦੀ ਕਾਲੋਨੀ ਹੈ। ਇਹ ਤਾਂ ਨਹੀਂ ਹੈ ਵੀ ਕਾਲੇ ਅੰਗਰੇਜ਼ ਅਰਵਿੰਦ ਕੇਜਰੀਵਾਲ ਦੇ ਆਉਣ ਨਾਲ ਪੰਜਾਬ ਦੇ ਵਿੱਚ ਜਿਹੜਾ ਉਹ ਕਾਲਾ ਅੰਗਰੇਜ਼ ਆ ਜਾਏਗਾ। ਆਲਰੇਡੀ ਕਾਲੇ ਅੰਗਰੇਜ਼ ਦਿੱਲੀ 'ਚ ਬੈਠੇ 47 ਦੇ ਵਿੱਚ ਸਾਡਾ ਪੰਜਾਬ ਆਕੂਪਾਈ ਹੋਇਆ, ਸਾਡੀ ਲੀਡਰਸ਼ਿਪ ਦੀ ਨਾਅਹਲੀਅਤ ਅਹਿਮਕਾਨਾ ਫੈਸਲੇ ਦੀ ਬਦੌਲਤ। ਉਸ ਤੋਂ ਬਾਅਦ ਜੂਨ 84 ਤੱਕ ਪਹੁੰਚਦੇ ਆ ਕਿਵੇਂ ਉਹਨਾਂ ਨੇ ਪੰਜਾਬ ਨੂੰ ਇੱਕ ਕਾਲੋਨੀ ਵਾਂਗ ਵਰਤਿਆ। ਫਿਰ ਤਾਂ ਉਹਨਾਂ ਨੇ ਖੁੱਲੀ ਜੰਗ ਡਿਕਲੇਅਰ ਕੀਤੀ ਪੰਜਾਬ ਦੇ ਖਿਲਾਫ। ਸਾਰੇ 84 ਤੋਂ ਹੁਣ ਤੱਕ 37 ਸਾਲ ਦਾ ਰਿਕਾਰਡ ਕੱਢ ਲਓ, 1 ਦਰਜਨ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਪੰਜਾਬ 'ਚ ਨੂੰ ਰਨ ਕਰਦੀਆਂ ਨੇ। ਔਰ ਚੰਨੀ ਸਾਹਿਬ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਏ ਕਿ ਵੀ ਉਹ ਵੀ ਕਿਸੇ ਇਸ ਕਿਸਮ ਦੀ ਏਜੰਸੀ ਦੀ ਨੋਮੀਨੇਸ਼ਨ ਨੇ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਜੇ ਬੀਜੇਪੀ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਗਲਾ ਚੀਫ ਮਿਨਿਸਟਰ ਦਲਿਤ ਹੋਏਗਾ। ਸੁਖਬੀਰ ਬਾਦਲ ਨੇ ਕਿਹਾ ਸੀ ਜੀ ਅਸੀਂ ਡਿਪਟੀ ਚੀਫ ਮਿਨਿਸਟਰ ਜਿਹੜਾ ਦਲਿਤ ਬਣਾਵਾਂਗੇ। ਕਾਂਗਰਸ ਨੇ ਕੁਝ ਹੋਰ ਕਾਂਗਰਸ ਨੇ ਬਣਾ ਹੀ ਦਿੱਤਾ, ਉਹਨਾਂ ਨੇ ਕਿਹਾ ਜੀ ਆਹ ਲਓ। ਸੋ ਆਲਰੇਡੀ ਅਸੀਂ ਸਮਝਦੇ ਹਾਂ ਕਿ ਵੀ ਬਿਲਕੁਲ ਚੰਨੀ ਨੇ ਠੀਕ ਕਿਹਾ ਕਿ ਕਾਲੇ ਅੰਗਰੇਜ਼ ਰੂਲ ਕਰਦੇ ਨੇ, ਪਰ ਕਾਲਾ ਅੰਗਰੇਜ਼ ਅਰਵਿੰਦ ਕੇਜਰੀਵਾਲ ਨਾਲ ਜੁੜਿਆ ਹੋਇਆ ਹੀ ਨਹੀਂ ਹੈ। ਆਲਰੇਡੀ ਜਿਹੜੇ ਦਿੱਲੀ ਦੇ ਹਾਕਮ ਨੇ ਉਹਨਾਂ ਨੇ ਪੰਜਾਬ ਨੂੰ ਆਕੂਪਾਈ ਕੀਤਾ ਹੋਇਆ। ਉਹ ਪੰਜਾਬੀਆਂ ਨੂੰ, ਪੰਜਾਬੀ ਯੂਥ ਨੂੰ, ਪੰਜਾਬ ਦੇ ਲੋਕਾਂ ਨੂੰ ਇਸ ਕਾਬਿਲ ਨਹੀਂ ਸਮਝਦੇ ਕਿ ਉਹ ਆਪਣੀ ਕਿਸਮਤ ਦਾ ਫੈਸਲਾ ਆਪ ਕਰ ਸਕਣ। ਔਰ ਖਾਲਿਸਤਾਨ ਦੀ ਸਟਰਗਲ ਜਾਂ ਭਾਰਤੀ ਕਬਜ਼ੇ ਹੇਠਲੇ ਪੰਜਾਬ ਔਰ ਜਿਹੜੀ ਸਿੱਖ ਟੈਰੀਟਰੀ ਇਹਨਾਂ ਦੇ ਕਬਜ਼ੇ 'ਚ ਹੈ ਉਹਨੂੰ ਲਿਬਰੇਟ ਕਰਾਉਣ ਦਾ ਏਜੰਡਾ ਹੀ ਅਲਟੀਮੇਟਲੀ ਸਾਰੇ ਦੁੱਖਾਂ ਦਾ ਦਾਰੂ ਹੈ। ਗੁਲਾਮੀ ਦੇ ਸੰਗਲ ਕੱਟੇ ਬਿਨਾ ਸਾਡਾ ਪੰਜਾਬ ਇਵੇਂ ਹੀ ਦਿੱਲੀ ਦੀ ਬਸਤੀ ਬਣਿਆ ਰਹੇਗਾ। ਕਾਲੇ ਅੰਗਰੇਜ਼ ਫਿਰ ਭਾਵੇਂ ਦਿੱਲੀ 'ਚ ਬੈਠਾ ਪ੍ਰਾਈਮ ਮਿਨਿਸਟਰ ਮੋਦੀ ਫੈਸਲਾ ਕਰੇ ਕਿ ਜੀ ਅਸੀਂ ਪੰਜਾਬ 'ਚ ਖੇਤੀ ਕਾਨੂੰਨ ਬਣਾ ਕੇ ਜ਼ਮੀਨਾਂ ਤੁਹਾਡੀਆਂ ਅੰਬਾਨੀ ਅਡਾਨੀ ਪਤੰਜਲੀ ਨੂੰ ਦੇ ਦੇਣੀਆਂ। ਕੱਲ ਨੂੰ ਕੇਜਰੀਵਾਲ ਜਿਹੜਾ ਕਿ ਡਿਫੈਂਡ ਕਰਦਾ ਰਿਹਾ ਕਿ ਜੀ ਪਾਣੀ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਉਹ ਅਸੀਂ ਫ੍ਰੀ ਆਫ ਕਾਸਟ ਇੱਥੇ ਦਿਆਂਗੇ ਉੱਥੇ ਦਿਆਂਗੇ। ਹਾਲਾਂਕਿ ਉਹੀ ਕੇਜਰੀਵਾਲ ਦਿੱਲੀ ਦਾ ਹਿਮਾਚਲ ਸਰਕਾਰ ਨਾਲ ਸਮਝੌਤਾ ਕਰਦਾ ਕਿ ਹਿਮਾਚਲ ਨੂੰ ਜਿਹੜਾ ਹੈ ਉਹ ਪਾਣੀ ਦੀ ਕੀਮਤ ਦਿੱਤੀ ਜਾਏਗੀ।
ਸੋ ਇਸ ਸਭ ਦੇ ਚਲਦਿਆਂ ਮੈਂ ਸਮਝਦਾ ਵੀ ਇਹ ਇੱਕ ਜੁਮਲੇਬਾਜ਼ੀ ਤੋਂ ਵੱਧ ਕੇ ਕੁਝ ਨਹੀਂ ਹੈ। ਪਤਾ ਹਰ ਇੱਕ ਨੂੰ ਹੈ ਕਿ ਪੰਜਾਬ ਇੱਕ ਆਕੂਪਾਈਡ ਟੈਰੀਟਰੀ ਹੈ ਤੇ ਬ੍ਰਾਹਮਣਵਾਦੀ ਹਿੰਦੂਤਵੀ ਕਾਲੇ ਅੰਗਰੇਜ਼ ਦਿੱਲੀ ਤੋਂ ਬੈਠ ਕੇ ਦਿੱਲੀ 'ਚ ਬੈਠ ਕੇ ਪੰਜਾਬ ਨੂੰ ਰੂਲ ਕਰ ਰਹੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਰਹਿਣੇ ਬ੍ਰੇਕ ਵਿਊਅਰਸ ਦਾ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਭਾਰਤ ਵਿੱਚ ਹਰ ਪੱਧਰ ਤੇ ਹਿੰਦੂਤਵਾਦੀ ਵਿਚਾਰਧਾਰਾ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸਕੂਲੀ ਬੱਚਿਆਂ ਦੇ ਦਿਮਾਗ ਵਿੱਚ ਹਿੰਦੂਤਵਾ ਦੇ ਝੂਠੇ ਹੀਰੋਜ਼ ਨੂੰ ਘਸੋੜਨ ਲਈ ਜਿਹੜੀਆਂ ਸਮੁੱਚੀਆਂ ਟੈਕਸਟ ਬੁੱਕ ਮੁੜ ਜਿਹੜੀਆਂ ਲਿਖਵਾਈਆਂ ਜਾ ਰਹੀਆਂ ਨੇ। ਸੋ ਇਸ ਸੰਬੰਧੀ ਪਾਰਲੀਮੈਂਟ ਅਤੇ ਰਾਜ ਸਭਾ ਦੇ ਮੈਂਬਰਾਂ ਦੇ ਇੱਕ ਪੈਨਲ ਵੱਲੋਂ ਆਪਣੇ ਹੱਕ ਦੀ ਰਿਪੋਰਟ ਵੀ ਜਾਰੀ ਕਰਵਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਕਸਰ ਅਸੀਂ ਮਿਲਾਨ ਕੁੰਦਰਾ ਦਾ ਜ਼ਿਕਰ ਕਰਦੇ ਹਾਂ ਜਿਹੜਾ ਕਿ ਇੱਕ ਫ੍ਰੀ ਥਿੰਕਰ ਔਰ ਹਰ ਰੈਵੋਲੂਸ਼ਨ ਨੂੰ ਸਪੋਰਟ ਕਰਨ ਵਾਲੇ ਦੁਨੀਆ 'ਚ ਜਿਹੜੇ ਨੇ ਉਹ ਮਿਲਾਨ ਕੁੰਦਰਾ ਦੀਆਂ ਲਿਖਤਾਂ ਨੂੰ ਕੋਟ ਕਰਦੇ ਨੇ ਕਿਉਂਕਿ ਕੁਝ ਚੀਜ਼ਾਂ ਐਸੀ ਥਿੰਕਿੰਗ 'ਚੋਂ ਨਿਕਲਦੀਆਂ ਜਿਹੜੀਆਂ ਕਿ ਅਲਟੀਮੇਟਲੀ ਯੂਨੀਵਰਸਲ ਟਰੂਥ ਵਾਂਗ ਆਪਣਾ ਰੁਤਬਾ ਬਣਾ ਲੈਂਦੀਆਂ। ਔਰ ਮਿਲਾਨ ਕੁੰਦਰਾ ਦੀ ਇਹ ਕੋਟ ਹੈ ਕਿ the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. ਅੱਗੇ ਲੰਬੀ ਕੋਟ ਹੈ, ਮੈਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ। ਇਹਦਾ ਲੁਬੇ ਲੁਬਾਬ ਇਹੀ ਹੈ ਕਿ ਵੀ ਜਦੋਂ ਤੁਸੀਂ ਕਿਸੇ ਕੌਮ ਨੂੰ, ਕਿਸੇ ਲੋਕਾਂ ਨੂੰ, ਗਰੁੱਪ ਨੂੰ ਲਿਕੁਇਡੇਟ ਕਰਨਾ, ਖਤਮ ਕਰਨਾ, ਤੇ ਪਹਿਲਾ ਉਹਦਾ ਸਟੈਪ ਹੈ ਕਿ ਉਹਨਾਂ ਦੀਆਂ ਕਿਤਾਬਾਂ ਡਿਸਟਰੋਏ ਕਰੋ, ਉਹਨਾਂ ਦੀ ਤਹਿਜ਼ੀਬ ਡਿਸਟਰੋਏ ਕਰੋ, ਉਹਨਾਂ ਦੀ ਸਭਿਅਤਾ ਡਿਸਟਰੋਏ ਕਰੋ ਔਰ ਫਿਰ ਨਵੀਆਂ ਕਿਤਾਬਾਂ ਲਿਖਵਾਓ, ਨਵਾਂ ਕਲਚਰ ਸਿਰਜੋ, ਨਵੀਂ ਤਹਿਜ਼ੀਬ ਸਿਰਜੋ, ਨਵਾਂ ਇਤਿਹਾਸ ਲਿਖਾਓ ਔਰ ਵਕਤ ਪਾ ਕੇ ਉਹ ਲੋਕ ਭੁੱਲ ਜਾਣਗੇ ਕਿ ਉਹ ਕੀ ਸਨ ਤੇ ਅੱਜ ਕੀ ਨੇ। ਔਰ ਉਹਨੇ ਕਿਹਾ ਕਿ ਵੀ ਜਿਹੜੀ ਸਟਰਗਲ ਹੈ ਅਲਟੀਮੇਟਲੀ ਉਹ ਮੈਮਰੀ ਵਰਸਸ ਫੋਰਗੇਟਿੰਗ ਹੈ ਕਿ ਕੀ ਉਹਨਾਂ ਨੇ ਯਾਦ ਰੱਖਣਾ ਤੇ ਕੀ ਭੁਲਾਣਾ। ਸੋ ਉਹਨਾਂ ਨੂੰ ਤੁਸੀਂ ਬਿਲਕੁਲ ਨਵਾਂ ਇਸ ਕਿਸਮ ਦਾ ਜਦੋਂ ਕੁਝ ਦੇ ਦਿੰਦੇ ਹੋ, ਉਹਨਾਂ ਦਾ ਇਤਿਹਾਸ ਬਦਲ ਦਿੱਤਾ ਹੈ, ਤਹਿਜ਼ੀਬ ਬਦਲ ਦਿੱਤੀ, ਉਹਨਾਂ ਦੇ ਸਿੰਬਲ ਬਦਲ ਦਿੱਤੇ, ਜਾਂ ਜੇ ਉਹਨਾਂ ਨੇ ਸਿੰਬਲ ਰੱਖੇ ਵੀ ਹੋਏ ਨੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਬਦਲ ਦਿਓ। ਜਿਵੇਂ ਸਿੱਖੀ ਦੇ ਹਵਾਲੇ ਨਾਲ ਅੱਜ ਹੋ ਰਿਹਾ, ਤੁਸੀਂ 5 ਕਕਾਰਾਂ ਨੂੰ ਤੁਸੀਂ ਹਿੰਦੂਆਂ ਨੂੰ ਡਿਫੈਂਡ ਕਰਨ ਵਾਲੇ ਸਿੱਖ ਦੱਸ ਦਿਓ, ਗੁਰਦੁਆਰਿਆਂ ਦੇ ਸਿੰਬਲਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਸਨਾਤਨੀ ਹਿੰਦੂ ਧਰਮ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿਓ। ਜੇ ਰਾਮ ਰਮਿਆ ਹੋਇਆ ਬਿਲਕੁਲ ਵੱਖਰੇ ਅਰਥਾਂ 'ਚ, ਉਹਨੂੰ ਤੁਸੀਂ ਦਸ਼ਰਥ ਦਾ ਬੇਟਾ ਸਾਬਤ ਕਰ ਦਿਓ। ਉਹਨੂੰ ਕਹੋ ਜੀ ਇੰਨੇ ਹਜ਼ਾਰ ਵਾਰ ਗੁਰੂ ਗ੍ਰੰਥ ਸਾਹਿਬ 'ਚ ਰਾਮ ਦਾ ਨਾਮ ਆਇਆ,
ਹੁਣ ਇਹ ਹੈ ਸਾਰੀ ਜਿਹੜੀ ਇੰਟਰਪ੍ਰੀਟੇਸ਼ਨ, ਜਿਹੜਾ ਨੈਰੇਟਿਵ ਹੈ। ਲੇਕਿਨ ਸਾਵਰਕਰ ਜਿਹਨੇ 20ਵੀਂ ਸਦੀ ਦੇ ਵਿੱਚ ਹਿੰਦੂਤਵਾ ਦੀ ਸਿਆਸੀ ਆਈਡੀਓਲੋਜੀ ਦਿੱਤੀ, ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ, ਔਰ ਹੁਣ ਜਿਹੜੇ ਅੱਜ ਦਿੱਲੀ ਦੇ ਹਾਕਮ ਨੇ ਉਹ ਹੈ ਤਾਂ ਉਹਨਾਂ ਨੇ ਉਹ ਮਿਕਸ ਵੈਜੀਟੇਬਲ ਵਾਂਗ ਮਿਲ ਗੋਭਾ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ ਜਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਤਾਂ ਉਹ ਸਨਾਤਨੀ ਹਿੰਦੂ ਧਰਮ ਇਸਤੇਮਾਲ ਕਰਦੇ ਨੇ। ਸਨਾਤਨੀ ਦੇ ਵਿੱਚ ਬੁੱਤ ਪ੍ਰਸਤੀ, ਰਾਮ ਕ੍ਰਿਸ਼ਨ ਬੁੱਤ, ਜਿਹੜੀ ਬੁੱਤ ਪ੍ਰਸਤੀ ਵੇਦਾਂ ਦੇ ਵਿੱਚ ਨਹੀਂ ਹੈ। ਵੇਦਾਂ ਦੇ ਵਿੱਚ ਤਾਂ ਕੋਈ ਰਾਮ ਕ੍ਰਿਸ਼ਨ ਕਿਸੇ ਦਾ ਕਨਸੈਪਟ ਹੀ ਨਹੀਂ ਹੈ। ਉਹ ਤਾਂ ਅਗਨੀ ਜਿਹੜਾ ਯੱਗ ਹਵਨ ਕਰਨਾ ਹੈ ਦੇਵਤਿਆਂ ਨੂੰ ਹੈ, ਲੇਕਿਨ ਕੋਈ ਬੁੱਤ ਪ੍ਰਸਤੀ ਨਹੀਂ ਹੈ। ਇਸ ਲਈ ਸਵਾਮੀ ਦਇਆਨੰਦ ਜਿਹਨੇ 19ਵੀਂ ਸਦੀ ਦੇ ਵਿੱਚ ਆਰੀਆ ਸਮਾਜ ਬਣਾਇਆ, ਉਹ ਬੁੱਤ ਪ੍ਰਸਤੀ ਦੇ ਵੀ ਖਿਲਾਫ ਸੀ, ਜ਼ਾਤ ਪਾਤ ਦੇ ਵੀ ਉਹ ਖਿਲਾਫ ਸੀ, ਔਰਤਾਂ ਦੇ ਹੱਕਾਂ ਲਈ ਵੀ, ਕਿਉਂਕਿ ਸਨਾਤਨ ਧਰਮ ਦੇ ਥੱਲੇ ਬੁੱਤ ਪ੍ਰਸਤੀ ਵੀ ਹੈ ਤੇ ਫਿਰ ਮਨੂ ਸਮ੍ਰਿਤੀ ਔਰਤਾਂ ਨੂੰ ਵੀ ਸ਼ੂਦਰ ਬਣਾਉਂਦੀ ਹੈ, ਸ਼ੂਦਰਾਂ ਨੂੰ ਤਾਂ ਸ਼ੂਦਰ ਬਣਾਏ ਹੋਇਆ, ਉਹਨਾਂ ਦੇ ਸਾਰੇ ਹਕੂਕ ਖੋਏ ਹੋਏ ਨੇ। ਸੋ ਇੱਕ ਪਾਸੇ ਇਹ ਲੋਕਾਂ ਨੂੰ ਰਿਝਾਉਣ ਲਈ ਰਾਮ ਮੰਦਰ, ਹੁਣ ਉੱਥੋਂ ਨਿਕਲ ਕੇ ਅਯੁੱਧਿਆ ਚੋਂ ਜੋ ਕੁਝ ਹੁਣ ਮਥੁਰਾ ਦੀ ਮਸਜਿਦ ਨਾਲ ਕਰ ਰਹੇ ਨੇ, ਉਹਨਾਂ ਦਾ ਡਿਪਟੀ ਚੀਫ ਮਿਨਿਸਟਰ ਯੂਪੀ ਦਾ ਜਿਹੜਾ ਹੈ ਉਹ ਕਹਿ ਰਿਹਾ ਕਿ ਭਾਈ ਕੇਸ਼ਵ ਪ੍ਰਸਾਦ ਮੌਰੀਆ ਕਿ ਭਾਈ ਤਿਆਰ ਰਹੋ, ਹੁਣ ਮਥੁਰਾ ਦੀ ਵਾਰੀ ਹੈ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਇਹਦਾ ਕੰਮ ਕਰਨਾ, ਕਿਉਂਕਿ ਉਹ ਇਧਰ ਬੁੱਤ ਪ੍ਰਸਤੀ ਵਾਲੇ ਪਾਸਿਓਂ ਉਹਨਾਂ ਨੂੰ ਵਿਨ ਓਵਰ ਕਰ ਰਹੇ ਨੇ। ਦੂਸਰੇ ਪਾਸੇ ਮੁਸਲਮਾਨਾਂ ਦੇ ਉੱਤੇ 200 ਮਿਲੀਅਨ ਜਿਨ੍ਹਾਂ ਦੀ ਗਿਣਤੀ ਹੈ ਔਰ ਦੁਨੀਆ ਦੀ ਸੈਕੰਡ ਵੱਡੀ ਮੁਸਲਿਮ ਪੋਪੂਲੇਸ਼ਨ ਜਿਹੜੀ ਹੈ ਉਹ ਭਾਰਤ ਦੇ ਵਿੱਚ ਹੈ, ਉਹਨਾਂ ਨੂੰ ਲਿੰਚਿੰਗ ਦੇ ਨਾਲ, ਉਹਨਾਂ ਦੇ ਉੱਤੇ ਹਮਲੇ, ਇਕਨੋਮਿਕਲੀ ਉਹਨਾਂ ਨੂੰ ਡਿਪਰਾਈਵ ਕਰਨਾ, ਜੰਮੂ ਕਸ਼ਮੀਰ ਇੱਕੋ ਇੱਕ ਜਿਹੜੀ ਮੁਸਲਿਮ ਮੈਜੋਰਟੀ ਸਟੇਟ ਸੀ ਉਹਦਾ ਵਜੂਦ ਹੀ ਖਤਮ ਕਰਕੇ ਰੱਖ ਦਿੱਤਾ ਹੈ। ਔਰ ਘਰ ਵਾਪਸੀ ਦੇ ਨਾਂ ਥੱਲੇ ਕਿ ਵੀ ਵਾਪਸ ਮੁੜੋ, ਥਾਂ ਥਾਂ ਤੇ ਈਵਨ ਉਹਨਾਂ ਦੇ ਮਜ਼ਹਬੀ ਹੱਕ ਨਮਾਜ਼ ਨਾ ਅਦਾ ਕਰਨ ਦੇਣਾ। ਗੁੜਗਾਵਾਂ ਦੀ ਉਦਾਹਰਣ ਲੇਟੈਸਟ ਸਾਡੇ ਸਾਹਮਣੇ। ਲੇਕਿਨ ਇਸ ਗੱਲ ਨੂੰ ਹਿੰਦੂਤਵੀ ਜਾਂ ਇਹ ਸਾਵਰਕਰ ਦੇ ਚੇਲੇ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਅਲਟੀਮੇਟਲੀ ਜੇ ਤੁਸੀਂ ਹਿੰਦੂਤਵਾ ਦੀ ਇਹ ਆਈਡੀਓਲੋਜੀ ਇਨਗ੍ਰੇਨ ਕਰਨੀ ਹੈ ਦਿਮਾਗਾਂ ਦੇ ਵਿੱਚ, ਗ੍ਰਿਲ ਕਰਨੀ ਹੈ ਦਿਮਾਗਾਂ ਦੇ ਵਿੱਚ, ਤੇ ਫਿਰ ਸਕੂਲੀ ਟੈਕਸਟ ਬੁੱਕਸ ਜਿਹੜੀਆਂ ਨੇ ਉਹ ਸਭ ਤੋਂ ਇੰਪੋਰਟੈਂਟ ਨੇ, ਕਿਉਂਕਿ ਬੱਚੇ ਜਿਹੜਾ ਇੰਪ੍ਰੈਸ਼ਨੇਬਲ ਮਾਈਂਡਸ ਹੁੰਦੇ ਨੇ, ਜੋ ਉਹਨਾਂ ਨੂੰ ਦਿੱਤਾ ਜਾਂਦਾ, ਜੋ ਪੜ੍ਹਾਇਆ ਜਾਂਦਾ। ਅੱਜ ਵੀ ਅਸੀਂ ਵੀ ਜੋ ਕੁਝ ਆਪਣੀਆਂ ਸਕੂਲ ਟੈਕਸਟ ਬੁੱਕਸ ਦੇ ਵਿੱਚ ਪੜ੍ਹਿਆ ਉਹ ਕਈ ਵਾਰੀ ਤੁਹਾਡੇ ਸਾਹਮਣੇ ਉਹੀ ਹੁੰਦਾ ਹੈ, ਹਾਲਾਂ ਉਹਦੇ ਕੁਝ ਕਨਸੈਪਟ ਜ਼ਰੂਰ ਬਦਲੇ ਵਕਤ ਪਾ ਕੇ, ਲੇਕਿਨ ਉਹਨੂੰ ਤੁਸੀਂ ਭੁੱਲ ਨਹੀਂ ਸਕਦੇ। ਹੁਣ ਇਸ ਸਾਰੇ ਦੇ ਚੱਲਦੇ ਆ ਇਹਨਾਂ ਨੇ ਜਿਹੜੀਆਂ ਆਲਰੇਡੀ ਬੀਜੇਪੀ ਗਵਰਨਡ ਸਟੇਟਾਂ ਨੇ, ਜਿਨ੍ਹਾਂ ਦੇ ਵਿੱਚ ਮੱਧ ਪ੍ਰਦੇਸ਼ ਹੈ, ਹਰਿਆਣਾ ਹੈ, ਇਹਨਾਂ ਦੇ ਕੋਲ ਪਹਿਲਾਂ ਰਾਜਸਥਾਨ ਵੀ ਸੀ, ਨਾਰਥ ਈਸਟ ਦੀਆਂ ਸਟੇਟਾਂ ਨੇ, ਕਿਉਂਕਿ ਐਜੂਕੇਸ਼ਨ ਵੀ ਸਟੇਟਾਂ ਦੇ ਕੋਲ ਹੈ ਭਾਰਤੀ ਕਨਸਟੀਟਿਊਸ਼ਨ ਦੇ ਥੱਲੇ, ਜਿਵੇਂ ਲਾਅ ਐਂਡ ਆਰਡਰ ਸਟੇਟਾਂ ਦਾ ਪਰਵਿਊ ਸੀ, ਉੱਥੇ ਤਾਂ ਉਹਨਾਂ ਨੇ ਆਲਰੇਡੀ ਬਹੁਤ ਕੁਝ ਕੀਤਾ। ਪਰ ਇਹਨਾਂ ਨੂੰ ਲੱਗਦਾ ਹੈ ਕਿ ਵੀ ਕੁਝ ਜਿਹੜੀਆਂ ਨੇ ਨਾਨ ਬੀਜੇਪੀ ਰੂਲਡ ਸਟੇਟਾਂ ਵੀ ਨੇ, ਕੁਝ ਇਸ ਕਿਸਮ ਦੀਆਂ ਕ੍ਰਿਸਚੀਅਨ ਮੈਜੋਰਟੀ ਜਾਂ ਸਿੱਖ ਮੈਜੋਰਟੀ ਪੰਜਾਬ ਜਿਸ ਦੇ ਵਿੱਚ ਬਦਲਣਾ ਚਾਹੁੰਦੇ ਨੇ। ਸੋ ਇਹਨਾਂ ਨੇ ਕੀ ਕੀਤਾ ਹੈ ਕਿ ਹਾਊਸ ਪੈਨਲ ਬਣਾਇਆ ਪਾਰਲੀਮੈਂਟ ਔਰ ਰਾਜ ਸਭਾ ਦਾ ਟੁਗੈਦਰ। ਪਹਿਲਾਂ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਇੱਕ ਖਬਰ ਸੀ ਕਿ ਜੀ ਹੁਣ ਜਦੋਂ ਅਸੀਂ ਸਾਵਰਕਰ ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਉਦੇ ਮਹੋਰਕਰ ਉਹ ਇਹ ਕਹਿ ਰਿਹਾ ਹੈ ਵੀਰ ਸਾਵਰਕਰ ਈਰਾ ਹੈਜ਼ ਆਲਰੇਡੀ ਅਰਾਈਵਡ ਇਨ ਇੰਡੀਆ, ਕਿ ਵੀ ਇਹ ਤਾਂ ਆ ਚੁੱਕਾ ਹੈ, ਕਿਉਂਕਿ ਇਹ ਡਿਬੇਟ ਕੁਝ ਮੰਗ ਹੋ ਰਹੀ ਹੈ। ਬੀਜੇਪੀ ਨੇ ਆਪਣੇ ਮਹਾਰਾਸ਼ਟਰ ਦੇ ਮੈਨੀਫੈਸਟੋ 'ਚ ਵੀ ਕਿਹਾ ਸੀ, ਚੋਣ ਮੈਨੀਫੈਸਟੋ 'ਚ, ਕਿ ਅਸੀਂ ਸਾਵਰਕਰ ਨੂੰ ਭਾਰਤ ਰਤਨ ਦੇਵਾਂਗੇ, ਔਰ ਹੁਣ ਉਹ ਕਹਿ ਰਿਹਾ ਹੈ ਕਿ ਵੀ ਭਾਰਤ ਰਤਨ ਤਾਂ ਕੁਝ ਵੀ ਨਹੀਂ ਸਾਵਰਕਰ ਦੇ ਸਾਹਮਣੇ ਦੇਣਾ ਜਾਂ ਨਾ ਦੇਣਾ ਅਹਿਮੀਅਤ ਨਹੀਂ ਰੱਖਦਾ, ਕਿਉਂਕਿ ਆਲਰੇਡੀ ਸਾਵਰਕਰ ਦਾ ਯੁੱਗ ਸ਼ੁਰੂ ਹੋ ਚੁੱਕਾ ਹੈ। ਹੁਣ ਇਸ ਕੰਟੈਕਸਟ ਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਨੇ ਇੱਕ ਹਾਊਸ ਪੈਨਲ ਬਣਾਇਆ, ਔਰ ਇਹ ਇੱਕ ਨਿਊਜ਼ ਇੰਡੀਅਨ ਐਕਸਪ੍ਰੈਸ ਦੀ ਹੈਡਲਾਈਨ ਹੈ ਕਿ ਗਿਵ ਸਪੇਸ ਟੂ ਅਨਨੋਨ ਫਰੀडम ਫਾਈਟਰਸ ਹਾਊਸ ਪੈਨਲ ਔਨ ਟੈਕਸਟ ਬੁੱਕਸ। ਔਰ ਜਿਸ ਤੇਜ਼ੀ ਨਾਲ ਇਹਦੀ ਰਿਪੋਰਟ ਤਿਆਰ ਕਰਵਾਈ ਗਈ, ਔਰ ਇਸ ਹਾਊਸ ਪੈਨਲ ਦੀ ਜੇ ਤੁਸੀਂ ਕੰਪੋਜੀਸ਼ਨ ਦੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਜੇ ਰਾਜ ਸਭਾ ਦੇ ਵਿੱਚ ਪੈਨਲ ਬਣਾਇਆ ਤੇ ਉਹਦੇ 'ਚ 4 ਮੈਂਬਰ ਬੀਜੇਪੀ ਦੇ,
ਬਾਕੀਆਂ ਦਾ ਇੱਕ TMC ਦਾ, CPM ਦਾ, ਇੱਕ DMK ਦਾ, ਇੱਕ ਦੂਜਾ। ਸੋ ਮੈਜੋਰਿਟੀ ਉਹਨਾਂ ਦੇ ਕੋਲ। ਇਸੇ ਤਰ੍ਹਾਂ 21 ਮੈਂਬਰ ਲੋਕ ਸਭਾ ਦੇ, ਜਿਹਨੂੰ ਲੋਅਰ ਹਾਊਸ ਕਹਿੰਦੇ ਨੇ, 21 ਚੋਂ 12 ਮੈਂਬਰ ਜਿਹੜੇ ਨੇ ਉਹ BJP ਦੇ ਨੇ। ਹੁਣ ਤੁਸੀਂ ਬਾਕੀ 9 ਕਰ ਵੀ ਲਓ, ਫੈਸਲਾ ਤਾਂ ਅਲਟੀਮੇਟਲੀ ਸਿੰਪਲ ਮੈਜੋਰਿਟੀ ਨਾਲ ਹੋਣਾ। ਸੋ ਇਸ ਪੈਨਲ ਨੇ ਜਿਹੜੀ ਰਿਪੋਰਟ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਸਾਡੀਆਂ ਹਿਸਟਰੀ ਬੁੱਕਸ ਨੇ ਇਹਨਾਂ 'ਚ ਬੜਾ ਇਨਜਸਟਿਸ ਕੀਤਾ ਹੋਇਆ ਹੈ। ਜਿਹੜੇ ਸਾਡੇ ਨੈਸ਼ਨਲ ਵੈਦਿਕ ਲਿਟਰੇਚਰ, ਸਾਡੀ ਸਿਵਲਾਈਜੇਸ਼ਨ, ਹਿੰਦੂ ਸਭਿਅਤਾ, ਉਹਦੇ ਬਾਰੇ ਕੁਝ ਨਹੀਂ ਹੈ ਔਰ ਇਹਨਾਂ ਨੂੰ ਟੈਕਸਟ ਬੁੱਕਸ ਨੂੰ ਦੁਬਾਰਾ ਲਿਖਵਾਇਆ ਜਾਏ ਤਾਂ ਕਿ ਜਿਹੜੇ ਇਹਨਾਂ ਦੇ ਸਿਲੇਬਸ ਨੇ, ਕਿਉਂਕਿ ਜਿਹੜੀਆਂ ਸੈਂਟਰ ਇੰਸਟੀਚਿਊਟਸ ਨੇ ਉਹਨਾਂ ਦੇ ਜਿਨ੍ਹਾਂ ਦੇ ਵਿੱਚ NCERT ਹੈ, ਜਿਨ੍ਹਾਂ ਦਾ ਸਿਲੇਬਸ ਜਿਹੜੇ ਸੈਕੰਡਰੀ ਸਕੂਲ ਨੂੰ ਕੰਟਰੋਲ ਕਰਦੇ ਨੇ, NCERT, ਫਿਰ ਸਟੇਟ ਦਾ SCERT, ਇਹ ਇੱਕ ਡਿਫਰੈਂਟ ਪਾਰਟ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਐਡੀਸ਼ਨਲ ਮੈਥੋਡੋਲੋਜੀਜ਼ ਜਿਹੜੀਆਂ ਨੇ ਸਾਡੀਆਂ ਪੁਰਾਣੀਆਂ ਯੂਨੀਵਰਸਿਟੀਆਂ, ਨਲੰਦਾ, ਵਿਕਰਮਸ਼ਿਲਾ, ਤਕਸ਼ਿਲਾ, ਉਸ ਦੇ ਆਧਾਰ ਦੇ ਉੱਤੇ ਇਹਨੂੰ ਮੋਡੀਫਾਈ ਕੀਤਾ ਜਾਏ। ਵੇਦਾਂ ਦੀ ਸਿੱਖਿਆ ਔਰ ਜਿਹੜਾ ਸਾਡਾ ਪ੍ਰਾਚੀਨ ਭਾਰਤ ਦਾ ਗਿਆਨ ਹੈ ਉਸ ਨੂੰ ਦਿੱਤਾ ਜਾਏ। ਭਾਰਤੀ ਸਿੱਖਿਆ ਮੰਡਲ, ਸਿੱਖਿਆ ਸੰਸਕ੍ਰਿਤ ਉਥਾਨ ਨਿਆਸ, ਵਿਦਿਆ ਭਾਰਤੀ, ਇਹ ਜਿਹੜੀਆਂ RSS ਦੀਆਂ ਆਰਗੇਨਾਈਜੇਸ਼ਨਾਂ ਨੇ, ਇਹਨਾਂ ਤੋਂ ਟੈਸਟੀਫਾਈ ਕਰਵਾਇਆ ਗਿਆ। ਲੇਕਿਨ ਮਤਲਬ ਇਹ ਹੁਣ ਰਿਪੋਰਟ ਤੋਂ ਬਾਅਦ ਜ਼ਾਹਰ ਹੈ ਕਿ ਜਿੰਨੀਆਂ ਸੈਂਟਰਲ ਇੰਸਟੀਚਿਊਟਸ ਨੇ ਉਹਨਾਂ ਦੇ ਵਿੱਚ ਵੀ ਹਿੰਦੂਤਵੀ ਹਿਸਟਰੀ ਹੋਏਗੀ। ਹਾਲਾਂਕਿ ਜਿਹੜੀ ਇੰਡੀਅਨ ਹਿਸਟਰੀ ਕਾਂਗਰਸ ਹੈ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਆਪਣੀ ਡੈਪੋਜੀਸ਼ਨ 'ਚ ਕਿਹਾ, ਵਾਈਲ ਏ ਰਿਵਿਊ ਪ੍ਰੋਸੈਸ ਇਜ਼ ਆਲਵੇਜ਼ ਨੈਸੈਸਰੀ, this should be done involving recognized scholars from all over the country and with adequate attention to academic content derived from a research based understanding of different historical periods। कि ठीक है रिव्यू किताबां ਦਾ ਹੋਣਾ ਚਾਹੀਦਾ ਹੈ, ਪਰ ਤੁਸੀਂ ਤਾਂ ਉਹਨਾਂ ਹਵਾਈ ਗੱਲਾਂ ਨੂੰ ਵਿੱਚ ਸ਼ਾਮਲ ਕਰ ਰਹੇ ਹੋ ਜਿਨ੍ਹਾਂ ਦੀ ਕੋਈ ਐਵੀਡੈਂਸ ਹੀ ਨਹੀਂ ਹੈ। ਜਦੋਂ ਤੱਕ ਬੋਰਡ ਜਿਹੜੇ ਸਕਾਲਰਸ ਨੇ ਉਹਨਾਂ ਦਾ ਪ੍ਰੋਪਰਲੀ ਰਿਵਿਊ ਨਹੀਂ ਹੁੰਦਾ, ਉਹਨਾਂ ਰਾਹੀਂ ਇਹ ਗੱਲ ਨਹੀਂ ਹੁੰਦੀ। ਇਸ ਕਿਸਮ ਦਾ ਜਿਹੜਾ ਇਹ ਤੁਸੀਂ ਆਪਣੇ ਬੱਚਿਆਂ ਨੂੰ, ਆਉਣ ਵਾਲਿਆਂ ਨੂੰ ਬਿਲਕੁਲ ਗੁੰਮਰਾਹ ਕਰੋਗੇ। ਲੇਕਿਨ ਉਹਨਾਂ ਨੇ ਤਾਂ ਇਹ ਮਿੱਥਿਆ ਹੋਇਆ ਕਿ ਵੀ ਉਹ ਆਲਰੇਡੀ ਕਹਿ ਰਿਹਾ ਉਹਨਾਂ ਦਾ ਕਿ ਜੀ ਸਾਵਰਕਰ ਹੀਰਾ ਆ ਗਿਆ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਕਿਵੇਂ ਇਹਨਾਂ ਦੇ ਜ਼ੀਰੋ ਜਿਹੜੇ ਨੇ ਉਹ ਹੀਰੋ ਹੋਣਗੇ। ਔਰ ਜਿਹੜੀ ਕੰਟਰੀਬਿਊਸ਼ਨ ਜਿਹਨਾਂ ਲੋਕਾਂ ਦੀ ਹੈ, ਇਕੱਲਾ ਇਹੀ ਨਹੀਂ ਕਿ ਮੁਗਲਾਂ ਦੇ ਜਾਂ ਉਸ ਦੌਰ ਨੂੰ ਇਹ ਗਾਇਬ ਕਰਨਗੇ, ਉਹ ਤਾਂ ਆਲਰੇਡੀ ਕਰ ਹੀ ਰਹੇ ਨੇ। ਇਹ ਉਵੇਂ ਹੀ ਉਸ ਕਰੰਟ ਨੂੰ, ਭਾਵੇਂ ਸਿੱਖਾਂ ਦੀ ਮੂਵਮੈਂਟ ਸੀ ਜਾਂ ਕਬੀਰ ਸਾਹਿਬ ਦੇ ਵੇਲੇ ਸਤਨਾਮੀਆਂ ਮੂਵਮੈਂਟ ਖੜੀ ਹੁੰਦੀ ਹੈ, ਉਹਨੂੰ ਸਾਰੇ ਵੀ ਇਹ ਹਿੰਦੂਤਵਾ ਦੇ ਖਾਤੇ 'ਚ ਪਾ ਕੇ ਝੂਠੀ ਹਿਸਟਰੀ ਰਚ ਕੇ ਅਗਲੀਆਂ ਜਨਰੇਸ਼ਨਾਂ ਨੂੰ ਹਿੰਦੂਤਵਾ ਦੇ ਫੁੱਟ ਸੋਲਜਰ ਬਣਾਉਣਗੇ। ਔਰ ਇਹੀ ਮਿਲਾਨ ਕੁੰਦਰਾ ਨੇ ਕਿਹਾ ਸੀ ਕਿ ਇਹ ਜਿਹੜਾ ਪਹਿਲਾ ਕਦਮ ਹੁੰਦਾ ਹੈ ਕਿਸੇ ਕੌਮ ਨੂੰ ਲਿਕਵਿਡੇਟ, ਉਹਨੂੰ ਵਾਈਪ ਆਊਟ ਕਰਨ ਵੱਲ, ਕਿ ਉਹਦਾ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਉਹਦੀਆਂ ਕਿਤਾਬਾਂ ਡਿਸਟਰੋਏ ਕਰ ਦਿਓ, ਉਹਦੀ ਤਹਿਜ਼ੀਬ ਕਰ ਦਿਓ, ਇਤਿਹਾਸ, ਫਿਰ ਨਵਾਂ ਇਤਿਹਾਸ ਲਿਖਵਾਓ, ਨਵੀਂ ਜਿਹੜੀ ਹੈ ਉਹ ਸਿਵਲਾਈਜੇਸ਼ਨ ਬਣਾਓ, ਜੋ ਕਿ ਅੱਜ ਭਾਰਤ ਦੇ ਵਿੱਚ ਚੱਲ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਗੱਲਬਾਤ ਕਰਾਂਗੇ व्यूअर्स ਇਸ ਤਰ੍ਹਾਂ ਜਾਪਦਾ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਟਕਰਾਅ ਦੀਆਂ ਘਟੀਆਂ ਸੰਭਾਵਨਾ ਤੋਂ ਬਾਅਦ ਹੁਣ ਅਮਰੀਕਾ ਅਤੇ ਰੂਸ ਟਕਰਾਅ ਵੱਲ ਵਧ ਰਹੇ ਹਨ। ਸੋ ਅਮਰੀਕਾ ਅਤੇ ਨਾਟੋ ਯੂਕਰੇਨ ਦੇਸ਼ ਦੀ ਮਦਦ ਤੇ ਹਨ, ਜਦੋਂ ਕਿ ਰੂਸ ਨੇ ਆਪਣੀ 90,000 ਫੌਜ ਯੂਕਰੇਨ ਦੇ ਬਾਰਡਰ ਤੇ ਲਿਆ ਕੇ ਖੜੀ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, प्रेजिडेंट बाइडन बारे एक तवक्को मैनू जरूर सी कि वैदर इनर प्रॉब्लम्स इकोनॉमी दूसरे तीसरे दे मामले च किन्ने क एबल होणगे, ये तां जदों प्रेजिडेंट बनणगे उदों ही पता लगेगा। लेकिन फॉरेन पॉलिसी, क्योंकि सैनेट दे विच लगभग 4 दहाइयां सीनियर सैनेट फॉरेन रिलेशनस कमेटी दे चेयरमैन भी, फिर वाइस प्रेजिडेंट भी ओबामा दे नाल। सो मैनू सी कि भी अमरीका दे इस हल्के चों वाशिंगटन DC की बेल्ट विच बाइडन तो बेहतर कोई भी नुआंसिस नहीं समझदा इंटरनेशनल पॉलिटिक्स की। पर मैनू ये लगता है जां तां उम्र दा तकाजा है, जां पेंटागन दे विच इस किस्म की लॉबी जिहड़ी ट्रंप ईरा दी आई हुई है उन्हां दा दबाव है। हालांकि एक फैसला ठीक लिया अफगानिस्तान चों फौज कढ़ण दा, इहदे बावजूद कि इनर प्रैशर विद इन डेमोक्रेटिक पार्टी भी सी, पर जो कमिट किया सी अखीरला फौजी उस तो एक दिन पहला 30 अगस्त तक जिहड़े ने वो बाहर कढ़ ले। लेकिन हुण क्योंकि एकदम अपनी प्रेजिडेंसी तो बाद चीन नूं घेरन दी लाइन वो पहला क्वाड दा जन्म तां ट्रंप दे पीरियड च ही होया, पर जिवें ऑकस बाइडन ने बनाया जिहदे विच आस्ट्रेलिया और UK और अमेरिका, उसने फ्रांस नूं भी नाराज़ किया और चीन जिहड़ा होर भड़किया। फिर ताइवान के मुद्दे के उत्ते जिवें इरिस्पॉन्सिबल बयानबाजी की, चाइना ने अपने उन्होंने उत्ते जहाज़ों की छां करके ताइवान के अमरीका नूं दस्सिया कि भाई असीं जिहड़ा जदों मर्जी लै सकते हैं। सो वो भी एक बेलोड़ा जापिया सी कि भी तुसीं जदों तुहाडा जे अपना घर कई मामलों च इन ऑर्डर नहीं है और अमेरिकन सोसाइटी ने डिवाइडेड वर्डिक्ट दिता है, ट्रंप की अपनी जिहड़ी फॉलोइंग है वो कोई घटी नहीं है और ਇਹਦੇ ਬਾਵਜੂਦ ਇੱਕਦਮ ਕਨਫਰੰਟੇਸ਼ਨ ਦਾ ਰਾਹ। ਪਰ ਚਲੋ ਇਸ ਗੱਲ ਤੋਂ ਇਹ ਲੱਗਦਾ ਸੀ ਕਿ ਵੀ ਜਿਵੇਂ ਭਾਰਤ ਨੂੰ ਥਾਪੀ ਦੇ ਕੇ ਅਮਰੀਕਾ ਨੇ ਚੀਨ ਦੇ ਗਲ ਪਵਾਉਣ ਦੀ ਲਾਈਨ ਰੱਖੀ ਹੈ ਔਰ ਇਹ ਸਾਰਾ ਪਾਰਟ ਚੱਲ ਰਿਹਾ ਸੀ। ਲੇਕਿਨ ਅਲਟੀਮੇਟਲੀ ਵਿਜ਼ਡਮ ਪ੍ਰੀਵੇਲਡ ਜਿਹਨੂੰ ਕਹਿਣਾ ਬਣਦਾ ਹੈ ਔਰ ਅਮਰੀਕਾ ਨੇ ਔਰ ਡਾਇਰੈਕਟਲੀ ਬਾਈਡਨ ਔਰ ਸ਼ੀ ਜਿਨਪਿੰਗ ਦੀ ਲਗਭਗ 3.5 ਘੰਟੇ ਵਰਚੁਅਲ ਮੀਟਿੰਗ ਚੱਲੀ। ਹਾਲਾਂਕਿ ਉਹਦੇ 'ਚ ਕਾਫੀ ਕੁੜਿੱਤਣ ਵਾਲਾ ਮਾਹੌਲ ਸੀ, लेकिन उस तो बाद असी ये देखते हैं कि भी ये डी-एस्केलेट जरूर हुई, घट्टो घट्ट पब्लिक बयानबाजी जां चाइना ने भी अपने राम अस्तर छड्डे जे कहने होण, जिवें हाइपर सोनिक उन्हां दी मिसल दा आना और उन्हां दी आर्टिफिशियल इंटैलीजेंस, जिवें इन्हां दे पेंटागन दे चीफ ऑफिशियल ने रिजाइन किया कि भाई वो तो अगली जनरेशन की लड़ाई लई तैयार ने, असी पिछे रह गए। पर जिवें भी होया चाइना प्रति असी देखते हैं कि पिछले पीरीयड च तुहानूं कोई ये नज़र नहीं आता कि अमरीका के लैवल ते, हालांकि लॉन्ग टर्म तो हुण वो रहेगा ही चाइना एज ए राइवल जदों तक वह वन बेल्ट वन रोड इनिशिएटिव है। लेकिन अफगानिस्तान के मुद्दे ते भी अमेरिका ने अपनी एंगेजमेंट तालिबान दे नाल भी रखी हुई है, दोहा च भी गलबात चल रही है। चाइना ने अपने फुटप्रिंट्स अफगानिस्तान चो लिथियम डिपॉजिट भी हुण और कॉपर माइनस वो तो भी काम कर रहे हैं, कल गल की सी। पर अचानक जिहड़ा दूसरा फोकस जिहड़ा अमरीका की फॉरेन पॉलिसी के हक च नहीं जाता, क्योंकि इस सारे दौर च ये कोल्ड वॉर ईरा नहीं है जदों कि बेशक इनिशियली जदों कम्यूनिज्म की असी गल करते हैं और लैनिनिज्म और माओइज्म इक्को ही सी, लेकिन बहुत जल्दी 50s के बिगिनिंग कोरियन वार तक पहुँचते हैं दोनों के बहुत डिफरेंस हो गए सी चीन और रूस के, और वो आपस के विरोध भुगतते रहे। तो रूस जिहदा पहला नाम सोवियत यूनीयन सी, 15 जिहड़े हुण अड देश बने ने उहदा हिस्सा सी सोवियत यूनीयन और अमरीका का कंपीटीशन सी। चाइना तो ग्राउंड लैवल ते सी, पर जिवें चाइना राइज किया और इवेंचुअली 80s 90s और हुण तक पहुँचते हैं, जे दुनिया च इस वेले सुपर पावर राइवलरी कहना होए तो वो अमेरिका और चाइना के विचाले है। लेकिन रशिया ने, मैं समझदा भी रशियन हिस्टरी बड़ी इंटरस्टिंग है, हालांकि हिस्टरी दे विच उन्हां दी आबादी को बहुत ज़्यादा नहीं है,
ਲੇਕਿਨ ਉਹਨਾਂ ਨੇ ਟਰਕੀ ਦੇ ਨਾਲ, ਆਟੋਮਨ ਐਮਪਾਇਰ ਦੇ ਨਾਲ ਵੀ ਦਸਤਪੰਜਾ ਕੀਤਾ ਹੋਇਆ ਹੈ। ਯੂਰਪ ਦੇ ਵਿੱਚ ਜਰਮਨ ਦੇ ਨਾਲ ਅਸੀਂ ਦੇਖਦੇ ਹਾਂ ਉਹਨਾਂ ਦਾ ਪਾਰਟ ਕਿਵੇਂ ਰਿਹਾ। ਉਸ ਤੋਂ ਪਹਿਲਾਂ ਫਰਾਂਸ ਦਾ ਨੈਪੋਲੀਅਨ ਕਿਵੇਂ ਮਾਸਕੋ 'ਚ ਜਾ ਕੇ ਫਸਿਆ। ਸੋ ਕਿਤੇ ਨਾ ਕਿਤੇ ਉਹਨਾਂ ਦੀ ਡਿਪਲੋਮੇਸੀ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਜਾਂ ਉਹਨਾਂ ਦਾ, ਕਿਉਂਕਿ ਸਾਨੂੰ ਬਹੁਤ ਘੱਟ ਰੂਸ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ, ਬਹੁਤ ਸਾਰਾ ਕਮਿਊਨਿਜ਼ਮ ਈਰਾ ਦੇ ਵਿੱਚ ਹੀ ਆਇਆ ਕਿ ਜੀ ਇਹ ਬਦਲ ਗਿਆ ਤੇ ਉਹ ਬਦਲ ਗਿਆ, ਪਰ ਜਿਹੜੀ ਲੋਕਾਂ ਦੀ ਤਰਬੀਅਤ ਹੁੰਦੀ ਹੈ ਉਹਨਾਂ ਦੀ ਸਿਵਲਾਈਜੇਸ਼ਨ 'ਚ ਫਸੀ ਹੁੰਦੀ ਹੈ। ਪੁਤਿਨ ਜਿਹੜਾ ਖੁਦ ਕਿਸੇ ਜ਼ਮਾਨੇ 'ਚ KGB ਦਾ ਚੀਫ ਸੀ, ਹੁਣ ਰਸ਼ੀਆ ਦਾ ਪ੍ਰੈਜ਼ੀਡੈਂਟ ਹੈ, ਫੌਕਸ ਲਾਈਕ ਪੂਰੀ ਚਲਾਕ ਲਾਈਨ, ਉਹ ਕਦੇ ਵੀ ਨਹੀਂ ਭੁੱਲਿਆ ਹੈ ਕਿ ਸੋਵੀਅਤ ਯੂਨੀਅਨ ਕਦੇ ਅਸੀਂ ਦੁਨੀਆ ਦੀ ਸੁਪਰ ਪਾਵਰ ਹੁੰਦੇ ਸੀ ਔਰ ਸਾਨੂੰ ਇਸ ਲੈਵਲ ਤੇ ਪਹੁੰਚਾਉਣ 'ਚ ਅਮਰੀਕਾ ਦਾ ਕੀ ਰੋਲ ਰਿਹਾ। ਜ਼ਾਹਰ ਹੈ ਅਫਗਾਨਿਸਤਾਨ ਵਾਰ ਵੀ, ਲੇਕਿਨ ਯੂਰਪ ਦੇ ਵਿੱਚ ਨੈਟੋ ਬਣਾ ਕੇ ਜਿਵੇਂ ਰੂਸ ਨੂੰ ਘੇਰਿਆ ਗਿਆ ਔਰ ਫਿਰ ਜਦੋਂ ਸੋਵੀਅਤ ਯੂਨੀਅਨ 89-90 ਤੱਕ ਪਹੁੰਚਦੇ ਆ, 15 ਹਿੱਸਿਆਂ 'ਚ ਟੁੱਟਦਾ ਤੇ ਵਾਪਸ ਪੁਤਿਨ ਰਸ਼ੀਆ ਨੂੰ ਉਸ ਗਲੋਰੀ ਵੱਲ ਲਿਜਾਣਾ ਚਾਹੁੰਦਾ ਹੈ ਜਿਹੜੀ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੀ ਸੀ। ਔਰ ਉਹਦੇ ਚੋਂ ਹੀ ਅੱਜ ਦੇ ਰਸ਼ੀਆ ਦੀਆਂ ਨੀਤੀਆਂ ਨਿਕਲਦੀਆਂ ਨੇ। ਰਸ਼ੀਆ ਨੇ ਚਾਈਨਾ ਦੇ ਨਾਲ ਤਾਂ ਛੋਟੇ ਭਾਈ ਵਾਲਾ ਆਪਣਾ ਸਟੇਟਸ ਕਬੂਲ ਲਿਆ, ਇਲਹਾਸ ਕਰ ਉਹਨਾਂ ਨਾਲ ਅਲਾਈਅੰਸ ਕੀਤਾ, ਜੁਆਇੰਟ ਪੈਰੇਡਸ ਵੀ ਹੁੰਦੀਆਂ ਔਰ ਆਪਣਾ ਸਾਰਾ, ਪਰ ਉਹਨੇ ਆਪਣਾ ਜਿਹੜਾ ਸਫੀਅਰ ਆਫ ਇਨਫਲੂਐਂਸ ਹੈ, ਜਿਹੜੇ ਸਥਾਨ ਨੇ ਉਜ਼ਬੇਕਿਸਤਾਨ, ਤਾਜ਼ਿਕਸਤਾਨ, ਉਹਨਾਂ ਨਾਲ ਵੀ ਤਾਜ਼ਿਕਸਤਾਨ ਦੇ ਵਿੱਚ ਉਹਨੇ ਆਪਣੇ ਫੌਜੀ ਅੱਡੇ ਕਾਇਮ ਰੱਖੇ। ਕ੍ਰੀਮੀਆ ਜਿਹੜਾ ਇੱਕ ਅੱਡ ਹੋਂਦ ਆਈ ਸੀ ਯੂਕਰੇਨ ਨੇ, ਉਹਦੇ ਤੇ ਆਪਣਾ ਦਾਅਵਾ ਦਬਾਇਆ ਹੋਇਆ ਸੀ। ਕ੍ਰੀਮੀਆ ਉਹਨਾਂ ਨੇ ਸਿੱਧੇ ਤੌਰ ਤੇ ਖੋਹ ਲਿਆ ਯੂਕਰੇਨ ਤੋਂ। ਅਮਰੀਕਾ ਨੇ ਸੈਂਕਸ਼ਨਸ ਲਾਤੀਆਂ, ਨਾਟੋ ਨੂੰ ਵੀ ਇੰਟਰਨੈਸ਼ਨਲ ਸੈਂਕਸ਼ਨਸ ਵੀ ਲੱਗ ਗਈਆਂ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਯੂਕਰੇਨ ਇਸ ਵੇਲੇ ਇੱਕ ਪਾਵਰਫੁਲ ਐਂਟੀਟੀ ਦੇ ਤੌਰ ਤੇ ਅਮਰੀਕਨ ਖੇਡ ਖੇਡਣ ਨੂੰ ਤਿਆਰ ਹੈ ਰਸ਼ੀਆ ਦੇ ਖਿਲਾਫ। ਹੁਣ ਰਸ਼ੀਆ ਅਮਰੀਕਾ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਵੀ ਤੁਸੀਂ ਤਾਂ, ਔਰ ਉਹਨਾਂ ਦੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੀ ਅਸੀਂ ਜਿਹੜਾ ਕ੍ਰੀਮੀਆ ਰਸ਼ੀਆ ਨੇ ਖੋਇਆ ਅਸੀਂ ਵਾਪਸ ਲਵਾਂਗੇ। ਬਾਅਦ ਹਾਲਾਂ ਉਹਨਾਂ ਨੇ ਕਿਹਾ ਕਿ ਡਿਪਲੋਮੈਟਿਕਲੀ ਇਹਦਾ ਮਤਲਬ ਹੈ ਕੋਈ ਲੜ ਕੇ ਨਹੀਂ, ਪਰ ਰੂਸ ਨੇ ਉਸ ਸਾਰੇ ਨੂੰ ਇਵੇਂ ਸਪਿਨ ਦਿੱਤੀ। ਉਹਨਾਂ ਨੇ ਕਿਹਾ ਅੱਛਾ ਤੁਸੀਂ ਫੌਜੀ ਤਾਕਤ, ਉਹਨਾਂ ਨੂੰ ਪਤਾ ਹੈ ਵੀ ਜੋ ਵੀ ਯੂਕਰੇਨ ਬੋਲਦਾ ਇਹਦਾ ਮਤਲਬ ਉਹਦੇ ਪਿੱਛੇ ਨੈਟੋ ਬੋਲਦੀ ਹੈ, ਨੈਟੋ ਦੇ ਪਿੱਛੇ ਅਮਰੀਕਾ ਬੋਲਦਾ ਹੈ। 90,000 ਫੌਜੀ ਲਿਆ ਕੇ ਉਹਨਾਂ ਨੇ ਯੂਕਰੇਨ ਦੇ ਬਾਰਡਰ ਤੇ ਖੜੇ ਕਰ ਦਿੱਤੇ ਨੇ ਔਰ ਇਹ ਕਿਹਾ ਜਾ ਰਿਹਾ ਵੀ ਕਿਸੇ ਵੇਲੇ ਵੀ ਜਿਹੜਾ ਹੈ ਰੂਸ ਦੀਆਂ ਫੌਜਾਂ ਦਾਖਲ ਹੋ ਸਕਦੀਆਂ ਹੋਰ ਇਲਾਕਾ, ਕਿਉਂਕਿ ਯੂਕਰੇਨ ਦਾ ਇੱਕ ਇਲਾਕਾ ਹੋਰ ਵੀ ਹੈ ਜਿੱਥੇ ਰਸ਼ੀਅਨ ਮੈਜੋਰਟੀ 'ਚ ਨੇ, ਉਹਨੂੰ ਉਹ ਆਕੂਪਾਈ ਕਰ ਸਕਦੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਹੈ ਰਸ਼ੀਅਨ ਫੋਰਨ ਮਿਨਿਸਟਰ ਸਰਜਾਈ ਲੈਵਰੋਵ ਜਿਹੜੇ ਨੇ ਉਹ ਪਹੁੰਚਦੇ ਨੇ। ਯੂਰਪੀਅਨ ਸਿਕਿਉਰਿਟੀ ਕਾਨਫਰੰਸ ਸਵੀਡਨ ਦੇ ਵਿੱਚ ਅੱਜ ਹੋਈ ਹੈ ਔਰ ਉਹਦੇ 'ਚ ਉਹਨੇ ਮਿਸਟਰ ਲੈਵਰੋਵ ਨੇ he floated idea of a new European security pact to try to stop NATO from expanding further east। ਕਿ ਇਹ ਜਿਹੜੀ ਨੈਟੋ ਕਰ ਰਹੀ, ਨੈਟੋ ਨੂੰ ਅਮਰੀਕਾ ਚਲਾਉਂਦਾ ਹੈ, ਉਹਨੇ ਕਿਹਾ ਜੀ ਨਵਾਂ ਸਿਕਿਉਰਿਟੀ ਪੈਕਟ ਕਰੋ ਨਾਲ ਦੀ ਨਾਲ, ਕਿਉਂਕਿ ਉਹਦੇ 'ਚ ਹੀ ਮੀਟਿੰਗ 'ਚ ਜਿਹੜਾ US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਵੀ ਪਹੁੰਚੇ ਨੇ। ਉਹਨਾਂ ਨੇ ਤਾਂ ਫਿਰ ਧਮਕੀ ਦਿੱਤੀ, ਬਲਿੰਕਨ ਵਾਰਨਡ ਆਫ ਸੀਰੀਅਸ ਕਨਸੀਕੁਐਂਸਿਸ ਇਫ ਰਸ਼ੀਆ ਸੌਟ ਕਨਫਲਿਕਟ ਵਿਦ ਯੂਕਰੇਨ, ਕਿ ਜੇ ਯੂਕਰੇਨ 'ਚ ਵੜਿਆ ਰਸ਼ੀਆ ਔਰ ਇਹਦੇ ਫਿਰ ਗੰਭੀਰ ਸਿੱਟੇ ਭੋਗਣ ਲਈ ਤਿਆਰ ਹੈ ਜਿਹੜਾ ਰਸ਼ੀਆ। ਔਰ ਲੇਕਿਨ ਜਿਹੜਾ ਰਸ਼ੀਆ ਨੇ ਇਸ ਦੇ ਉੱਤੇ ਕਿਹਾ, ਆਲਰੇਡੀ ਉਹਨਾਂ ਨੇ ਰਸ਼ੀਆ ਨੇ 3 ਇੰਟੈਲੀਜੈਂਸ ਆਫੀਸ਼ੀਅਲ ਜਿਹੜੇ ਯੂਕਰੇਨ ਦੇ ਨੇ ਉਹ ਗ੍ਰਿਫਤਾਰ ਕੀਤੇ ਨੇ ਕਿ ਇਹ ਸਿਕਿਉਰਿਟੀ ਉਹਨਾਂ ਦੇ ਸੀਕ੍ਰੇਟ ਸਰਵਿਸ ਦੇ ਏਜੰਟ ਸੀ ਯੂਕਰੇਨ ਦੇ। ਔਰ ਉਹਦੇ 'ਚ ਹੁਣ ਇਹੀ ਨਜ਼ਰ ਆ ਰਿਹਾ ਕਿ ਜਿਹੜੀ ਔਰ ਇਸ ਵੇਲੇ ਹਾਲਾਤ ਬੜੇ ਤਲਖ ਨੇ, ਟਕਰਾਅ ਵੱਲ ਜਾ ਸਕਦੇ ਨੇ ਔਰ ਇਹ ਹੁਣ ਸੁਜੈਸਟ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਸ਼ੀ ਜਿਨਪਿੰਗ ਔਰ ਬਾਈਡਨ ਦੀ ਡਾਇਰੈਕਟ ਗੱਲਬਾਤ ਹੋਈ ਔਰ ਉਹ ਡੀਐਸਕੇਲੇਟ ਹੋਈ ਸਿਚੁਏਸ਼ਨ, ਇੱਕ ਜਿਹੜੀ ਸਮਿਟ ਹੈ ਉਹ ਪੁਤਿਨ ਔਰ ਬਾਈਡਨ ਦੇ ਵਿਚਾਲੇ ਹੋਏ ਔਰ ਨਹੀਂ ਤਾਂ ਜਿਸ ਕਿਸਮ ਦੀ ਇਹ ਬਿਲਡਅਪ ਹੋ ਰਹੀ ਹੈ ਯੂਕਰੇਨੀਅਨ ਬਾਰਡਰ ਦੇ ਉੱਤੇ, ਇਹ ਆਪਸੀ ਟਕਰਾਅ ਵੱਲ ਜਾ ਸਕਦੀ ਹੈ। ਔਰ ਜੇ ਟਕਰਾਅ ਥੋੜਾ ਬਹੁਤ ਵੀ ਇੱਕ ਪਾਸੇ ਵੱਲ ਵਧਿਆ ਫਿਰ ਆਲਰੇਡੀ ਰੋਮਾਨੀਆ, ਪੋਲੈਂਡ, ਉੱਥੇ ਇਹਨਾਂ ਨੇ ਐਂਟੀ ਮਿਸਾਈਲ ਡਿਫੈਂਸ ਸਿਸਟਮ ਤਾਇਨਾਤ ਕੀਤਾ ਹੋਇਆ ਹੈ ਔਰ ਅਮਰੀਕਾ ਦੀਆਂ ਮੀਡੀਅਮ ਰੇਂਜ ਮਿਸਾਈਲਸ ਵੀ ਉੱਥੇ ਜਿਹੜੀਆਂ ਨੇ ਯੂਰਪ 'ਚ ਅਪੀਅਰ ਹੋਈਆਂ। ਫਿਰ ਜਿਹੜਾ ਲੜਾਈ ਦਾ ਮੁੱਢ ਵੱਜ ਸਕਦਾ ਹੈ। ਇਸ ਲਈ ਹਾਲਾਂ ਅਸੀਂ ਕਈ ਦਿਨਾਂ ਤੋਂ ਇੰਟਰਨੈਸ਼ਨਲ ਇੰਪੋਰਟੈਂਸ ਦਾ ਟੌਪਿਕ ਇਸ ਲੈਵਲ ਤੇ ਡਿਸਕਸ ਨਹੀਂ ਸੀ ਕੀਤਾ, ਪਰ ਅੱਜ ਜਦੋਂ ਮੈਨੂੰ ਲੱਗਾ ਕਿ ਵੀ
ਇਹ ਜਿਹੜਾ ਵਾਰ ਫੋਕਸ ਹੈ ਚਾਈਨਾ ਜਾਂ ਚਾਈਨੀਜ਼ ਸਾਊਥ ਚਾਈਨਾ ਸੀ ਤੋਂ ਨਿਕਲ ਕੇ ਇਹ ਤਾਂ ਯੂਕਰੇਨ ਔਰ ਰਸ਼ੀਆ ਵਿਚਾਲੇ ਹੈ ਔਰ ਇੱਕਦਮ ਅਮਰੀਕਨ ਸੈਕਟਰੀ ਆਫ ਸਟੇਟ ਵੀ ਉੱਥੇ ਗਏ ਨੇ, ਸਮਿਟ ਦੀ ਗੱਲ ਹੋ ਰਹੀ ਹੈ। ਸੋ ਇਵੇਂ ਦੁਨੀਆ ਦੇ ਹਾਲਾਤ ਤੇਜ਼ੀ ਨਾਲ ਕਿਸੇ ਵੀ ਡਾਇਰੈਕਸ਼ਨ ਵੱਲ ਟਿਲਟ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਬਾਹਰ ਇੱਕ ਮਾਡਲ ਵੱਲੋਂ ਨੰਗੇ ਸਿਰ ਖਿਚਵਾਈਆਂ ਤਸਵੀਰਾਂ ਦੇ ਮੁੱਦੇ ਨੂੰ ਸਿਆਸੀ ਰੰਗਤ ਦਿੱਤੀ ਗਈ ਸੀ। ਪਾਕਿਸਤਾਨ ਸਰਕਾਰ ਨੇ ਇਸ ਤੇ ਜਵਾਬੀ ਕਾਰਵਾਈ ਕਰਦਿਆਂ ਇਸਲਾਮਾਬਾਦ ਸਥਿਤ ਭਾਰਤੀ ਡਿਪਲੋਮੈਟ ਨੂੰ ਤਲਬ ਕੀਤਾ। ਸੋ ਭਾਰਤੀ ਡਿਪਲੋਮੈਟ ਨੂੰ ਦੱਸਿਆ ਗਿਆ ਕਿ ਇਸ ਘਟਨਾ ਤੇ ਪਾਕਿਸਤਾਨ ਤੇ ਫੌਰੀ ਕਾਰਵਾਈ ਕੀਤੀ ਕਿਉਂਕਿ ਪਾਕਿਸਤਾਨ ਅਕਲੀਤਾਂ ਦੇ ਮਜ਼ਹਬੀ ਥਾਵਾਂ ਦੀ ਪੂਰੀ ਕਦਰਦਾਨ ਜਿਹੜਾ ਉਹ ਕਰਦਾ ਹੈ। ਸੋ ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਕਿਹਾ ਕਿ ਉਹ ਭਾਰਤ ਵਿਚਲੀਆਂ ਘੱਟ ਗਿਣਤੀਆਂ ਦਾ ਫਿਕਰ ਕਰੇ ਜਿੱਥੇ ਕਿ ਧਾਰਮਿਕ ਸਥਾਨ ਦੀ ਬੇਅਦਬੀ ਹੁੰਦੀ ਹੈ ਅਤੇ ਮੌਬ ਲਿੰਚਿੰਗ ਕੀਤੀ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਜਿਹਦਾ ਆਫੀਸ਼ੀਅਲ ਨਾਂ ਹੈ ਜੀ, ਉਸ ਦੇ ਬਾਹਰ ਇੱਕ ਮਾਡਲ ਬੀਬੀ ਵੱਲੋਂ ਨੰਗੇ ਸਿਰ ਖਿਚਵਾਈਆਂ ਤਸਵੀਰਾਂ ਦੀ ਜਿਹੜੀ ਕੰਟਰੋਵਰਸੀ ਹੈ ਉਸ ਨੂੰ ਇੰਡੀਅਨ ਸਿਸਟਮ ਖਤਮ ਨਹੀਂ ਹੋਣ ਦੇਣਾ ਚਾਹੁੰਦਾ। ਬਿਲਕੁਲ ਖਤਮ ਨਹੀਂ ਹੋਣ ਦੇ ਰਿਹਾ ਕਿਉਂਕਿ ਉਹ ਇਸ ਨੂੰ ਸਿੱਖਾਂ ਦੀਆਂ ਮਜ਼ਹਬੀ ਭਾਵਨਾਵਾਂ ਭੜਕਾਉਣ ਔਰ ਪਾਕਿਸਤਾਨੀ ਹਕੂਮਤ ਦੇ ਖਿਲਾਫ ਮਾਹੌਲ ਸਿਰਜਣ ਦੇ ਲਈ ਵਰਤ ਰਹੀ ਹੈ। ਹਾਲਾਂਕਿ ਜਿਵੇਂ ਅਸੀਂ ਕਿਹਾ ਸੀ ਕਿ ਫੌਰਨ ਇਸ ਦੇ ਉੱਤੇ ਕਾਰਵਾਈ ਹੋਈ। ਪਾਕਿਸਤਾਨ ਦੇ ਪੰਜਾਬ ਪ੍ਰੋਵਿੰਸ ਦੀ ਹਕੂਮਤ ਵੱਲੋਂ ਫਵਾਦ ਚੌਧਰੀ ਫੈਡਰਲ ਮਿਨਿਸਟਰ, ਲੋਕਲ ਪੁਲਿਸ ਇਨਵੈਸਟੀਗੇਸ਼ਨ ਔਰ ਦੋਨੋਂ ਹੀ ਉਸ ਮਾਡਲ ਵੱਲੋਂ ਵੀ ਮੰਨਤ ਜਿਹੜੀ ਕੱਪੜਿਆਂ ਦੀ ਕੰਪਨੀ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਔਰ ਅੱਗੋਂ ਲਈ ਮੋਰ ਸੈਂਸਿਟੀਵਿਟੀ ਦੇ ਨਾਲ ਜਿਹੜਾ ਹੈ ਉਹ ਕਿਵੇਂ ਇਸ ਗੱਲ ਨੂੰ ਰੋਕਿਆ ਜਾ ਸਕਦਾ ਹੈ ਇਸ ਦੇ ਬਾਰੇ ਉਹ ਅੱਡ-ਅੱਡ ਮਿਸ਼ਨਸ ਤੇ ਗੱਲ ਕਰ ਰਹੇ ਨੇ। ਲੇਕਿਨ ਇਹਦੇ ਬਾਵਜੂਦ ਜਿਵੇਂ ਭਾਰਤੀ ਫੋਰਨ ਮਿਨਿਸਟਰੀ ਨੇ ਐਕਸਟਰਨਲ ਅਫੇਅਰਸ ਨੇ ਪਾਕਿਸਤਾਨ ਦੇ ਐਨਵਾਏ ਨੂੰ ਸੱਦ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਕਿ ਜੀ ਇਹ ਬੰਦ ਕਰੋ, ਇਹ ਫਲਾਣਾ ਕਰੋ, ਇਹ ਤੁਸੀਂ ਮਜ਼ਹਬੀ ਜਜ਼ਬਾਤ ਇਹ ਵੋ। ਉਹਦੇ 'ਚ ਵੀ ਉਹਨੇ ਕਿਹਾ ਕਿ ਭਾਈ ਅਸੀਂ ਤਾਂ ਵਿਦਿਨ ਫਸਟ 24 ਆਵਰਸ ਇਸ ਤੇ ਕਾਰਵਾਈ ਕੀਤੀ ਹੈ ਔਰ ਇਹ ਸਭ ਦੇ ਚਲਦਿਆਂ ਦੂਸਰਾ ਪਾਸਾ ਹੈ। ਹਾਲਾਂਕਿ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਮੁੱਦੇ ਤੇ ਹਿਊਮੈਨਿਟੇਰੀਅਨ ਏਡ ਦੇ ਲਈ ਉਹਨਾਂ ਨੇ ਕਿਹਾ ਜੀ ਠੀਕ ਹੈ ਕਿਉਂਕਿ ਜਦੋਂ ਦਾ 5 ਅਗਸਤ 2019 ਦਾ ਉਹਨਾਂ ਨੇ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਹੈ। ਪਾਕਿਸਤਾਨ ਨੇ ਡਿਪਲੋਮੈਟਿਕ ਸਟੇਟਸ ਵੀ ਆਪਣੇ ਡਿਪਲੋਮੈਟ ਵਾਪਸ ਸੱਦੇ ਹੋਏ ਨੇ ਔਰ ਕੋਈ ਵਪਾਰ ਨਹੀਂ ਹੈ ਸੜਕ ਰਾਹੀਂ ਵੀ ਔਰ ਅਦਰ ਵੇ ਵੀ। ਲੇਕਿਨ ਕਿਉਂਕਿ ਅਫਗਾਨਿਸਤਾਨ ਦੀ ਹਕੂਮਤ ਦੇ ਨਾਲ ਵੀ ਤਾਲਿਬਾਨ ਨਾਲ ਪਾਕਿਸਤਾਨ ਨੇ ਇਹ ਕਿਹਾ ਵੀ ਠੀਕ ਹੈ ਜੇ ਹਿਊਮੈਨਿਟੇਰੀਅਨ ਏਡ ਇੰਡੀਆ ਵੀਟ ਜਾਂ ਕੁਝ ਹੋਰ ਭੇਜਣਾ ਚਾਹੁੰਦਾ ਤੇ ਅਸੀਂ ਉਹ ਇੱਕ ਸਪੈਸ਼ਲ ਐਕਸੈਪਸ਼ਨ ਦੇ ਤੌਰ ਤੇ ਅਲਾਉ ਕਰਾਂਗੇ। ਔਰ ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਇੰਟੈਂਸ਼ਨ ਕੋਈ ਮਦਦ ਕਰਨ ਦੀ ਨਹੀਂ ਹੈ। ਉਹਨਾਂ ਨੇ ਕਿਹਾ ਜੀ ਇੰਡੀਆ ਕਹਿੰਦਾ ਜੀ ਟਰੱਕ ਸਾਡੇ ਜਾਣਗੇ ਕਿ ਵੀ 50,000 ਮੀਟ੍ਰਿਕ ਟਨ ਕਣਕ ਭੇਜਣੀ ਹੈ ਔਰ ਪਾਕਿਸਤਾਨ ਨੇ ਉਹਨਾਂ ਨੂੰ ਕਲੀਅਰਲੀ ਕਿਹਾ ਵੀ ਤੁਹਾਡੇ ਟਰੱਕ ਵਾਘਾ ਬਾਰਡਰ ਤੱਕ ਆਣਗੇ। ਉਸ ਤੋਂ ਅੱਗੇ ਜਿਹੜਾ ਹੈ ਪਾਕਿਸਤਾਨੀ ਟਰੱਕਾਂ ਦੇ ਵਿੱਚ ਹੀ ਅਫਗਾਨਿਸਤਾਨ ਤੱਕ ਇਹ ਗੱਲ ਪਹੁੰਚਾਈ ਜਿਹੜਾ ਇਹ ਸਟਫ ਪਹੁੰਚਾਇਆ ਜਾਏਗਾ। ਹੁਣ ਉਹਨਾਂ ਨੂੰ ਹਿਊਮੈਨਿਟੇਰੀਅਨ ਏਡ ਜਾਂ ਲੋਕਾਂ ਤੱਕ ਪਹੁੰਚਾਉਣ ਦਾ ਨਹੀਂ ਹੈ, ਉਹ ਪਾਕਿਸਤਾਨ ਦੀ ਹਿੰਡ ਵੀ ਤੋੜਨਾ ਚਾਹੁੰਦੇ ਨੇ ਕਿ ਦੇਖੋ ਜੀ ਅਸੀਂ ਤਾਂ ਆਪਣੇ ਟਰੱਕਾਂ ਦੇ ਉੱਤੇ ਜਿਹੜਾ ਔਰ ਉਹਨਾਂ ਟਰੱਕਾਂ ਜਿਹੜੇ ਇੰਡੀਅਨ ਜਦੋਂ ਪਾਕਿਸਤਾਨੀ ਟਰੱਕ ਹੋਣਗੇ ਜ਼ਾਹਰ ਹੈ ਕਣਕ ਲਾਈ ਜਾਏਗੀ ਚਾੜੀ ਜਾਏਗੀ ਪਤਾ ਹੋਏਗਾ ਕੀ ਹੈ। ਹੁਣ ਜੇ ਇਹਨਾਂ ਨੇ ਜਿਹੜੇ ਉੱਥੇ ਏਜੰਟ ਰੱਖੇ ਹੋਏ ਨੇ ਆਪਣੇ
ਉਹਨਾਂ ਦੇ ਲਈ ਹਥਿਆਰ ਭੇਜਣੇ ਨੇ। ਜੇ ਤੁਸੀਂ 50,000 ਮੀਟ੍ਰਿਕ ਟਨ ਕਣਕ ਦੀ ਗੱਲ ਕਰਦੇ ਹੋ ਤਾਂ ਤੁਸੀਂ ਹਜ਼ਾਰਾਂ ਟਰੱਕਾਂ ਦੀ ਗੱਲ ਕਰਦੇ ਹੋ ਜਿਹੜੇ ਡੇ ਐਂਡ ਨਾਈਟ, ਉਹਦੇ 'ਚ ਇਹਨਾਂ ਨੇ ਕੀ ਭੇਜ ਦੇਣਾ ਕੀ ਨਹੀਂ ਭੇਜ ਦੇਣਾ। ਸੋ ਇੱਕ ਪਾਸੇ ਤਾਂ ਪਾਕਿਸਤਾਨ ਨੇ ਇਸ ਦੇ ਉੱਤੇ ਜਿਹਨੂੰ ਕਹਿੰਦੇ ਨੇ ਦੇ ਪੁੱਟ देयर ਫੁੱਟ ਡਾਊਨ ਕਿ ਜੀ ਅਸੀਂ ਐਕਸੈਪਸ਼ਨ ਤੁਹਾਨੂੰ ਦਿੱਤੀ ਹੈ ਲੇਕਿਨ ਇਹ ਸ਼ਰਤ ਹੈ। ਦੂਸਰੇ ਪਾਸੇ ਜਦੋਂ ਹੁਣ ਇੰਡੀਆ ਨੇ ਇਸ ਕਿਸਮ ਦੀ ਢੀਠਤਾਈ ਦਿਖਾਈ ਤੇ ਫਿਰ ਪਾਕਿਸਤਾਨ ਨੇ ਵੀ ਜਿਹਨੂੰ ਕਹਿੰਦੇ ਨੇ ਕਿ ਭਾਈ ਇਸ ਦਾ ਉਸੇ ਹੀ ਸੁਰ ਦੇ ਵਿੱਚ ਜਵਾਬ ਦਿੱਤਾ ਜੋ ਭਾਰਤ ਡਿਜ਼ਰਵ ਕਰਦਾ ਸੀ। ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਜਿਹੜਾ ਭਾਰਤੀ ਉਹਨਾਂ ਦਾ ਐਨਵੋਏ ਹੈ ਉਹਨੂੰ ਤਲਬ ਕੀਤਾ ਆਪਣੇ ਫੋਰਨ ਆਫਿਸ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਇੱਕ ਪਾਕਿਸਤਾਨ ਸੇਜ਼ ਮਾਡਲਸ ਬੇਅਰ ਹੈਡਡ ਫੋਟੋ ਸ਼ੂਟ ਐਟ ਕਰਤਾਰਪੁਰ ਆਈਸੋਲੇਟਡ ਇਨਸੀਡੈਂਟ ਕਿ ਇੱਕ ਇਸ ਕਿਸਮ ਦੀ ਘਟਨਾ ਵਾਪਰ ਗਈ, ਇਸ ਦੇ ਉੱਤੇ ਫੌਰਨ ਕਾਰਵਾਈ ਕੀਤੀ ਗਈ ਔਰ ਇਸ ਨੂੰ ਜਿਹੜਾ ਯਕੀਨੀ ਬਣਾਇਆ ਗਿਆ ਕਿ ਭਾਈ ਇਸ ਕਿਸਮ ਦਾ ਜਿਹੜਾ ਦੁਬਾਰਾ ਨਾ ਹੋਏ ਔਰ ਇਸ ਨੂੰ ਉਹਨੇ ਜਿਹੜਾ ਉਹ ਪਿਕਚਰਸ ਡਿਲੀਟ ਹੋਈਆਂ ਇੰਸਟਾਗ੍ਰਾਮ ਤੋਂ, ਐਪੋਲੋਜੀ ਆ ਗਈ ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਅਸੀਂ ਬਹੁਤ ਇਤਰਾਮ ਕਰਦੇ ਹਾਂ ਮਾਈਨੋਰਿਟੀਜ਼ ਦੇ ਔਰ ਦੂਸਰਿਆਂ ਦੇ ਪਾਰਟ ਦਾ। ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਅਪਮੈਨਸ਼ਿਪ ਵੀ ਕੀਤੀ ਜਿਹੜੀ ਕਰਨੀ ਬਣਦੀ ਸੀ। ਉਹਨਾਂ ਨੇ ਇੰਡੀਅਨ ਐਨਵੋਏ ਨੂੰ ਕਿਹਾ it said Pakistan accords highest primacy to the rights of minorities and sanctity of religious places and revered sites of every community is ensured in Pakistan ਕਿ ਪਾਕਿਸਤਾਨ ਅਕਲੀਅਤਾਂ ਦੇ ਮਜ਼ਹਬੀ ਜਜ਼ਬਾਤਾਂ ਦੀ ਕਦਰ ਕਰਦਾ ਹੈ, ਉਹਨਾਂ ਦੇ ਮਜ਼ਹਬੀ ਥਾਵਾਂ ਦੀ ਔਰ ਬਾਕੀ ਵੀ ਜਿਹੜੀ ਕੋਈ ਕਮਿਊਨਿਟੀ ਹੈ ਉਹਨਾਂ ਦੇ ਮਜ਼ਹਬੀ ਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਹ ਸਾਡਾ ਫਰਜ਼ ਹੈ। ਹੁਣ ਜਿਹੜੀ ਗੱਲ ਉਹਨਾਂ ਨੇ ਕਹੀ ਇੰਡੀਅਨ ਅਥਾਰਟੀਜ਼ ਮਸਟ ਫੋਕਸ ਔਨ ਐਨਸ਼ੋਰਿੰਗ ਇਫੈਕਟਿਵ ਪ੍ਰੋਟੈਕਸ਼ਨ ਆਫ देयर ओन ਮਾਈਨੋਰਿਟੀਜ਼ and places of worship from instances of desecration, hate crimes and mob lynching, the foreign office said। ਉਹਨਾਂ ਨੇ ਕਿਹਾ ਕਿ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ। ਤੁਸੀਂ ਦੇਖੋ ਕਿ ਵੀ ਤੁਸੀਂ ਅਕਲੀਅਤਾਂ ਦੇ ਮਾਈਨੋਰਿਟੀਜ਼ ਦੇ ਘੱਟ ਗਿਣਤੀ ਦੇ ਮਜ਼ਹਬੀ ਥਾਵਾਂ ਦੀ ਕਿੰਨੀ ਕੁ ਹਿਫਾਜ਼ਤ ਕਰਦੇ ਹੋ। ਇਹਨਾਂ ਨੇ ਤਾਂ ਬਾਬਰੀ ਮਸਜਿਦ ਢਾਈ ਔਰ ਕਿਵੇਂ ਅਸੀਂ ਗੁਰਦੁਆਰਿਆਂ ਦੇ ਹਵਾਲੇ ਨਾਲ ਗਿਆਨ ਗੋਦੜੀ ਡੋਂਗ ਮੌਰ ਮੰਗੂ ਮੱਠ ਜ਼ਿਕਰ ਕਰਦੇ ਔਰ ਕਿਵੇਂ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਕਿਸੇ ਨੂੰ ਕੋਈ ਸਜ਼ਾ ਨਾ ਹੋਣਾ। ਉਹਨਾਂ ਕਿਹਾ ਕਿ ਭਾਈ ਹੇਟ ਕ੍ਰਾਈਮ ਜੋ ਤੁਸੀਂ ਕਰ ਰਹੇ ਹੋ ਮੌਬ ਲਿੰਚਿੰਗ ਪਹਿਲਾਂ ਉਹਦਾ ਧਿਆਨ ਦਿਓ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਜਿਹੜਾ ਠੀਕ ਜਵਾਬ ਹੈ ਕਿ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੋ ਕਿ ਵੀ ਤੁਸੀਂ ਮਾਈਨੋਰਿਟੀਜ਼ ਦੇ ਨਾਲ ਕੀ ਕਰ ਰਹੇ ਹੋ। ਔਰ ਇਹਦੇ ਤੋਂ ਹੀ ਪੰਜਾਬੀ ਦਾ ਇਹ ਅਖਾਣ ਹੈ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਜਿਹਦੇ 'ਚ 100 ਛੇਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿੱਤੀ ਰੁਚੀ ਵੀਰੀ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।